ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਭਾਈ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਭਾਈ ਗੁਰਚਰਨ ਸਿੰਘ ਜੀ ਬੱਲ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਸਰਦਾਰ ਸੁਰਜੀਤ ਸਿੰਘ ਸੋਖੀ ਹੋਣਾ ਦਾ ਕੀਤਾ ਕੰਮ ਨਵੰਬਰ 1984 ਵਿੱਚ ਦਿੱਲੀ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਜਿਹੜਾ ਉਹਨਾਂ ਨੇ ਡਾਟਾ ਇਕੱਠਾ ਕੀਤਾ, ਬਟ ਉਹਦੇ ਵਿੱਚ ਇੱਕ ਤਰੁੱਟੀ ਰਹਿ ਗਈ ਕਿ ਉਹਨਾਂ ਨੇ ਜਿਹੜਾ ਡਾਟਾ ਇਕੱਠਾ ਕੀਤਾ ਉਹ ਸਿਰਫ ਅਤੇ ਸਿਰਫ ਦਿੱਲੀ ਅਤੇ ਉਹਦੇ ਨੇੜ ਦੇ ਇਲਾਕਿਆਂ ਦਾ ਸੀ। ਗੁਰਜੰਟ ਸਿੰਘ ਬੱਲ ਹੋਰਾਂ ਨੇ ਉਸ ਤੋਂ ਅਗਲੇਰੇ ਕੰਮ ਦੀ ਸ਼ੁਰੂਆਤ ਕੀਤੀ। ਛੱਤੀਸਗੜ੍ਹ, ਝਾਰਖੰਡ, ਅਸਾਮ, ਪੰਜਾਬ ਨਹੀਂ ਦੇਸ਼ ਦੇ ਹੋਰਨਾਂ ਇਲਾਕਿਆਂ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਵੀ ਸਿੱਖ ਕਤਲੇਆਮ ਹੋਇਆ, ਸਿੱਖਾਂ ਦਾ ਜੈਨੋਸਾਈਡ ਹੋਇਆ, ਉਹਨਾਂ ਨੇ ਉਹਨਾਂ ਬੰਦਿਆਂ ਬਾਰੇ ਡਾਟਾ ਇਕੱਠਾ ਕੀਤਾ। ਉਹਨਾਂ ਬੰਦਿਆਂ ਦੀ ਜੋ ਮਾਲੀ ਹਾਲਤ, ਉਸ ਸਮੇਂ ਉਹਨਾਂ ਦੇ ਕਾਰੋਬਾਰ ਸੜੇ, ਗੁਰੂ ਘਰਾਂ ਦੀ ਜਿਹੜੀ ਬੇਅਦਬੀ ਹੋਈ, ਉਹਨਾਂ ਬਾਰੇ ਇੱਕ ਕਿਤਾਬ ਸਿਰਫ ਦਿੱਲੀ ਨਹੀਂ ਸੰਗਤਾਂ ਦੇ ਸਨਮੁਖ ਰੱਖੀ ਅਤੇ ਇੱਕ ਬਹੁਤ ਵੱਡੇ ਨੈਰੇਟਿਵ ਨੂੰ ਵੀ ਭੰਨਿਆ ਕਿ ਸਿਰਫ ਅਤੇ ਸਿਰਫ ਜਿਹੜਾ ਸਟੇਟ ਵੱਲੋਂ ਇਹ ਨੈਰੇਟਿਵ ਚਲਾਇਆ ਗਿਆ ਕਿ ਸਿਰਫ ਦਿੱਲੀ ਦੇ ਵਿੱਚ ਦਿੱਲੀ ਦੇ ਦੰਗੇ, ਇੱਕ ਸ਼ਬਦੀ ਬਰਤਾਂਤ ਵੀ ਆਮ ਸੰਗਤਾਂ ਦੇ ਵਿੱਚ ਸੁੱਟਿਆ ਗਿਆ, ਜਿਸ ਦਾ ਸ਼ਿਕਾਰ ਬਹੁਤ ਲੰਮਾ ਸਮਾਂ ਲਗਭਗ 2 ਦਹਾਕੇ ਸਾਰੀ ਕੌਮ ਇਸ ਗੱਲ ਦਾ ਸ਼ਿਕਾਰ ਹੋਈ ਰਹੀ ਕਿ ਦਿੱਲੀ ਦੇ ਦੰਗੇ ਆਮ ਸ਼ਬਦ ਜਦੋਂ ਅਸੀਂ ਗਰੋ ਅਪ ਹੋ ਰਹੇ ਹਾਂ ਉਦੋਂ ਹੀ ਸੁਣਦੇ ਹਾਂ ਕਿ ਦਿੱਲੀ ਦੇ ਦੰਗੇ ਹੋਏ, ਨਸਲਕੁਸ਼ੀ ਕੋਈ ਨਹੀਂ ਸੀ ਕਹਿੰਦਾ। ਸੋ ਉਹਨਾਂ ਨੂੰ ਮੈਂ ਆਪ ਦੇ ਸਾਹਮਣੇ ਇੰਟਰੋਡਿਊਸ ਕਰਾਇਆ ਜੀ। ਸੋ ਮੈਂ ਗੁਰਜੰਟ ਸਿੰਘ ਬੱਲ ਨੂੰ ਬੇਨਤੀ ਕਰਦਾ ਕਿ ਉਹ ਸੰਗਤ ਨਾਲ ਆਪਣੀ ਵਿਚਾਰਾਂ ਦੀ ਸਾਂਝ ਪਾਉਣ। ਗੁਰਜੰਟ ਸਿੰਘ ਜੀ ਬੱਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਜਿੱਦਾਂ ਵੀਰ ਜੀ ਉਹਨਾਂ ਨੇ ਦੱਸਿਆ ਵੀ ਇਹ ਵਰਤਾਂਤ ਕਿਸ ਤਰ੍ਹਾਂ ਦਾ ਸੀ ਤੇ ਮਹਾਰਾਜ ਨੇ ਕਿਸ ਤਰ੍ਹਾਂ ਦੀ ਸੇਵਾ ਲਈ ਹੈਗੀ ਆ। ਕਿਤਾਬ ਬਾਰੇ ਜਿਹੜੀ ਗੱਲ ਕੀਤੀ ਹੈ ਸਿਰਫ ਦਿੱਲੀ ਨਹੀਂ, ਇਸ ਤੋਂ ਪਹਿਲਾਂ ਜੇ ਅਸੀਂ 2 ਕਿਤਾਬਾਂ ਤੇ ਹੋਰ ਕੰਮ ਕੀਤਾ ਹੈਗਾ। ਸਿੱਖ ਨਸਲਕੁਸ਼ੀ ਦਾ ਖੁਰਾ ਖੋਜ, ਜਿਹਦੇ ਪਹਿਲੇ ਭਾਗ ਵਿੱਚ ਅਸੀਂ ਜੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ, ਤਾਮਿਲਨਾਡੂ ਇਹਨਾਂ ਸਟੇਟਾਂ ਦੀ ਸਾਰੀ ਜਾਣਕਾਰੀ ਦਰਜ ਕੀਤੀ ਵੀ ਕਿਵੇਂ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਜਾਂ ਸਿੱਖ ਸੰਗਤ ਦਾ ਕਿਸ ਤਰੀਕੇ ਦਾ ਸੀਗਾ। ਇਸ ਕਿਤਾਬ ਦਾ ਜਿਹੜਾ ਦੂਸਰਾ ਭਾਗ ਹੈ ਉਹਦੇ ਵਿੱਚ ਜੀ ਅਸਾਮ, ਬੰਗਾਲ, ਬਿਹਾਰ, ਝਾਰਖੰਡ, ਇਸ ਇਲਾਕੇ ਦਾ, ਪੱਛਮੀ ਬੰਗਾਲ, ਇਸ ਇਲਾਕੇ ਦਾ ਸਾਰਾ ਹਾਲ ਦਰਜਾ ਵੀ ਕਿਸ ਤਰ੍ਹਾਂ ਕਿਵੇਂ ਕੀ ਹੋਇਆ। ਹੁਣ ਅਸੀਂ ਜਿਹੜੇ ਹਿੱਸੇ ਉੱਪਰ ਕੰਮ ਕਰ ਰਹੇ ਹੈਗੇ ਇਸ ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ, ਉੱਤਰਾਖੰਡ, ਇਸ 4 ਰਾਜਾਂ 'ਚ ਉਸ ਸਮੇਂ ਦੇ ਕੀ ਹਾਲਾਤ ਸੀਗੇ ਤੇ ਕੀ ਸਿੱਖਾਂ ਨੂੰ ਨੁਕਸਾਨ ਹੋਇਆ। ਉਹ ਮਹਾਰਾਜ ਕਿਰਪਾ ਕਰਨ ਛੇਤੀ ਅਸੀਂ ਇਹ ਕਿਤਾਬ ਪੂਰੀ ਹੋ ਗਈ ਆ। ਬਾਕੀ ਮਹਾਰਾਜ ਦੀ ਰਜਾ ਜਦੋਂ ਜਾਰੀ ਹੋਊਗੀ ਉਹ ਮਹਾਰਾਜ ਜਾਣਦੇ ਆ। ਤੇ ਇਹ ਸਾਰੇ ਵਰਤਾਂਤ 'ਚ ਜਿਹੜੀਆਂ ਗੱਲਾਂ ਸਾਨੂੰ ਸਮਝ ਲੱਗੀਆਂ ਜਾਂ ਜੋ ਮਹਾਰਾਜ ਨੇ ਬਖਸ਼ਿਸ਼ ਕੀਤੀ ਉਸ ਤਰ੍ਹਾਂ ਸੀਗੀਆਂ ਸਾਰੀਆਂ ਗੱਲਾਂ 'ਚ ਵੀ। ਜਦੋਂ ਅਸੀਂ ਵੀ ਕੰਮ ਸ਼ੁਰੂ ਕੀਤੇ ਇੱਕ ਤਾਂ ਸਾਨੂੰ ਵੀ ਨਹੀਂ ਪਤਾ ਸੀ ਕਿ ਇੰਨਾ ਵੱਡਾ ਹੋ ਸਕਦਾ। ਸਾਨੂੰ ਵੀ ਲੱਗਦਾ ਸੀ ਵੀ ਇੰਨਾ ਜ਼ਿਆਦਾ ਨਹੀਂ ਹੋਣਾ, ਇੰਨੇ ਜ਼ਿਆਦਾ ਹਿੱਸਿਆਂ 'ਚ ਨਹੀਂ ਫੈਲਿਆ ਹੋਣਾ। ਲਗਭਗ ਹਿੰਦੁਸਤਾਨ ਦੇ ਹਰੇਕ ਰਾਜ 'ਚ ਥੋੜ੍ਹਾ ਬਹੁਤਾ ਹੀ ਨੁਕਸਾਨ ਹਰੇਕ ਥਾਂ ਤੇ ਹੋਇਆ, ਕਿਤੇ ਘੱਟ ਹੋਇਆ ਕਿਤੇ ਵੱਧ ਹੋਇਆ। ਉਹਦੀ ਗਿਣਤੀ ਜਾਂ ਨੁਕਸਾਨ ਦੀ ਜਗ੍ਹਾਵਾਂ ਘੱਟ ਵੱਧ ਹੋ ਸਕਦੀਆਂ ਪਰ ਹੋਇਆ ਲਗਭਗ ਸਾਰੇ ਥਾਵਾਂ ਤੇ ਹੀ ਆ। ਠੀਕ ਹੈ। ਦੂਜੀ ਗੱਲ ਜਿਹੜੀ ਇਹਦੇ ਬਾਰੇ ਕੀਤੀ ਜਾਂਦੀ ਆ ਵੀ ਸਿੱਖਾਂ ਦਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ। ਸਾਡੇ ਮਤਲਬ ਬਿਲਕੁਲ ਜੇ ਮੈਂ ਸ਼ਬਦ ਗਲਤ ਨਾ ਵਰਤ ਲਾਂ, ਮੈਂ ਮਾਫ਼ੀ ਮੰਗ ਲਵਾਂ ਸੰਗਤ ਤੋਂ ਵੀ। ਸਾਡੇ ਨਵੰਬਰ 84 ਸਿੱਖਾਂ ਦੇ ਕੁੱਟ ਪਈ ਜਾਂ ਸਾਡੇ ਘਰ-ਬਾਰ ਉੱਜੜ ਗਏ, ਪਰ ਉਹਦੇ ਉਲਟ ਅਸੀਂ ਜਿੰਨਾ ਅਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਕਿ ਸਿੱਖ ਜਿੰਨੀ ਚੜ੍ਹਦੀ ਕਲਾ ਨਾਲ ਰਹੇ, ਮਹਾਰਾਜ ਦੇ ਗੁਰਦੁਆਰਾ ਸਾਹਿਬ ਵਾਸਤੇ ਕੁਰਬਾਨੀਆਂ ਦਿੱਤੀਆਂ, ਮਹਾਰਾਜ ਦੇ ਸਤਿਕਾਰ ਵਾਸਤੇ ਕੁਰਬਾਨੀਆਂ ਦਿੱਤੀਆਂ, ਆਪਦੀ ਸਿੱਖੀ ਕੇਸਾ ਸਵਾਸਾਂ ਨਿਭਾਉਣ ਵਾਸਤੇ ਬੰਦੇ ਕੁਰਬਾਨ ਹੋ ਗਏ। ਮਹਾਰਾਜ ਦੇ ਹਮਲਿਆਂ ਤੋਂ ਬਾਅਦ ਉੱਥੇ ਰਹਿਣਾ ਅਧਿਆਪਕ 'ਚ ਬਹੁਤ ਵੱਡਾ ਕੰਮ ਸੀ। ਰਹਿਣ ਤੋਂ ਬਾਅਦ ਸਿੱਖਾਂ ਦੇ ਸਭ ਤੋਂ ਪਹਿਲੇ ਕੰਮਾਂ 'ਚ ਇਹ ਕੰਮ ਆਉਂਦਾ ਸੀ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੁਬਾਰਾ ਤੋਂ ਚਾਲੂ ਕਰਨਾ, ਉੱਥੇ ਮਹਾਰਾਜ ਦਾ ਪ੍ਰਕਾਸ਼ ਕਰਨਾ। ਠੀਕ, ਉਹ ਸਾਰੀਆਂ ਗੱਲਾਂ ਜਿਹੜੀਆਂ ਕਿ ਬੰਦੇ ਬੜੇ ਚਾਅ ਨਾਲ ਸ਼ਹੀਦ ਹੋਏ, ਬੜੇ ਚਾਵਾਂ ਨਾਲ ਮੁਕਾਬਲੇ ਕੀਤੇ, ਉਹਨਾਂ ਦੇ ਪਰਿਵਾਰ ਜਿਸ ਤਰੀਕੇ ਨਾਲ ਬਾਅਦ 'ਚ ਅਸੀਂ ਉਹਨਾਂ ਨੂੰ ਮਿਲੇ ਉਹ ਦੱਸਦੇ ਵੀ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਵੀ ਸਾਡੇ ਕਿਸੇ ਦਾ ਭਰਾ, ਕਿਸੇ ਦੇ ਪਿਓ ਵੀ ਸਾਡੇ ਬਾਪੂ ਬੜੀ ਚੜ੍ਹਦੀ ਕਲਾ ਨਾਲ ਸ਼ਹੀਦ ਹੋਏ, ਸਾਨੂੰ ਇਸ ਚੀਜ਼ ਤੇ ਮਾਣ ਹੈਗਾ। ਇਹ ਗੱਲਾਂ ਘੱਟ ਸਾਹਮਣੇ ਆਈਆਂ ਤੇ ਇਹ ਗੱਲਾਂ ਜ਼ਿਆਦੀਆਂ ਇਹ ਪੱਖ ਰੱਖਣਾ ਬਣਦਾ ਵੀ ਹੈਗਾ। ਮਹਾਰਾਜ ਕਿਰਪਾ ਕਰਨ ਇੰਨੀ ਸਮਰੱਥਾ ਬਖਸ਼ਣ ਵੀ ਆਪਦਾ ਇਹ ਪੱਖ ਰੱਖਿਆ ਜਾਵੇ। ਇਹ ਸਾਰੀਆਂ ਗੱਲਾਂ ਦੇ ਨਾਲ ਜਿਹੜੀ ਦੂਜੀ ਗੱਲ ਹੈਗੀ ਆ ਕਿ ਉਸ ਸਮੇਂ 8 ਨਵੰਬਰ ਦਾ ਪਹਿਲੇ ਪਾਤਸ਼ਾਹੀ ਦਾ ਗੁਰਪੁਰਬ ਸੀਗਾ।
ਤੁਸੀਂ ਦੇਖੋ ਵੀ 1 ਨਵੰਬਰ ਤੋਂ ਲੈ ਕੇ ਲਗਭਗ 4 ਨਵੰਬਰ ਤੱਕ ਸਿੱਖਾਂ ਤੇ ਮਤਲਬ ਕਾਤਲਾਨਾ ਹਮਲੇ ਹੋਏ। 8 ਨਵੰਬਰ ਨੂੰ ਬਹੁਤੇ ਥਾਵਾਂ ਤੇ ਸਿੱਖਾਂ ਨੇ ਮਹਾਰਾਜ ਦਾ ਗੁਰਪੁਰਬ ਓਨੀ ਚਾਅ ਸ਼ਰਧਾ ਨਾਲ ਮਨਾਇਆ। ਇਹ ਬਹੁਤ ਵੱਡੀ ਗੱਲ ਹੈਗੀ। ਇਹ ਗੱਲ ਤੇ ਜਿਹੜੇ ਗੈਰ ਸਿੱਖ ਬੰਦੇ ਸੀ ਉਹ ਬਹੁਤ ਹੈਰਾਨ ਹੁੰਦੇ ਸੀ ਵੀ ਮਤਲਬ ਬਿਲਕੁਲ ਬੰਦੇ ਜਿਹੜੇ ਸੜਕ ਤੇ ਬੈਠੇ ਆ, ਜਿਹਨੂੰ ਆਪਦੀ ਰੋਟੀ ਦਾ ਨਹੀਂ ਪਤਾ ਹੈ ਵੀ ਅਗਲੇ ਮਿੰਟ ਰੋਟੀ ਮਿਲਣੀ ਕਿ ਨਹੀਂ ਮਿਲਣੀ ਹੈਗੀ, ਉਹ ਬੰਦੇ ਵੀ ਮਹਾਰਾਜ ਦਾ ਜਦੋਂ ਗੁਰਪੁਰਬ ਆ ਰਿਹਾ, ਜਿੰਨੀ ਜਿਹਦੀ ਸਮਰੱਥਾ ਹੈ, ਕੋਈ ਕੈਂਪਾਂ 'ਚ ਬੈਠਾ ਹੈਗਾ, ਕੋਈ ਸੜਕਾਂ ਤੇ ਬੈਠੇ ਹੈਗੇ ਆ, ਗੁਰੂ ਘਰ ਨੁਕਸਾਨੇ ਗਏ ਆ, ਸੜਕਾਂ ਦੇ ਤੰਬੂ ਲਾ ਕੇ ਸਿੱਖਾਂ ਨੇ ਉਸ ਸਮੇਂ ਪਹਿਲੇ ਪਾਤਸ਼ਾਹ ਦਾ ਗੁਰਪੁਰਬ ਮਨਾਇਆ। ਔਰ ਜਦੋਂ ਜਦੋਂ ਆਪਦੀ ਰੋਟੀ ਦਾ ਕੁਛ ਨਹੀਂ ਪਤਾ ਹੈ, ਰੋਟੀ ਮਿਲਣੀ ਕਿ ਨਹੀਂ ਮਿਲਣੀ ਹੈ ਸ਼ਾਮ ਦੀ, ਉਸ ਸਮੇਂ ਵੀ 8 ਨਵੰਬਰ ਵਾਲੇ ਦਿਨ ਮਹਾਰਾਜ ਦੇ ਪ੍ਰਕਾਸ਼ ਹੋਣ ਤੋਂ ਬਾਅਦ, ਗੁਰਪੁਰਬ ਮਨਾਉਣ ਤੋਂ ਬਾਅਦ ਸਿੱਖ ਸੰਗਤ ਨੇ ਕਈਆਂ ਥਾਵਾਂ ਤੇ ਜਿੰਨੀ ਸਮਰੱਥਾ ਸੀ ਉਸ ਸਮਰੱਥਾ ਅਨੁਸਾਰ ਲੰਗਰ ਵੀ ਚਲਾਏ। ਇਹ ਸਾਰੀਆਂ ਗੱਲਾਂ ਕਰਨੀਆਂ ਤਾਂ ਜ਼ਰੂਰੀ ਹੈ ਕਿ ਇਹਨਾਂ ਗੱਲਾਂ ਬਾਰੇ ਘੱਟ ਗੱਲ ਹੁੰਦੀ ਹੈ। ਹਾਂਜੀ ਭਾਈ ਸਾਹਿਬ, ਮੇਰਾ ਇਸ ਲੜੀ ਦੇ ਵਿੱਚ ਹੀ ਅਗਲਾ ਸਵਾਲ ਹੈ ਜੀ, ਤੁਹਾਨੂੰ ਤੁਸੀਂ ਜਦੋਂ ਇਹ ਸਾਰਾ ਡਾਟਾ ਇਕੱਠਾ ਕਰ ਰਹੇ ਸੀ, ਇਸ ਦੇ ਵਿੱਚ ਤੁਹਾਨੂੰ ਕਿਹੜੇ ਚੈਲੰਜਸ ਜਿਹੜੇ ਤੁਹਾਨੂੰ ਸਾਹਮਣਾ ਕਰਨਾ ਪਿਆ ਅਤੇ ਜਿਹੜੀਆਂ ਗਲਤ ਫਹਿਮੀਆਂ ਸੀ ਜਦੋਂ ਤੁਸੀਂ ਤੁਰੇ, ਜਿਹੜੀਆਂ ਤੁਹਾਡੀਆਂ ਦੂਰ ਹੋਈਆਂ? ਪਹਿਲੀ ਗੱਲ ਤਾਂ ਜੀ ਵੀ ਜਿਹੜੇ ਤੁਸੀਂ ਮੁਸ਼ਕਲਾਂ ਦੱਸੀਆਂ ਉਹ ਮੈਂ ਉਹਦੇ ਬਾਰੇ ਮੈਨੂੰ ਜਿਹੜੀ ਸਮਝ ਹੈ ਮਹੱਤਵਪੂਰਨ ਇਹ ਵੀ ਮਹਾਰਾਜ ਦੀ ਬਖਸ਼ਿਸ਼ ਹੈਗੀ ਵੀ ਮਹਾਰਾਜ ਨੇ ਇਸ ਪਾਸੇ ਤੋਰਿਆ। ਤੋ ਮੁਸ਼ਕਲਾਂ ਦਾ ਤਾਂ ਮੈਨੂੰ ਲੱਗਦਾ ਵੀ ਕੋਈ ਤੁੱਕ ਨਹੀਂ ਬਣਦੀ ਹੈ, ਵੀ ਮਹਾਰਾਜ ਦੀ ਕੋਈ ਬਖਸ਼ਿਸ਼ ਸੀ, ਉਹਨੇ ਸੇਵਾ ਲੈ ਲਈ, ਉਹਦਾ ਕਟਾਨ ਧੰਨਵਾਦੀ ਆ। ਔਕੜਾ ਬਾਰੇ ਗੱਲ ਕਰਨ ਦੀ ਕੋਈ ਇੱਥੇ ਮੈਨੂੰ ਲੱਗਦਾ ਜ਼ਰੂਰਤ ਨਹੀਂ ਹੈ। ਜਿਹੜੀ ਮਿੱਥ ਟੁੱਟੀਆਂ ਉਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਇੱਕ ਤਾਂ ਇੰਨੇ ਵੱਡੇ ਪਸਾਰੇ 'ਚ ਮਤਲਬ ਲਗਭਗ 22-23 ਸਟੇਟਾਂ ਹਿੰਦੁਸਤਾਨ ਦੀ ਜਿਹੜੀਆਂ ਹੁਣ ਹੁੰਦੀਆਂ ਹੈਗੀਆਂ, ਉੱਥੇ ਇੰਨਾ ਵੱਡਾ ਹਮਲਾ ਹੋਇਆ। ਦੂਜੀ ਗੱਲ ਇਹ ਹੈ ਵੀ ਲਗਭਗ ਸਾਰੇ ਥਾਵਾਂ ਤੇ ਇੱਕੋ ਤਰ੍ਹਾਂ ਨਾਲ ਹਮਲਾ ਹੋਇਆ। ਇੱਕੋ ਹੀ ਪੈਟਰਨ ਸੀ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੇ ਹਮਲਾ ਹੁੰਦਾ ਸੀ, ਉਦੋਂ ਬਾਅਦ ਸਿੱਖਾਂ ਦੇ ਘਰਾਂ ਤੇ ਜਾਨੀ ਮਾਨੀ ਨੁਕਸਾਨ ਹੋਇਆ। ਇਸ ਤੋਂ ਜਿਹੜੀ ਦੂਜੀ ਮੈਥ ਇਹ ਟੁੱਟੀ ਕਿ ਜਿਹੜਾ ਸਿੱਖਾਂ ਦਾ ਨੁਕਸਾਨ ਹੋਇਆ, ਜਾਨੀ ਨੁਕਸਾਨ ਹੋਇਆ ਜਾਂ ਗੁਰਦੁਆਰਾ ਸਾਹਿਬ ਨੁਕਸਾਨ ਹੈ, ਉਹ ਬਹੁਤਾ ਉਸ ਜਗ੍ਹਾ ਹੋਇਆ ਜਿੱਥੇ ਸਿੱਖਾਂ ਨੂੰ ਸੰਭਲ ਦਾ ਮੌਕਾ ਨਹੀਂ ਮਿਲਿਆ ਗਿਆ। ਜਿੱਥੇ ਵੀ ਸਿੱਖ ਸੰਭਲ ਗਏ, ਉਹਨਾਂ ਨੂੰ ਸਮਾਂ ਮਿਲ ਗਿਆ, ਉਹਨਾਂ ਨੇ ਉਹ ਨੁਕਸਾਨ ਨੂੰ ਬਹੁਤ ਘੱਟ ਕਰ ਦਿੱਤਾ ਜਾਂ ਕਈ ਹੱਦ ਤੱਕ ਭੀੜ ਨੂੰ ਬਿਲਕੁਲ ਬਰਦਾਸ਼ਤ ਪਿੱਛੇ ਮੋੜ ਦਿੱਤਾ। ਇਹ ਚੀਜ਼ਾਂ ਸੀ ਵੀ ਜਿਹੜੀਆਂ ਸਾਡੇ ਵਾਸਤੇ ਬਿਲਕੁਲ ਨਵੀਆਂ ਸੀ। ਇੱਕ ਜਿਹੜਾ ਇਹ ਜਦੋਂ ਇਹ ਕਤਲੇਆਮ ਇਹ ਸਾਰਾ ਆਰਗੇਨਾਈਜ਼ ਕੀਤਾ ਗਿਆ ਕਿ ਇਕੱਲਾ ਕਿਸੇ ਇੱਕ ਧਿਰ ਵੱਲੋਂ ਸੀ ਜਾਂ ਇਹ ਸਮੁੱਚੇ ਇੱਕ ਕੌਮ ਵੱਲੋਂ ਹੀ ਦੂਜੀ ਕੌਮ ਤੇ ਹਮਲਾ ਸੀ? ਜਦੋਂ ਤੁਸੀਂ ਇਹ ਸਾਰਾ ਐਨਾਲਿਸਿਸ ਕਰਦੇ, ਤੁਹਾਨੂੰ ਇਹਦੀ ਜੜ ਉਸ ਵਿਪਰ ਮਾਨਸਿਕਤਾ ਵਿੱਚ ਪਈ ਮਿਲਦੀ ਆ ਕਿ ਜਾਂ ਜਿਹੜਾ ਇੱਕ ਨੈਰੇਟਿਵ ਸਟੇਟ ਵੱਲੋਂ ਦਿੱਤਾ ਜਾਂਦਾ ਕਿ ਸਿਰਫ ਇਹ ਇੱਕ ਪਾਰਟੀ ਜਾਂ ਇੱਕ ਧਿਰ ਵੱਲੋਂ ਕਰਾਈ ਸਮੁੱਚੇ ਦੇਸ਼ 'ਚ ਇੱਕ ਆਰਗੇਨਾਈਜ਼ ਹਿੰਸਾ ਸੀ? ਦੇਖੋ ਵਾਹਿਗੁਰੂ ਜੀ, ਇਹਦੇ 'ਚ ਜਿਹੜੀ ਧਿਰ ਜਾਂ ਕਿਸੇ ਪਾਰਟੀ ਦਾ ਕਹਿ ਦੇਣਾ ਠੀਕ ਆ। ਪਾਰਟੀ ਜਿਹੜੀ ਰਾਜ 'ਚ ਹੁੰਦੀ ਉਹਦਾ ਨਾਂ ਸਦਾ ਹੀ ਆਉਣਾ ਹੁੰਦਾ ਵੀ ਉਹ ਰਾਜ ਸੀ, ਉਹਨਾਂ ਨੇ ਕੀਤਾ ਹੈਗਾ। ਪਰ ਇਹ ਦੋਨੇ ਪੱਖ ਹੀ ਹੈਗੇ ਆ ਜੀ। ਉਸੇ ਹੀ ਹਿੱਸੇ 'ਚੋਂ ਲੋਕ ਤੁਹਾਨੂੰ ਮਾਰਨ ਆ ਰਹੇ ਹੈਗੇ ਆ, ਉਸੇ ਹਿੱਸੇ ਦੇ ਲੋਕ ਤੁਹਾਨੂੰ ਬਚਾ ਵੀ ਰਹੇ ਆ। ਇਹ ਵੀ ਇੱਕ ਗੱਲ ਹੈਗੀ ਆ ਕਿ ਆਪਣੇ ਜਿਹੜੇ ਹਿੱਸੇ 'ਚੋਂ ਕਾਤਲ ਭੀੜਾਂ ਸਿੱਖਾਂ ਤੇ ਹਮਲਾ ਕਰਨ ਆਈਆਂ, ਉਸੇ ਹਿੱਸੇ ਦਾ ਇੱਕ ਭੀੜ ਦਾ ਹਿੱਸਾ ਸੀ ਜਿਹੜਾ ਸਿੱਖਾਂ ਨੂੰ ਬਚਾ ਰਿਹਾ ਸੀ। ਜਿਹੜੇ ਹਮਲਾ ਕਰਨ ਆਏ ਉਹਨਾਂ ਦੀ ਗੱਲਬਾਤ ਹੁੰਦੀ ਆ, ਉਹ ਸਦਾ ਹੀ ਸਾਰੇ ਕਰਦੇ ਵੀ ਹਾਂ ਨੁਕਸਾਨ ਕੀਤਾ, ਪਰ ਉੱਥੇ ਉਹ ਹਿੱਸਾ ਵੀ ਸੀ ਜਿਨ੍ਹਾਂ ਨੇ ਬਹੁਤ ਔਖ ਸਮੇਂ ਜਿੱਥੇ ਜਦੋਂ ਉਹ ਸਿੱਖਾਂ ਦੇ ਕੋਈ ਬੱਚਿਆਂ ਨੂੰ ਜਾਂ ਬੀਬੀਆਂ ਨੂੰ ਜਾਂ ਬੰਦਿਆਂ ਨੂੰ ਲੁਕਾ ਰਹੇ ਸੀ ਆਪਣੇ ਘਰਾਂ 'ਚ, ਤੇ ਉਦੋਂ ਬਾਅਦ ਭੀੜ ਆਵਾਜ਼ ਦੇ ਕੇ ਨਿਕਲਦੀ ਸੀ ਵੀ ਅਗਰ ਕਿਸੇ ਦੇ ਘਰੇ ਹਿੰਦੂ ਬਹੁਤੇ ਸੀਗੇ ਤੇ ਮੁਸਲਮਾਨ ਸੀ ਜਿਨ੍ਹਾਂ ਨੇ ਮਦਦ ਕੀਤੀ, ਵੀ ਜਿਸ ਦੇ ਘਰੇ ਸਾਨੂੰ ਸਿੱਖ ਮਿਲ ਗਿਆ ਉਹਦੇ ਵੀ ਅਸੀਂ ਨਾਲ ਹੀ ਬਰਾਬਰ ਹੀ ਬੱਚਾ ਪਰਿਵਾਰ ਸਾਰਾ ਕੁਝ ਖਤਮ ਕਰ ਦਾਂਗੇ। ਇੰਨੀ ਔਖ ਹੋਣ ਦੇ ਬਾਵਜੂਦ ਵੀ ਬੰਦਿਆਂ ਨੇ ਸਿੱਖਾਂ ਦੀ ਬਹੁਤ ਮਦਦ ਕੀਤੀ। ਔਰ ਕਈਆਂ ਥਾਵਾਂ ਤੇ ਇਸਦਾ ਵੀ ਹੋਇਆ ਕਿ ਜਿਵੇਂ ਮਹਾਰਾਜ ਦੇ ਸਰੂਪ ਸਹਿਜਧਾਰੀ ਸਿੱਖਾਂ ਕਰੇ, ਸਿੰਧੀਆਂ ਸਿੱਖਾਂ ਕਰੇ ਰੱਖੇ ਗਏ ਕਿ ਉਹਨਾਂ ਦੀ ਬੇਅਦਬੀ ਨਾ ਹੋ ਜਾਵੇ। ਇਹ ਸਾਰੇ ਪੱਖ ਹੀ ਇਹ ਮਤਲਬ ਬਹੁਤ ਵੱਡਾ ਹਿੱਸਾ ਜਿਹੜਾ ਉਸ ਭੀੜ 'ਚ ਸ਼ਾਮਲ ਸੀਗਾ, ਉਹਨੂੰ ਕਿਸੇ ਪਾਰਟੀ ਨਾਲ ਜੋੜ ਦੇਣਾ ਜਾਂ ਉਹ ਇੱਕ ਪਾਰਟੀਆਂ ਦੇ ਇੰਨਾ ਕੰਮ ਸੀ, ਉਹਨਾਂ ਨੇ ਭੀੜਾਂ ਨੂੰ ਆਰਗੇਨਾਈਜ਼ ਕਰ ਲਿਆ। ਉਹਨਾਂ ਨੂੰ ਇੰਨੀ ਸਖਤ ਦੇਤੀ ਕਿ ਪੁਲਿਸ ਕੁਛ ਨਹੀਂ ਕਹਿ ਰਹੀ, ਫੌਜ ਕੁਛ ਨਹੀਂ ਕਹਿ ਰਹੀ ਹੈਗੀ, ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਡੇ ਤੇ ਕੋਈ ਹੋ ਨਹੀਂ ਸਕਦਾ। ਪਰ ਉਹ ਕਿਸੇ ਪਾਰਟੀ ਕਰਕੇ ਹੋਇਆ ਜਾਂ ਉਹਦੇ ਕਰਕੇ ਨਹੀਂ ਹੈ, ਬੰਦਿਆਂ ਦੇ ਆਪ ਹੀ ਬੰਦੇ ਆਪਣੇ ਆਪ ਮਾਰੇ ਹੀ ਸਿੱਖਾਂ ਦਾ ਆਪਣਾ ਵੈਰ ਕੱਢਣ ਆ ਗਏ ਸੀਗੇ। ਪਰ ਉਹਦੇ ਬਰਾਬਰ ਉਹ ਵੀ ਬੰਦੇ ਸੀ ਜਿਨ੍ਹਾਂ ਨੇ ਸਿੱਖਾਂ ਦੀ ਬਹੁਤ ਮਦਦ ਕੀਤੀ ਹੈ। ਦੋਨੇ ਪੱਖੀ ਹੈ ਜੀ ਇਹ। ਸੋ ਇਸ ਸਾਰੇ ਘਟਨਾਕ੍ਰਮ ਦੇ ਵਿੱਚ
ਹਿੰਦੁਸਤਾਨ ਦੇ ਕੁਝ ਜੋ ਵੀ ਖਿੱਤੇ ਸਨ ਕਿ ਜਿੱਥੇ ਜਿੱਥੇ ਸਿੱਖਾਂ ਦਾ ਇਹ ਕਤਲੇਆਮ ਨਹੀਂ ਹੋਇਆ, ਜਾਂ ਉੱਥੋਂ ਦੀ ਜਿਹੜੀ ਮੌਜੂਦਾ ਐਡਮਿਨਿਸਟ੍ਰੇਸ਼ਨ ਜਾਂ ਸਰਕਾਰ ਨੇ ਇਸ ਸਾਰੇ ਨੂੰ ਰੋਕਣ ਦੇ ਵਿੱਚ ਬਹੁਤ ਵਧੀਆ ਉਪਰਾਲੇ ਕੀਤੇ ਅਤੇ ਇਹ ਕੰਮ ਹੋਣ ਨਹੀਂ ਦਿੱਤਾ। ਕਿ ਤੁਹਾਨੂੰ ਇਹ ਸਾਰੀ ਚੀਜ਼ ਵਾਈਲ ਜਦੋਂ ਤੁਸੀਂ ਕਰ ਰਹੇ ਸੀ ਆਪਣਾ ਡਾਟਾ ਇਕੱਠਾ, ਕੀ ਤੁਹਾਨੂੰ ਇਹ ਵੀ ਵੇਖਣ ਨੂੰ ਮਿਲੀ? ਹਾਂ, ਇਹ ਹੈਗਾ ਜੀ। ਇਸ ਤੋਂ ਇੱਕ ਗੱਲ ਮੈਂ ਹੋਰ ਜੋੜ ਦੇਣਾ ਚਾਹੁੰਦਾ, ਜਿਵੇਂ ਤੁਸੀਂ ਆਖਿਆ ਵੀ ਸਰਕਾਰ ਨੇ ਸਰਕਾਰ ਨਹੀਂ ਰੋਕੀ। ਕਈਆਂ ਥਾਵਾਂ ਤੇ ਜਿਹੜੀ ਸਥਾਨਕ ਲੋਕ ਸੀ ਉਹਨਾਂ ਦੀ ਵੀ ਸਿੱਖਾਂ ਦੇ ਨਾਲ ਉਸ ਤਰ੍ਹਾਂ ਹਮਲੇ ਕਰਨ ਨੂੰ ਭਾਰੀ ਨੇ। ਇਹ ਮਣੀਪੁਰ ਦੀ ਇਹ ਗੱਲ ਹੈਗੀ। ਮਣੀਪੁਰ ਸਾਨੂੰ ਕਿਸੇ ਸੱਜਣ ਨੇ ਦੱਸਿਆ, ਉਹਨਾਂ ਦਾ ਪਰਿਵਾਰਕ ਮੈਂਬਰ ਉਦੋਂ ਉਸ ਮੀਟਿੰਗ ਸ਼ਾਮਿਲ ਸੀਗਾ ਜਦੋਂ ਇਹ ਮੀਟਿੰਗ ਹੋ ਰਹੀ ਸੀ ਨਵੰਬਰ 1 ਤਰੀਕ ਦੀ। ਉਹਨੇ ਦੱਸਿਆ ਵੀ ਜਿਹੜੀ ਸਰਕਾਰ ਦੀ ਉੱਪਰ ਵਾਲੀ ਲੀਡਰਸ਼ਿਪ ਦੀ ਮੀਟਿੰਗ ਹੋ ਰਹੀ, ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਇਹ ਆਖਿਆ ਵੀ ਆਪਾਂ ਨੂੰ ਮਤਲਬ ਪੂਰੇ ਹਿੰਦੁਸਤਾਨ 'ਚ ਸਿੱਖਾਂ ਦਾ ਨੁਕਸਾਨ ਹੋ ਰਿਹਾ, ਵੀ ਆਪਾਂ ਨੂੰ ਵੀ ਮਤਲਬ ਤੇ ਸੈਂਟਰ ਨੂੰ ਜਵਾਬ ਦੇਣਾ ਪੈਣਾ, ਵੀ ਆਪਾਂ ਨੂੰ ਥੋੜ੍ਹਾ ਬਹੁਤਾ ਕੁਛ ਨਾ ਕੁਛ ਸਿੱਖਾਂ ਦੀਆਂ ਦੁਕਾਨਾਂ ਜਾਂ ਘਰਾਂ ਤੇ ਵੀ ਆਪਾਂ ਨੂੰ ਥੋੜ੍ਹਾ ਬਹੁਤ ਕਰਨਾ ਪਊਗਾ, ਜਿਹਦੇ ਕਰਕੇ ਕੱਲ੍ਹ ਨੂੰ ਤੁਸੀਂ ਜਵਾਬ ਦੇ ਸਕੋ। ਤੋ ਮੀਟਿੰਗ ਹੋ ਗਈ, ਚਲੋ ਗ੍ਰਹਿ ਮੰਤਰੀ ਦੇ ਬਿਆਨ ਸੀ ਵੀ ਆਪਾਂ ਕੁਛ ਕਰੀਏ, ਪਰ ਉੱਥੇ ਕਿਉਂਕਿ ਜਿਹੜੇ ਸਥਾਨਕ ਲੋਕ ਸੀਗੇ ਉਹਨਾਂ ਨੇ ਸਿੱਖਾਂ ਦੇ ਹਮਾਇਤੀ ਰਹਿਣ ਕਰਕੇ ਉੱਥੇ ਕੁਛ ਨਹੀਂ ਹੋਇਆ। ਇਸ ਤਰ੍ਹਾਂ ਜਿਵੇਂ ਜੋਤੀ ਬਾਸੂ ਦੀ ਸਰਕਾਰ ਸੀਗੀ ਬੰਗਾਲ 'ਚ, ਜੋਤੀ ਬਾਸੂ ਨੇ ਜਿੰਨਾ ਟਾਈਮ ਉੱਥੇ ਬੰਗਾਲ 'ਚ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ, ਪਰ ਜਦੋਂ ਜੋਤੀ ਬਾਸੂ ਨੇ ਆਣ ਕੇ ਪ੍ਰਬੰਧ ਸਿੱਧਾ ਆਪਦੇ ਹੱਥ 'ਚ ਲੈ ਲਿਆ, ਉਹਨੇ ਬਹੁਤ ਛੇਤੀ ਇਹ ਚੀਜ਼ਾਂ ਰੋਕ ਲਈਆਂ। NTR ਦੀ ਸਰਕਾਰ ਸੀਗੀ ਦੱਖਣ ਵਾਲੇ ਪਾਸੇ, ਆਪਣੇ ਉਸ ਦੱਖਣ ਵਾਲੇ ਪਾਸੇ ਦੀ ਸਰਕਾਰ ਸੀ, ਉਹਨਾਂ ਨੇ ਵੀ ਬਹੁਤ ਪੁਖਤਾ ਪ੍ਰਬੰਧ ਕੀਤੇ ਕਿ ਕਿਸੇ ਤਰੀਕੇ ਨਾਲ ਕਿਸੇ ਦਾ ਨੁਕਸਾਨ ਨਾ ਹੋ ਸਕੇ। ਉਹਦੀ ਇੱਕ ਅਸੀਂ ਵਿਜੇਵਾੜਾ ਤੋਂ ਕੋਈ ਥੋੜ੍ਹੀ ਦੂਰ ਇੱਕ ਸਿੱਖ ਦੀ ਘਰ ਸੀਗਾ, ਉਹ ਪਹਿਲੀ ਕਿਤਾਬ 'ਚ ਘਟਨਾ ਦਰਜ ਹੈਗੀ ਹੈ ਵੀ ਉਹ ਜਗ੍ਹਾ ਦਾ ਨਾਂ ਹੁਣ ਮੈਨੂੰ ਵਿਸਰ ਗਿਆ ਹੈਗਾ। ਉਹ ਵਿਜੇਵਾੜਾ ਤੋਂ 50-60 ਕਿਲੋਮੀਟਰ ਦੂਰ ਸੀ। ਉਹ ਦੱਸਿਆ ਵੀ ਉੱਥੇ ਉਹ ਸਿੱਖ ਇਕੱਲਾ ਹੀ ਰਹਿੰਦਾ ਸੀ, ਉੱਥੇ ਦਾ ਆਪਦੀ ਉਹਨਾਂ ਦੀ ਸਿੰਘਣੀ ਸੀ, ਉਹ ਆਪ ਸੀ, ਤੇ ਉੱਥੇ ਦੁਕਾਨ ਕਰਦੇ ਸੀ। ਤੋ ਉਹਨਾਂ ਦੇ ਬੱਚਾ ਹੋਣ ਵਾਲਾ ਸੀ, ਇਸ ਕਰਕੇ ਉਹ ਆਪਦੇ ਪਰਿਵਾਰ ਨੂੰ ਛੱਡਣ ਵਿਜੇਵਾੜਾ ਆ ਗਿਆ, ਆਪਣੇ ਦੂਜੇ ਪਰਿਵਾਰ ਕੋਲ ਜਿੱਥੇ ਉਹਨਾਂ ਦੇ ਭਰਾ ਤੇ ਉਹਨਾਂ ਦੇ ਮਾਤਾ ਪਿਤਾ ਰਹਿੰਦੇ ਸੀ। ਉਹ ਕਹਿੰਦਾ ਬਾਅਦ 'ਚ 1 ਤਰੀਕ ਦੀ ਘਟਨਾ ਹੋ ਗਈ, ਪਤਾ ਲੱਗਾ ਵੀ ਹਮਲੇ ਹੋਣੇ ਸ਼ੁਰੂ ਹੋ ਗਏ ਆ। ਤੋ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਹਾਲਾਤ ਵੀ ਮੈਂ ਉੱਥੇ ਵਿਜੇਵਾੜਾ ਰੁਕ ਗਿਆ, ਮੈਂ ਦੁਕਾਨ ਤੇ ਨਹੀਂ ਗਿਆ। ਉਹ ਕਹਿੰਦਾ ਮੈਂ ਹਫ਼ਤੇ ਬਾਅਦ ਦੁਕਾਨ ਤੇ ਗਿਆ, ਵੀ ਸਾਡਾ ਇਹ ਅੰਦਾਜ਼ਾ ਸੀਗਾ ਵੀ ਦੁਕਾਨ ਸੜ ਗਈ ਹੋਣੀ, ਘਰ ਲੁੱਟਿਆ ਗਿਆ ਹੋਣਾ। ਪਰ ਕਹਿੰਦਾ ਜਦੋਂ ਅਸੀਂ ਉੱਥੇ ਪਹੁੰਚੇ, ਉੱਥੇ ਸਾਡੇ ਜਾਂਦੇ ਨੂੰ 2 ਪੁਲਿਸ ਵਾਲੇ ਚੌਂਕੀ ਮੇਰੇ ਦੁਕਾਨ ਦੀ ਰਾਖੀ ਵੀ ਬੈਠੇ, 2 ਪੁਲਿਸ ਵਾਲੇ ਮੇਰੇ ਘਰ ਦੀ ਰਾਖੀ ਵੀ ਬੈਠੇ। ਤੋ ਮੈਨੂੰ ਜਾ ਕੇ ਉਹਨੇ ਦੱਸਿਆ ਵੀ ਸਰਦਾਰ ਜੀ ਤੁਸੀਂ ਆ ਗਏ, ਬਹੁਤ ਵਧੀਆ ਗੱਲ ਹੈਗੀ ਆ, ਵੀ ਸਾਡੀ ਪੱਕੀ ਡਿਊਟੀ ਲੱਗੀ ਸੀ ਵੀ ਜਿੰਨਾ ਚਿਰ ਸਰਦਾਰ ਜੀ ਨਹੀਂ ਆਉਂਦੇ ਉਹਨਾਂ ਦੀ ਘਰ ਦੀ ਰੱਖਿਆ ਕਰਨੀ ਹੈਗੀ। ਤੇ ਚਲੋ ਕਹਿੰਦੇ ਮੈਂ ਦੇਖਿਆ ਵੀ ਮਹਾਰਾਜ ਦੀ ਬਖਸ਼ਿਸ਼ ਰਹੀ, ਉਹ ਸਰਕਾਰ ਦਾ ਉਹ ਸਾਰਾ ਉਸ ਤਰੀਕੇ ਦਾ ਪ੍ਰਬੰਧ ਰਿਹਾ ਵੀ ਉਹਨਾਂ ਦੇ ਘਰ ਕੋਈ ਨੁਕਸਾਨ ਨਹੀਂ ਹੋਇਆ। ਹਾਲਾਂਕਿ ਉੱਥੇ ਇੱਕੋ ਹੀ ਘਰ ਸੀ ਸਿੱਖਾਂ ਦਾ। ਬਾਅਦ 'ਚ ਵੀ ਜਦੋਂ ਹਾਲਾਤ ਥੋੜ੍ਹੇ ਸੁਖਾਵੇਂ ਹੋ ਗਏ, ਉਹ ਪੁਲਿਸ ਵਾਲੇ ਪੱਕੇ ਡਿਊਟੀ 'ਤੇ ਰਹੇ ਉੱਥੇ। ਉਹ ਜਦੋਂ ਉਹਨਾਂ ਨੇ ਆਖਿਆ ਭਾਈ ਵੀ ਹੁਣ ਤੁਸੀਂ ਚਲੇ ਜਾਓ, ਮੈਨੂੰ ਲੋੜ ਨਹੀਂ ਹੈਗੀ ਪੁਲਿਸ ਵਾਲਿਆਂ ਦੀ, ਉਹ ਕਹਿੰਦੇ ਇੱਦਾਂ ਨਹੀਂ ਹੈ, ਵੀ ਤੁਸੀਂ ਥਾਣੇ 'ਚ ਲਿਖ ਕੇ ਦੇ ਕੇ ਆਓ ਵੀ ਸਾਨੂੰ ਲੋੜ ਨਹੀਂ ਹੈ, ਮੈਂ ਇੱਥੇ ਸੁਰੱਖਿਅਤ ਮਹਿਸੂਸ ਕਰਦਾ, ਫਿਰ ਅਸੀਂ ਪੁਲਿਸ ਹਟਾਵਾਂਗੇ। ਉਹ ਥਾਣੇ 'ਚ ਲਿਖ ਕੇ ਦੇ ਕੇ ਆਏ। ਫਿਰ ਉੱਤੋਂ ਫਿਰ ਫੋਨ ਆਇਆ ਵੀ ਤੁਸੀਂ ਕਿਸੇ ਪ੍ਰੈਸ਼ਰ 'ਚ ਦਬਾਅ 'ਚ ਤਾਂ ਨਹੀਂ ਇਹ ਕਰ ਰਹੇ ਵੀ ਭਾਈ ਵੀ ਤੁਸੀਂ ਪੁਲਿਸ ਵਾਪਸ ਕਰ ਰਹੇ? ਕਹਿੰਦੇ ਨਹੀਂ ਜੀ ਮੈਨੂੰ ਲੋੜ ਨਹੀਂ ਹੈ, ਮੇਰੇ ਇੱਥੇ ਸੁਖਾਵੇਂ ਹਾਲਾਤ ਹੈਗੇ। ਉਹ ਇਸ ਤਰੀਕੇ ਨਾਲ ਜੇ ਅਗਰ ਤੁਹਾਡੇ ਨਾਲ ਜਿਹੜਾ ਰਾਜਸੀ ਪ੍ਰਬੰਧ ਵਾਲਾ ਹਿੱਸਾ ਹੈ, ਅਗਰ ਤੁਹਾਡੇ ਨਾਲ ਸਹੀ ਚੱਲਦਾ ਹੈਗਾ ਤੋ ਬਚਾਅ ਦੇ ਤੇ ਉਸ ਤਰੀਕੇ ਦੇ ਸਾਧਨ ਵੱਧ ਜਾਂਦੇ ਆ। ਇਹ ਰਾਜ ਦਾ ਧਰਮ ਵੀ ਹੈ ਵੀ ਭਾਈ ਆਪਦੇ ਜਿਹੜੇ ਉਹਨਾਂ ਦੇ ਉੱਥੇ ਰਹਿ ਰਹੇ ਆ ਲੋਕ, ਉਹਨਾਂ ਦੀ ਰੱਖਿਆ ਕਰਨੀ। ਉਹ ਇਹ ਹੈ ਕਾਰਨ ਵੀ ਜਿੱਥੇ ਸਰਕਾਰਾਂ ਨੇ ਮਦਦ ਕੀਤੀ ਹੈਗੀ ਉੱਥੇ ਨੁਕਸਾਨ ਦਾ ਬਚਾਅ ਹੋ ਗਿਆ। ਹਾਂਜੀ, ਜਿਹੜਾ ਇੱਕ ਫਰਦਰ ਜਦੋਂ ਸਿੱਖਾਂ ਦਾ ਜੈਨੋਸਾਈਡ ਹੋਇਆ, ਉਹਨਾਂ ਦਾ ਜਾਨੀ ਨੁਕਸਾਨ ਹੋਇਆ, ਗੁਰਦੁਆਰਾ ਸਾਹਿਬ ਅੱਗ ਲਾ ਕੇ ਸਾੜ ਦਿੱਤੇ ਗਏ, ਗੁਰੂ ਸਾਹਿਬ ਦੇ ਬੀੜਾਂ ਅਗਨ ਭੇਟ ਕਰ ਦਿੱਤੀਆਂ ਗਈਆਂ, ਕਿ ਇਸ ਦੇ ਨਾਲ ਜਿਹੜਾ ਸਿੱਖਾਂ ਦਾ ਜਿਹੜਾ ਮਾਲੀ ਨੁਕਸਾਨ, ਜਦੋਂ ਡੈਫੀਨੇਟਲੀ ਸਿੱਖਾਂ ਦੀਆਂ ਦੁਕਾਨਾਂ ਬਿਜ਼ਨਸ ਸੜੇ, ਕਿ ਉਹਦੇ ਨਾਲ ਸਿੱਖਾਂ ਦੀ ਇੱਕ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਸੀ ਉਹਨਾਂ ਦੀ ਪੰਜਾਬ ਵੱਲ ਮੁੜਨ ਦੀ, ਆਪਣੇ ਘਰ ਵਾਪਸ ਜਾਣ ਦੀ, ਜਾਂ ਆਪਣੇ ਬਿਜ਼ਨਸ ਛੱਡ ਕੇ, ਇਹੋ ਜਿਹੀਆਂ ਘਟਨਾਵਾਂ ਵੀ ਤੁਹਾਨੂੰ ਮਿਲੀਆਂ ਵਾਈਲ ਜਦੋਂ ਤੁਸੀਂ ਰਿਸਰਚ ਕਰ ਰਹੇ ਸੀ, ਕਿ ਬੰਦੇ ਵਾਪਸ ਸਾਰਾ ਕੁਝ ਛੱਡ ਛਡਾ ਕੇ ਪੰਜਾਬ ਆ ਕੇ ਬਹਿ ਗਏ, ਕਿ ਉਹਨਾਂ ਨੇ ਆਪਣਾ ਜੋ ਬਿਜ਼ਨਸ ਬਿਲਡ ਕੀਤਾ ਸੀ ਉਹ ਸਾਰਾ ਕੁਝ ਛੱਡ ਕੇ ਆਪਣਾ ਵਾਪਸ ਪੰਜਾਬ ਆ ਗਏ? ਇਸ ਬਾਰੇ ਹਾਂ, ਜਿਹੜੀ ਜੀ ਮਾਲੀ ਨੁਕਸਾਨ ਤੋਂ ਬਾਅਦ ਪੰਜਾਬ ਆਉਣ ਦੀ ਗੱਲ ਹੈਗੀ ਉਹ ਕਾਫੀ ਹੱਦ ਤੱਕ ਸਹੀ ਹੈਗੀ ਹੈ ਜੀ। ਅੰਦਾਜ਼ਨ
ਸਾਨੂੰ ਇੱਕ ਕਾਗਜ਼ ਮਿਲਿਆ ਸੀ, ਉਹਦੇ ਚ 25,000 ਪਰਿਵਾਰਾਂ ਦਾ ਅਸੀਂ ਦਰਜ ਵੀ 25,000 ਪਰਿਵਾਰ ਪੰਜਾਬ ਆਇਆ ਉਸ ਸਮੇਂ ਚ, ਉਹ ਚ ਬਹੁਤ ਹਿੱਸਾ ਪਿੱਛੇ ਮੁੜ ਗਿਆ, ਰਹੇ ਵੀ ਪਰ ਬਹੁਤ ਹਿੱਸਾ। ਉਹਦੇ ਨਾਲ ਜਿਹੜਾ ਕਿੰਨਾ ਫਰਕ ਪਿਆ, ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦੇਣਾ, ਤੁਸੀਂ ਸਮਝ ਲਓ ਵੀ ਇਹ ਸਾਰੀ ਕਾਸੇ ਚ ਕਿੰਨਾ ਅਸਰ ਦਿਖਦਾ। ਕਿਸੇ ਸਮੇਂ ਪਟਨਾ ਸਾਹਿਬ ਮੌਕੇ ਸਿੱਖਾਂ ਦੀ ਆਬਾਦੀ ਉਹ 35 ਤੋਂ 40,000 ਦੇ ਕਰੀਬ ਸਿੱਖ ਸੰਗਤ ਪਟਨਾ ਸਾਹਿਬ ਚ ਰਹਿੰਦੀ ਸੀ, ਬਹੁਤ ਵੱਡੀ ਆਬਾਦੀ ਸੀਗੀ ਉੱਥੇ। ਅਗਰ ਤੁਸੀਂ ਹੁਣ ਵੀ ਜਾਓ, ਜਿਹੜਾ ਬਾਲ ਲੀਲਾ ਗੁਰਦੁਆਰਾ ਸਾਹਿਬ ਹੈਗਾ ਤੋਂ ਤਖ਼ਤ ਸਾਹਿਬ ਦਾ ਰਸਤਾ ਹੈਗਾ, ਉਹਨੂੰ ਹਰ ਕੀ ਗਲੀ ਕਹਿੰਦੇ ਆ, ਉਹ ਲਗਭਗ ਸਾਰੀ ਸਿੱਖਾਂ ਦੀ ਹੀ ਸੀਗੀ, ਮਤਲਬ ਦੋਨੇ ਪਾਸੇ ਸਿੱਖਾਂ ਦੇ ਘਰ ਸੀ, ਦੁਕਾਨਾਂ ਵੀ ਸਿੱਖਾਂ ਦੀਆਂ ਸੀ, ਉਹ ਮਹੱਲਾ ਪੰਜਾਬੀ ਮਹੱਲਾ ਸੀ ਸਾਰਾ, ਔਰ ਆਸੇ ਪਾਸੇ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਹੁਣ ਜਦੋਂ ਅਸੀਂ ਉੱਥੇ ਸਾਰੀ ਕਰਨ ਗਏ ਸੀ ਵੀ ਕਿਵੇਂ ਜੋ ਵੀ ਉੱਥੇ ਭਾਣਾ ਵਰਤਿਆ, ਉੱਥੇ ਹੁਣ ਜਿਹੜੀ ਸਿੱਖਾਂ ਦੀ ਆਬਾਦੀ ਹੈਗੀ ਉਹ ਸਾਰਾ ਕੁਛ ਮਿਲਾ ਕੇ ਵੀ 5,000 ਤੋਂ ਜ਼ਿਆਦਾ ਨਹੀਂ ਹੈ। ਮਤਲਬ ਆਬਾਦੀ ਦਾ ਇੰਨਾ ਬਦਲਾਅ ਆ ਜਾਣਾ ਵੀ ਇੰਨਾ ਵੱਡਾ ਹਿੱਸਾ ਕਿਸੇ ਪਾਸੇ ਚਲੇ ਗਿਆ, ਉਹ ਇਹ ਹੋਇਆ ਕਾਰਨ ਕਿ ਬੰਦੇ ਬਹੁਤ ਥਾਵਾਂ ਛੱਡ ਕੇ ਚਲੇ ਗਏ। ਪਰ ਸਿੱਖ ਛੱਡ ਕੇ ਵੀ ਚਲੇ ਗਏ, ਉਹ ਹੈਗਾ ਕਾਰਨ ਕਿਉਂਕਿ ਪੰਜਾਬ ਉਹਨਾਂ ਨੂੰ ਇੱਕ ਆਪਦੀ ਥਾਂ ਲੱਗਦੀ ਹੈ, ਦੂਜਾ ਆਪਦੇ ਨੂੰ ਸੁਰੱਖਿਅਤ ਮਹਿਸੂਸ ਕਰਦੇ ਪੰਜਾਬ 'ਚ। ਦੂਜਿਆਂ ਨੇ ਤਾਂ ਪੰਜਾਬ ਸੁਰੱਖਿਅਤ ਮਹਿਸੂਸ ਕਰਨੀ ਹੈ, ਜਦੋਂ ਅਸੀਂ ਹੁਣ ਸਿੱਖਾਂ ਨੇ ਤਾਂ ਪੰਜਾਬ 'ਚ ਸੁਰੱਖਿਅਤ ਮਹਿਸੂਸ ਕਰਨਾ ਹੀ ਹੈਗਾ ਵੀ। ਅਸੀਂ ਜਦੋਂ ਹੁਣ ਕੰਮ ਕਰ ਰਹੇ ਸੀ, ਉਦੋਂ ਯੂਪੀ 'ਚ ਸਰਕਾਰ ਬਦਲੀ ਸੀਗੀ, ਯੋਗੀ ਦੀ ਸਰਕਾਰ ਆਈ ਸੀ, ਬੀਜੇਪੀ ਦੀ ਸਰਕਾਰ ਆਈ ਸੀ। ਉਦੋਂ ਬਹੁਤ ਵੱਡਾ ਹਿੱਸਾ ਯੂਪੀ ਵਾਲਾ ਜਿਹੜਾ ਮੁਸਲਮਾਨ ਉਹ ਪੰਜਾਬ 'ਚ ਉਸ ਸਮੇਂ ਆਉਣ ਲੱਗਾ। ਉਹ ਅਸੀਂ ਚਲੋ ਥੋੜਾ ਬਹੁਤਾ ਬੰਦੇ ਨੂੰ ਮਿਲਦੇ ਗਿਲਦੇ ਨੇ, ਪੁੱਛਿਆ ਵੀ ਕਿਉਂ। ਸਾਨੂੰ ਇੱਕ ਬੰਦੇ ਨੇ ਬਹੁਤ ਹਾਸੇ ਨੇ, ਲਖਨਊ ਦੇ ਕਿਸੇ ਬੰਦੇ ਨੇ ਗੱਲ ਦੱਸੀ ਇਹ ਗੱਲ, ਉਹ ਕਹਿੰਦਾ ਵੀ ਇਹ ਅਸੀਂ ਤਾਂ ਜਾ ਰਹੇ ਹਾਂ ਵੀ ਸਾਨੂੰ ਘੱਟੋ ਘੱਟ ਇਹ ਪਤਾ ਹੈ ਪੰਜਾਬ 'ਚ ਸਾਡੇ ਕੁੱਟ ਨਹੀਂ ਪੈਣੀ ਹੈਗੀ ਤੇ ਸਾਨੂੰ ਰੋਟੀ ਮਿਲ ਜੂ, ਬਾਕੀ ਦੋ ਚੀਜ਼ਾਂ ਬਾਅਦ ਦੀਆਂ ਹੈਗੀਆਂ। ਉਹ ਚਲੋ ਹੈ ਵੀ ਉਹਨਾਂ ਹੁਣ ਆਪਣੇ ਇੱਥੇ ਹੋਰ ਮਸਲੇ ਹੋ ਜਾਂਦੇ ਆ ਜਦੋਂ ਤੁਸੀਂ ਇਹ ਗੱਲ ਕਰਦੇ ਬੰਦੇ ਆ ਰਹੇ ਆ। ਤਾਂ ਮਤਲਬ ਜਿਹੜੇ ਸਿੱਖਾਂ ਨੇ ਪੰਜਾਬ ਨੂੰ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ, ਗੈਰ ਸਿੱਖ ਬੰਦੇ ਵੀ ਏਦਾਂ ਹੀ ਮਹਿਸੂਸ ਕਰਦੇ, ਉਹ ਮੰਨਦੇ ਵੀ ਘੱਟੋ ਘੱਟ ਪੰਜਾਬ 'ਚ ਤੁਹਾਡੀ ਕੁੱਟ ਨਹੀਂ ਪਊਗੀ, ਤੁਹਾਨੂੰ ਰੋਟੀ ਮਿਲ ਜੂ। ਤੋ ਇਹ ਪੰਜਾਬ ਵਾਸਤੇ ਜਾਂ ਗੁਰੂਆਂ ਦੀ ਧਰਤੀ ਉਹਦੇ ਕਰਕੇ ਬਖਸ਼ਿਸ਼ ਹੈ ਹੀ ਇਹ। ਹਾਂਜੀ, ਵੈਸੇ ਮੇਰੇ ਵੱਲੋਂ ਤੇ ਸਵਾਲ ਲਗਭਗ ਖਤਮ ਸਨ, ਪਰ ਤੁਹਾਡੀ ਗੱਲ ਕਰਦਿਆਂ ਜਦੋਂ ਤੁਸੀਂ ਪਟਨਾ ਸਾਹਿਬ ਦੀ ਘਟਨਾ ਦੇ ਬਾਰੇ ਦੱਸਿਆ ਨਾ, ਤੇ ਮੈਨੂੰ ਵੀ ਨਿੱਜੀ ਰੂਪ 'ਚ ਵਾਪਰੀ ਇਹ ਘਟਨਾ ਯਾਦ ਆ ਗਈ। ਅਸੀਂ ਪਟਨਾ ਸਾਹਿਬ ਤੋਂ ਰਾਜਗੀਰ ਗਏ ਸੀ, ਉੱਥੇ ਗੁਰਦੁਆਰਾ ਸਾਹਿਬ ਇਹਦਾ ਨਾਂ ਆ ਸੀਤਲ ਕੁੰਡ। ਉੱਥੇ 22 ਕੁੰਡ ਨੇ, 22 ਕੁੰਡਾਂ ਦੇ ਵਿੱਚੋਂ ਸਿਰਫ ਇੱਕੋ ਹੀ ਕੁੰਡ ਆ ਜਿਹੜਾ ਸੀਤਲ ਆ, ਠੰਡਾ। ਉੱਥੇ ਇੱਕ ਬਜ਼ੁਰਗ ਸਨ, ਉਹ ਵਰਲਡ ਵਾਰ ਤੋਂ ਬਾਅਦ ਉੱਥੇ ਮੂਵ ਹੋ ਗਏ ਸੀ, ਵਰਲਡ ਵਾਰ ਦੇ ਫੌਜੀ ਸਨ। ਉਹ ਦੱਸਦੇ, ਕਹਿੰਦੇ ਮੈਂ ਇੱਥੇ ਜਿਹੜੇ ਪਰਿਵਾਰ ਸੀ ਨਾ ਆਪਣੇ, ਜਿਹੜੇ ਇੱਥੋਂ ਦੇ ਲੋਕਲ ਪਰਿਵਾਰ, ਮੈਂ 2 ਪਰਿਵਾਰਾਂ ਨੂੰ ਅਡੋਪਟ ਕਰਕੇ ਸਿੱਖ ਬਣਾਇਆ ਸੀ। ਉਹਨਾਂ ਨੇ ਉਸ ਵੇਲੇ ਭੀੜਾਂ ਨੇ ਉਹਨਾਂ 'ਤੇ ਵੀ, ਸੀਤਲ ਕੁੰਡ 'ਤੇ ਵੀ ਹਮਲਾ ਕੀਤਾ, ਪਰ ਫੌਜ ਦੀ ਪੁਰਾਣੀ ਟ੍ਰੇਨਿੰਗ ਹੋਣ ਕਰਕੇ ਉਹਨਾਂ ਨੇ ਗ੍ਰਨੇਡ ਯੂਜ਼ ਕਰਕੇ ਉਹ ਸਾਰੀਆਂ ਭੀੜਾਂ ਨੂੰ ਖਦੇੜਿਆ। ਅਤੇ ਉਹ ਇਹ ਗੱਲ ਲਗਭਗ 2012-15 ਦੀ ਆ, ਅਤੇ ਉਹ ਬਜ਼ੁਰਗ ਹਾਲੇ ਵੀ ਜਿਉਂਦੇ ਸੀ, ਹੁਣ ਮੈਨੂੰ ਪਤਾ ਨਹੀਂ। ਚਲੋ ਤੁਹਾਡੇ ਲਈ ਵੀ ਇੱਕ ਇਨਫੋਰਮੇਸ਼ਨ। ਮੈਂ ਤੇ ਦੱਸ ਦਿੰਦਾ, ਜਿਹੜੇ ਰਾਜਗੀਰ ਆ ਗੁਰਦੁਆਰਾ ਸਾਹਿਬ, ਉਹਨਾਂ ਨਾਮ ਅਜੈਬ ਸਿੰਘ ਸੀਗਾ ਜੀ। ਹਾਂਜੀ ਹਾਂਜੀ, ਅਸੀਂ ਅਜੈਬ ਸਿੰਘ ਸੀਗਾ, ਉਹਨਾਂ ਬਾਰੇ ਜਿਹੜੀ ਉਹਨਾਂ ਨੇ ਸਾਨੂੰ ਮਤਲਬ ਜੋ ਸਾਡੀ ਜਾਣਕਾਰੀ ਚਾਹੀ ਵੀ, ਜੋ ਮੈਂ ਤੁਹਾਨੂੰ ਇਹ ਗੱਲ ਥੋੜੀ ਮੈਂ ਪੂਰੀ ਕਰ ਦਿੰਦਾ ਜੋ ਸਾਨੂੰ ਪਤਾ ਲੱਗਾ। ਉਹ ਏਦਾਂ ਸੀ, ਉਹ ਉੱਥੇ ਜਦੋਂ ਗਏ ਉਹ ਉੱਥੇ ਰੁਕ ਗਏ, ਕਿਉਂਕਿ ਗੁਰਦੁਆਰਾ ਸਾਹਿਬ ਬਹੁਤ ਛੋਟਾ ਸੀਗਾ। ਹੁਣ ਤਾਂ ਬਹੁਤ ਮਹਾਰਾਜ ਦੀ ਕਿਰਪਾ ਹੈਗੀ ਆ ਵੀ ਬਹੁਤ ਵੱਡਾ ਆਲੀਸ਼ਾਨ ਇਮਾਰਤਾਂ ਬਣ ਗਈਆਂ, ਮਹਾਰਾਜ ਦੀ ਬਖਸ਼ਿਸ਼ ਆ। ਉਦੋਂ ਬਾਅਦ ਛੋਟਾ ਗੁਰਦੁਆਰਾ ਸਾਹਿਬ ਸੀਗਾ, ਉਹਦਾ ਪ੍ਰਬੰਧ ਕਰ ਲੈ ਕੇ, ਕਿਉਂਕਿ ਪਹਾੜੀ ਏਰੀਆ ਅਗਰ ਤੁਸੀਂ ਗਏ, ਤੁਸੀਂ ਦੇਖਿਓ ਪਹਾੜ ਦੇ ਉੱਪਰ ਬਣਿਆ ਗੁਰਦੁਆਰਾ ਸਾਹਿਬ ਹੈਗਾ। ਉਹ ਜਿਹੜੀ ਇਸ ਪਹਾੜ ਵਾਲੀ ਥਾਂ ਹੈਗੀ ਉਹ ਜੰਗਲਾਤ ਮਹਿਕਮੇ ਦੇ ਅਧੀਨ ਹੁੰਦੀ ਸੀ। ਉਹਨਾਂ ਦਾ ਕੀ ਕੰਮ ਹੁੰਦਾ ਸੀ, ਉਹ ਬਜ਼ੁਰਗ ਦਾ ਅਜੈਬ ਸਿੰਘ ਉਹਨਾਂ ਦਾ, ਉਹਨਾਂ ਨੇ ਰਾਤ ਨੂੰ ਉਹ ਪਹਾੜ ਵੱਢਣ, ਤੜਕੇ ਨੂੰ ਉੱਤੇ ਤਾਰ ਲਾ ਦੇਣੀ। ਇਹਦੇ ਕਾਰਨ ਕਰਕੇ ਉਹਨਾਂ ਦਾ ਪੁਲਿਸ ਨਾਲ, ਜੰਗਲ ਵਿਭਾਗ ਵਾਲਿਆਂ ਨਾਲ, ਸਥਾਨਕ ਲੋਕਾਂ ਨਾਲ ਬਹੁਤ ਰੌਲਾ ਰਿਹਾ। ਉਹਨਾਂ ਤੇ 2 ਵਾਰੀ ਉਹਨਾਂ ਨੇ ਸਥਾਨਕ ਲੋਕਾਂ ਨਾਲ, ਕਿਉਂਕਿ ਉਹ ਸਿੱਖੀ ਦਾ ਪ੍ਰਚਾਰ ਕਰਦੇ ਸੀ, ਲੋਕ ਉਹਨਾਂ ਤੋਂ ਖਿੱਚਦੇ ਸੀਗੇ, ਉਹਨਾਂ ਦੇ ਜੀਪ ਚੜਾਈ, ਉਹਨਾਂ ਤੇ ਜਾਨੀ ਹਮਲੇ ਵੀ ਹੋਏ। ਜਿਹੜੀ ਨਵੰਬਰ 84 ਦੀ ਘਟਨਾ ਹੈਗੀ, ਉਹਨਾਂ ਨੇ ਜਿਹੜੀ ਸਾਨੂੰ ਗੱਲ ਦੱਸੀ ਉਹ ਏਦਾਂ ਸੀ ਵੀ, ਉਹ ਕਹਿੰਦੇ ਵੀ ਜਦੋਂ ਪਤਾ ਲੱਗ ਗਿਆ ਸੀ ਹੁਣ ਵੀ ਹਮਲਾ ਹੋਣਾ, ਲਗਭਗ ਤੈਅ ਸੀ ਇਹ ਗੱਲ ਵੀ, ਪਿੰਡ ਵਾਲੇ ਲੋਕਾਂ ਨੇ ਜਾਂ ਆਸ ਪਾਸ ਦੇ ਲੋਕਾਂ ਨੇ ਸਲਾਹ ਕਰ ਲਈ ਸੀ ਇਕੱਲਾ ਸਿੱਖ ਨੂੰ ਮਾਰ ਦੇਣਾ। ਉਹਨਾਂ ਦੇ ਜਿਹੜੇ ਨੇੜ ਦੀ ਸਿੱਖ ਆਬਾਦੀ ਹੈਗੀ, ਉਹ ਡੇਰੀ ਗਾਉਂ ਕਰਕੇ ਇੱਕ ਜਗ੍ਹਾ ਹੈਗੀ, ਤਕਰੀਬਨ ਕੋਈ 70-80 ਕਿਲੋਮੀਟਰ ਦੂਰ ਆ ਉੱਥੋਂ, ਜਿਹੜੇ ਸਭ ਤੋਂ ਨੇੜ ਵਾਲੇ ਸਿੱਖ ਉਹਨਾਂ ਕੋਲ। ਤਾਂ ਉਹਨਾਂ ਨੇ ਕਹਿੰਦੇ ਵੀ ਮਹਾਰਾਜ ਦੀ ਅਰਦਾਸ ਬੇਨਤੀ ਕੀਤੀ, ਅਰਦਾਸ ਬੇਨਤੀ ਕਰਕੇ ਉਹਨਾਂ ਨੇ ਇੱਕ ਛੰਦ ਬਣਾਈ ਸੀ, ਉੱਪਰ ਚੜ੍ਹ ਗਏ। ਉਹਨਾਂ ਨੇ ਦੇਗ ਤਿਆਰ ਕੀਤੀ, ਦੇਗ ਤਿਆਰ ਕਰਕੇ ਉਹਨਾਂ ਨੇ ਮੈਕ 'ਚ ਆਵਾਜ਼ ਦਿੱਤੀ ਵੀ ਸਿੱਖਾਂ ਨੇ ਇੰਦਰਾ ਗਾਂਧੀ ਸੋਧ ਦਿੱਤੀ ਆ। ਮੈਨੂੰ ਇਸ ਦੀ ਬਹੁਤ ਖੁਸ਼ੀ ਆ।
ਵੀ ਮੈਂ ਦੇਗ ਛਕ ਲਈ ਆ, ਜੋ ਕੋਈ ਵੀ ਚਾਹਵਾਨ ਹੋਵੇ ਦੇਗ ਛਕਣ ਨੂੰ ਮੈਂ ਛਕਾਉਣ ਵਾਸਤੇ ਤਿਆਰ ਹੈਗਾ। ਉਹ ਇੰਨੀ ਆਵਾਜ਼ ਦੇ ਕੇ ਆਪਦੀ ਛੰਨ ਉੱਪਰ ਬੈਠ ਗਏ। ਸਾਰੀ ਰਾਤ ਬੈਠੇ ਰਹੇ, ਕੋਈ ਨਹੀਂ ਆਇਆ। ਅਗਲੀ ਸਵੇਰ ਉਹ ਫਿਰ ਛੰਨ ਤੋਂ ਥੱਲੇ ਉਤਰੇ, ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ, ਅਰਦਾਸ ਬੇਨਤੀ ਕੀਤੀ। ਫਿਰ ਇਹੀ ਅਰਦਾਸ ਕੀਤੀ ਵੀ ਭਾਈ ਵੀ ਮੈਂ ਇੰਦਰਾ ਗਾਂਧੀ ਸੋਧਣ ਦੀ ਮੈਨੂੰ ਬਹੁਤ ਖੁਸ਼ੀ ਹੈਗੀ ਆ, ਇਹ ਸੋਧਣ ਕਰਕੇ ਵੀ ਭਾਈ ਵੀ ਮੈਂ ਦੇਗ ਤਿਆਰ ਕੀਤੀ ਆ, ਮੈਂ ਦੇਗ ਛਕ ਲਈ। ਜੋ ਕੋਈ ਚਾਹਵਾਨ ਹੋਵੇ ਛਕਣ ਦਾ, ਤੁਸੀਂ ਆਣ ਕੇ ਦੇਗ ਛਕ ਸਕਦੇ ਹੋ। ਤੋ ਮਹਾਰਾਜ ਦੀ ਬਖਸ਼ਿਸ਼ ਰਹੀ, ਉਸ ਸਮੇਂ ਚੋਂ ਇੰਨੀ ਤਿਆਰੀ ਚ ਰਹੇ ਵੀ ਕੋਈ ਵੀ ਉੱਥੇ ਆਇਆ ਨਹੀਂ। ਔਰ ਹੈਰਾਨੀ ਦੀ ਗੱਲ ਹੈ ਵੀ ਜਦੋਂ ਪੰਜਾਬ ਚ ਖਾੜਕੂ ਸੰਘਰਸ਼ ਚੱਲਦਾ ਸੀਗਾ, ਉਸ ਸਮੇਂ ਕੁਛ ਖਾੜਕੂ ਸਿੰਘ ਉਹਨਾਂ ਕੋਲੇ ਰਾਤ ਰੁਕਣ ਵਾਸਤੇ ਗਏ। ਉਹਨਾਂ ਚ ਕੁਛ ਬੰਦੇ ਪੰਜਾਬ ਆਣ ਕੇ ਫੜੇ ਗਏ, ਜਾਂ ਕਿਸੇ ਵੀ ਕਾਰਨ ਪੰਜਾਬ ਪੁਲਿਸ ਨੂੰ ਪਤਾ ਲੱਗ ਗਿਆ ਕਿ ਇਹ ਬੰਦੇ ਰਾਜਗੀਰੀ ਬਿਹਾਰ ਚ ਕਿਸੇ ਜਗ੍ਹਾ ਤੇ ਫੜੇ ਗਏ ਸੀ। ਇਹਨਾਂ ਨੇ ਠਹਿਰ ਮਿਲੀ ਉਹਨਾਂ ਨੂੰ। ਪੰਜਾਬ ਪੁਲਿਸ ਦਾ ਕੁਛ ਦਸਤਾ ਗੱਡੀਆਂ ਲੈ ਕੇ ਜੀ ਉੱਥੇ ਰਾਜਗੀਰੀ ਵੱਲ ਨੂੰ ਚਾਲੇ ਪਾਤੇ ਉਹਨਾਂ ਨੇ ਜੀ। ਉਹ ਜਦੋਂ ਉੱਥੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਵੀ ਮਿਲੇ ਅਜੈਬ ਸਿੰਘ ਨੂੰ, ਅਜੈਬ ਸਿੰਘ ਉਹਨਾਂ ਨੇ ਦੱਸਿਆ ਵੀ ਭਾਈ ਵੀ ਐਂ ਕਰਕੇ ਤੁਹਾਡੇ ਬੰਦੇ ਫੜੇ ਗਏ ਨੇ, ਤੁਹਾਡਾ ਨਾਂ ਲਿਓ। ਕਹਿੰਦੀ ਜੀ ਦੇਖੋ, ਕਹਿੰਦਾ ਗੁਰਦੁਆਰਾ ਸਾਹਿਬ ਹੈਗਾ ਜੀ, ਇੱਥੇ ਸੰਗਤ ਆਉਂਦੀ, ਜਿਹੜਾ ਆਉਂਦਾ ਮੈਂ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਣਾ, ਜਿੰਨੀ ਮੇਰੀ ਸਮਰੱਥਾ ਹੈਗੀ ਆ ਰੁਕਣ ਵਾਸਤੇ, ਜੋ ਮੇਰੇ ਕੋਲੇ ਹੈ ਉਹ ਮੈਂ ਕਰਦਾ। ਉਹ ਕਹਿੰਦੇ ਵੀ ਤੁਹਾਨੂੰ ਫੜ ਕੇ ਲਿਜਾਣਾ ਹੈ। ਪੰਜਾਬ ਪੁਲਿਸ ਦਾ ਤੁਸੀਂ ਉਸ ਸਮੇਂ ਦੇਖੋ ਵੀ ਜਿਸ ਤਰ੍ਹਾਂ ਦਾ ਤਰੀਕਾਕਾਰ ਸੀਗਾ, ਵੀ ਬੰਦੇ ਚੱਕ ਕੇ ਗੈਪ ਮਾਰਦੇ ਨੇ, ਲਾਪਤਾ ਕਰਦੇ ਨੇ, ਜਾਂ ਤਸ਼ੱਦਦ ਕਰਨਾ, ਉਹ ਮਤਲਬ ਜਗ ਜ਼ਹਿਰ ਉਹਦੇ ਬਾਰੇ ਕੋਈ ਦੱਸਣ ਦੀ ਲੋੜ ਨਹੀਂ ਹੈ। ਪਰ ਮਹਾਰਾਜ ਦੀ ਬਖਸ਼ਿਸ਼ ਦੇਖੋ ਕਿੰਨੀ ਹੋਈ। ਉਹਨਾਂ ਨੇ ਦੱਸਿਆ ਵੀ ਜੇ ਤੁਸੀਂ ਮੈਨੂੰ ਫੜ ਕੇ ਲੈ ਗਏ ਵੀ ਗੁਰਦੁਆਰਾ ਸਾਹਿਬ 'ਚ ਸਿੱਖ ਸੰਗਤ ਨਹੀਂ ਹੈ, ਇਹ ਗੁਰਦੁਆਰਾ ਸਾਹਿਬ ਦੀਆਂ ਮੁਸ਼ਕਲਾਂ ਦੱਸੀਆਂ ਵੀ ਇੱਥੇ ਮੈਂ ਬਹੁਤ ਔਖ ਨੇ ਗੁਰਦੁਆਰਾ ਸਾਹਿਬ ਬਣਾਇਆ ਹੈ, ਜੇ ਇੱਥੋਂ ਮੈਂ ਚਲੇ ਗਏ ਗੁਰਦੁਆਰਾ ਸਾਹਿਬ ਸਥਾਨਕ ਲੋਕਾਂ ਨੇ ਢਾਹ ਦੇਣਾ। ਪੰਜਾਬ ਪੁਲਿਸ ਦੇ ਬੰਦੇ ਜਿਹੜੇ ਉਹਨਾਂ ਨੂੰ ਫੜਨ ਗਏ ਜਾਂ ਮਾਰਨ ਗਏ, ਉਹ ਬੰਦੇ ਆਉਣ ਲੱਗੇ ਉਸ ਸਿੰਘ ਨੂੰ ਆਪਦੇ ਕੋਲੋਂ ਪਿਸਤੌਲ ਤੇ ਗੋਲੀ ਸਿੱਕਾ ਦੇ ਕੇ। ਇਹ ਮਹਾਰਾਜ ਦੀ ਬਖਸ਼ਿਸ਼ ਸੀ ਵੀ ਉਹ ਸਾਰੀਆਂ ਚੀਜ਼ਾਂ ਕਰਕੇ ਉਹ ਚੀਜ਼ਾਂ ਇੰਨੀਆਂ ਖੜ ਗਈਆਂ ਕਿ ਉਹ ਗੁਰਦੁਆਰਾ ਸਾਹਿਬ ਹੁਣ ਤੁਸੀਂ ਉੱਥੇ ਜਾਓ, ਉੱਥੇ ਬਹੁਤ ਸੋਹਣੀ ਉਹ ਇਮਾਰਤ ਬਣੀ ਹੋਈ ਆ, ਉੱਥੇ ਰੁਕਣ ਦਾ ਪ੍ਰਬੰਧ ਹੈਗਾ, ਜੋ ਵੀ ਦੁਨੀਆ ਦੇ ਹਿਸਾਬ ਨਾਲ ਸੁੱਖ ਸਹੂਲਤਾਂ ਹੈਗੀਆਂ ਉੱਥੇ ਹੁਣ ਸਾਰੀਆਂ ਹੈਗੀਆਂ। ਪਰ ਇੱਕ ਬੰਦੇ ਨੇ ਇੱਕ ਸਿਰਫ ਟੀਨ ਦੇ ਗੁਰਦੁਆਰਾ ਸਾਹਿਬ 'ਚ ਸਾਰਾ ਕੁਛ ਕੀਤਾ। ਉਹ ਚੀਜ਼ਾਂ ਹੌਲੀ ਹੌਲੀ ਕਰਕੇ ਅੱਜ ਕਿੱਥੇ ਚਲੇ ਗਈਆਂ। ਉਹ ਇਹਨਾਂ ਸਿੰਘਾਂ ਦੀਆਂ ਸਾਖੀਆਂ ਜਾਂ ਗੱਲਾਂ ਕਰਨੀਆਂ ਬਣਦੀਆਂ ਹੈਗੀਆਂ। ਭਾਜੀ ਮੈਨੂੰ ਉਹਨਾਂ ਦਾ ਦਰਸ਼ਨ ਕਰਨ ਦਾ ਸਮਾਂ ਮਿਲਿਆ ਸੀ ਅੱਜ ਤੋਂ 10-15 ਸਾਲ ਪਹਿਲਾਂ, ਅਤੇ ਉਹ ਗੁਰਦੁਆਰਾ ਸਾਹਿਬ ਦੇ ਮੈਂ ਦਰਸ਼ਨ ਵੀ ਕੀਤੇ ਜਦੋਂ ਉਹ ਪੁਰਾਣੀ ਇਮਾਰਤ ਅਜੇ ਉਦੋਂ ਪੁਰਾਣੀ ਸੀ, ਉਹ ਨਵੀਂ ਦੀ ਮੇਰਾ ਖਿਆਲ ਗੁਰੂ ਨਾਨਕ ਨਿਸ਼ਕਾਮ ਸੇਵਾ UK ਵਾਲੇ ਉਹ ਬਣਾਉਣ ਰਹੇ ਸੀ ਇਹਨੂੰ। ਅਤੇ ਸੋ ਮੇਰੇ ਵੱਲੋਂ ਤਾਂ ਸਵਾਲਾਂ ਦੀ ਲੜੀ ਆਪ ਜੀ ਲਈ ਸਮਾਪਤ ਆ। ਸੋ ਅੰਤਲੇ ਸ਼ਬਦ ਜੋ ਆਪ ਸੰਗਤਾਂ ਨੂੰ ਸੰਬੋਧਨ ਕਰਨੇ ਚਾਹੋ, ਸੰਗਤਾਂ ਨੂੰ ਕਹਿਣੇ ਚਾਹੋ ਆਪਣੀ ਗੱਲ, ਤੇ ਤੁਸੀਂ ਕਰ ਸਕਦੇ ਜੀ। ਮੈਂ ਜੀ ਬਹੁਤਾ ਚਲੋ ਬੋਲਣ ਦੇ ਮਸਲੇ 'ਚ ਹੱਥ ਮੇਰਾ ਵੀ ਥੋੜ੍ਹਾ ਤੰਗ ਹੀ ਹੈਗਾ, ਪਰ ਮੈਂ ਕੁਛ ਗੱਲਾਂ ਸੀਗੀਆਂ ਜਿਹੜੀਆਂ ਮੈਨੂੰ ਲੱਗਦਾ ਸੀ ਕਰਨੀਆਂ ਬਣਦੀਆਂ ਸੀ, ਕਿਉਂਕਿ ਅਸੀਂ ਬਿਲਕੁਲ ਜੰਮੂ ਕਸ਼ਮੀਰ ਉੱਪਰ ਕਿਤਾਬ ਉੱਪਰ ਕੰਮ ਕਰ ਰਹੇ ਸੀ, ਬਿਲਕੁਲ ਯਾਦਾਂ 'ਚ ਤਾਜ਼ੀ ਹੈਗੀ, ਕਿਉਂਕਿ ਬਿਲਕੁਲ ਮੈਂ ਹੁਣੇ ਵੀ ਥੋੜ੍ਹਾ ਸਮਾਂ ਉੱਥੇ ਹੀ ਸੀਗਾ। ਮੈਂ ਸਿਰਫ ਇੱਕ ਥਾਂ ਦੀ ਘਟਨਾ ਸਾਂਝੀ ਕਰਨਾ ਚਾਹੁੰਦਾ ਤੁਹਾਡੇ ਨਾਲ, ਵੀ ਜਿਹਦੇ ਨਾਲ ਇਹ ਪਤਾ ਲੱਗ ਸਕੇ ਕਿ ਨਵੰਬਰ 84 'ਚ ਸਿੱਖਾਂ ਦਾ ਵਿਹਾਰ ਕਿਵੇਂ ਦਾ ਸੀ, ਗੈਰ ਸਿੱਖ ਤੁਹਾਡੇ ਬਾਰੇ ਕਿੱਦਾਂ ਸੋਚਦੇ ਸੀਗੇ, ਉਸ ਤੋਂ ਬਾਅਦ ਪੁਲਿਸ ਕਿੱਦਾਂ ਦੀ ਸੀਗੀ, ਉੱਥੋਂ ਦਾ ਜਿਹੜਾ DC ਕਹਿ ਲਓ, SSP ਕਹਿ ਲਓ, ਥਾਣੇ ਵਾਲੇ ਕਹਿ ਲੈਣ, ਜੋ ਵੀ ਸਾਰਾ ਮਹਿਕਮਾ ਕਿੱਦਾਂ ਸੋਚਦਾ ਸੀਗਾ, ਸਿੱਖਾਂ ਨੇ ਗੁਰਦੁਆਰਾ ਸਾਹਿਬ ਦੀ ਇੰਪੋਰਟੈਂਟ ਕੀ ਸੀ, ਉਹ ਸਾਰੀਆਂ ਗੱਲਾਂ ਇੱਕ ਘਟਨਾ 'ਤੇ ਸਾਰੀਆਂ ਦਰਜ ਹੈਗੀਆਂ। ਤੋ ਮੈਂ ਥੋੜ੍ਹੇ ਜਿਹੇ ਮੈਨੂੰ 10-15 ਮਿੰਟ ਲੱਗਣਗੇ, ਅਗਰ ਇੰਨਾ ਸਮਾਂ ਹੈ ਤਾਂ ਮੈਂ ਉਹ ਦੱਸ ਸਕਦਾ ਜੀ। ਸੰਗਤ ਵੱਲੋਂ ਵੀ ਬੇਨਤੀ ਆਈ ਹੈ ਕਿ ਤੁਸੀਂ ਸਾਡੇ ਨਾਲ ਹੋਰ ਇਹੋ ਜਿਹੀਆਂ ਘਟਨਾਵਾਂ ਸਾਂਝੀਆਂ ਕਰੋ, ਹੋਰ ਸਾਖੀਆਂ ਸੰਗਤ ਨਾਲ ਸਾਂਝੀਆਂ ਕਰੋ ਜੀ। ਠੀਕ। ਵਾਹਿਗੁਰੂ ਦੀ ਕਿਰਪਾ ਹੋਈ ਵੀ ਜਦੋਂ ਇਹ ਨਵੰਬਰ 84 ਹੋਇਆ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਦੋਂ ਜੰਮੂ ਕਸ਼ਮੀਰ 'ਚ ਸਭ ਤੋਂ ਜ਼ਿਆਦਾ ਰੋਸ ਮਾਰਚ ਜੰਮੂ ਕਸ਼ਮੀਰ 'ਚ ਨਿਕਲੇ। ਉਹਨਾਂ ਰੋਸ ਮਾਰਚਾਂ 'ਚ ਜੰਮੂ 'ਚ 6 ਸਿੱਖ, ਮਤਲਬ ਉਦੋਂ 100 ਤੋਂ ਜ਼ਿਆਦਾ ਸਿੱਖ ਫੜੇ ਗਏ ਸੀਗੇ ਜੰਮੂ ਦੇ, ਉਹ ਜੇਲ੍ਹ 'ਚ ਰੱਖੇ ਗਏ ਸੀ ਉੱਥੇ ਸ਼੍ਰੀਨਗਰ। ਉਹਨਾਂ ਨੇ ਸਾਨੂੰ ਗੱਲ ਦੱਸੀ, ਉਹ ਕਹਿੰਦੇ ਜਦੋਂ ਅਸੀਂ ਜੇਲ੍ਹ 'ਚ ਸੀਗੇ ਤੇ ਉਦੋਂ ਮਤਲਬ ਜੁਲਾਈ ਮਹੀਨੇ 'ਚ ਜਦੋਂ ਮਹਾਰਾਜ ਜੀ ਸੰਗਰਾਂਦ ਦਾ ਦਿਹਾੜਾ ਆਉਂਦਾ, ਉੱਥੇ ਅਸੀਂ ਜੀ ਜੇਲ੍ਹ 'ਚ ਉਹਦਾ ਪ੍ਰਬੰਧ ਕੀਤਾ ਪ੍ਰਸ਼ਾਦੇ ਪਾਣੀ ਦਾ, ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਗੁਰਦੁਆਰਾ ਸਾਹਿਬ। ਉੱਥੇ ਸਾਰੇ ਸਿੱਖ ਬੋਲੇ ਵੀ ਇੰਦਰਾ ਗਾਂਧੀ ਨੇ ਜੋ ਕੀਤਾ ਵੀ ਸਿੱਖ ਉਹਦੀ ਕਰਨੀ ਦਾ ਉਹਨੂੰ ਫਲ ਦੇਣਗੇ। ਸਭ ਤੋਂ ਆਖਰ ਤੇ ਬੋਲਣ ਦੀ ਵਾਰੀ ਕਸ਼ਮੀਰ ਦੇ ਬਹੁਤ ਵੱਡੇ ਲੀਡਰ ਆਪਣੇ ਗਿਲਾਨੀ ਸਾਹਿਬ, ਸਭ ਤੋਂ ਆਖਰ ਤੇ ਗਿਲਾਨੀ ਸਾਹਿਬ ਦੀ ਬੋਲਣ ਦੀ ਵਾਰੀ ਸੀ। ਗਿਲਾਨੀ ਸਾਹਿਬ ਨੇ ਉੱਥੇ ਆਣ ਕੇ ਆਖਿਆ ਵੀ ਸਿੱਖੋ, ਵੀ ਤੁਸੀਂ ਜੋ ਗੱਲਾਂ ਕਰ ਰਹੇ ਆ ਉਹ ਇਤਿਹਾਸ ਦੀਆਂ ਬਾਤਾਂ ਹੈਗੀਆਂ ਸਾਰੀਆਂ, ਵੀ ਤੁਸੀਂ ਲੜੇ, ਤੁਸੀਂ ਬੰਦੇ ਮਾਰੇ, ਜੋ ਸਿੱਖਾਂ, ਪਰ ਇੰਦਰਾ ਗਾਂਧੀ ਤੁਹਾਡੇ ਤੋਂ ਮਰਨੀ ਨਹੀਂ ਹੈਗੀ, ਕਿਉਂਕਿ ਉਹਦੀ ਜੋ ਦੁਨਿਆਵੀ ਮੱਤ ਹੁੰਦੀ, ਉਹਦੀ ਸਿਕਿਉਰਿਟੀ ਬਹੁਤ ਜ਼ਿਆਦਾ
ਜ਼ਿਆਦਾ ਇੰਟੈਲੀਜੈਂਸ ਇੰਨੀ ਜ਼ਿਆਦਾ ਹੈਗੀ ਆ, ਜੋ ਮਤਲਬ ਦੁਨਿਆਵੀ ਨੁਕਤੇ ਨਜ਼ਰ ਹੁੰਦੇ ਆ ਕਿਸੇ ਬੰਦੇ ਨੂੰ ਬਚਾਉਣ ਵਾਸਤੇ, ਉਹ ਸਾਰੇ ਗਿਲਾਨੀ ਸਾਹਿਬ ਨੇ ਗਿਣਾਏ। ਉਹ ਕਹਿੰਦੇ ਮਨ ਨੂੰ ਮਤਲਬ ਬਣਾਉਣ ਵਾਸਤੇ ਗੱਲਾਂ ਠੀਕ ਹੈ ਵੀ ਅਸੀਂ ਬਦਲਾ ਲੈ ਲਾਂਗੇ ਜਾਂ ਅਸੀਂ ਕੁਛ ਕਰ ਲਾਂਗੇ। ਚਲੋ ਮਹਾਰਾਜ ਦੀ ਬਖਸ਼ਿਸ਼ ਹੋਈ। ਉਹ ਕਹਿੰਦੇ ਵੀ ਸਾਨੂੰ ਚੰਗੀ ਤਰ੍ਹਾਂ ਯਾਦ ਆ ਵੀ ਅਸੀਂ 5-6 ਸਿੰਘ ਜੇਲ੍ਹ 'ਚ ਬੈਠੇ, ਉਸ ਦਿਨ ਅਸੀਂ ਕਹਿੰਦੇ ਰਾਜਮਾਂਹ ਚੌਲ ਬਣਾਏ, ਅਸੀਂ ਛਕਣ ਹੀ ਲੱਗੇ ਸੀਗੇ ਤੇ ਕਹਿੰਦੇ ਵੀ ਅਸੀਂ ਬਿਲਕੁਲ ਪੰਗਤ ਬਣਾ ਕੇ ਬੈਠੇ ਹਾਂ, ਸਾਨੂੰ ਉਹ ਵਰਤਾ ਰਹੇ ਰਾਜਮਾਂਹ ਚੌਲ। ਉਧਰੋਂ ਜੇਲ੍ਹ ਵਾਲੇ ਪਾਸਿਓਂ ਗਿਲਾਨੀ ਸਾਹਿਬ ਦੇ ਹੱਥ 'ਚ ਕਹਿੰਦੇ ਖੰਡ ਵਾਲਾ ਡੱਬਾ ਫੜਿਆ, ਉਹ ਡੁੱਲਦੀ ਆ ਰਹੀ ਹੈ ਖੰਡ, ਤੇ ਉਹ ਉੱਚੀ ਉੱਚੀ ਆਵਾਜ਼ਾਂ ਦੇ ਰਿਹਾ ਵੀ ਸਰਦਾਰੋ ਵਧਾਈਆਂ, ਹੁਣ ਤੁਸੀਂ ਕਰ ਵਿਖਾਇਆ। ਸਰਦਾਰੋ ਕਹਿੰਦੇ ਸਾਨੂੰ ਪਤਾ ਨਾ ਲੱਗੇ ਵੀ ਕੀ ਹੋ ਗਿਆ, ਕੋਈ ਸਾਨੂੰ ਕੋਈ ਉੱਥੇ ਜਾਣਕਾਰੀ ਨਹੀਂ ਸੀ ਜੇਲ੍ਹ 'ਚ। ਉਹ ਕਹਿੰਦੇ ਵੀ ਅਸੀਂ ਉੱਠ ਕੇ ਬਾਹਰ ਗਏ, ਵੀ ਗਿਲਾਨੀ ਸਾਹਿਬ ਕੁਛ ਬੋਲਦੇ ਆ ਰਹੇ, ਪੁੱਛਿਆ ਉਹਨਾਂ ਨੇ, ਕਹਿੰਦੇ ਸਾਨੂੰ ਮਠਿਆਈ ਜੋ ਵੀ ਸੀ ਉਹ ਖੰਡ ਸੀ, ਉਹਨਾਂ ਨੇ ਸਾਨੂੰ ਵੰਡਾਈ। ਉਹ ਕਹਿੰਦੇ ਵਧਾਈਆਂ, ਹੁਣ ਅਸੀਂ ਕਾਹਦੀਆਂ ਵਧਾਈਆਂ, ਕਹਿੰਦੇ ਸਿੱਖੋ ਜੋ ਤੁਸੀਂ ਕਹਿੰਦੇ ਸੀਗੇ, ਤੁਸੀਂ ਕਰ ਵਿਖਾਏ, ਇੰਦਰਾ ਗਾਂਧੀ ਮਾਰਤੀ ਤੁਸੀਂ। ਉਹ ਕਹਿੰਦੇ ਵੀ ਸਾਨੂੰ ਉਦੋਂ ਇਹ ਸੁਭਾਵਿਕ ਸੀ, ਸਾਨੂੰ ਖੁਸ਼ੀ ਹੋਣੀ, ਉੱਥੇ ਜੈਕਾਰੇ ਲਾਏ ਗਏ, ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ। ਇਹ ਸੀ ਵੀ ਤੁਹਾਨੂੰ ਲੋਕ ਤੁਹਾਡੇ ਇਤਿਹਾਸ ਤੋਂ ਕਿੱਦਾਂ ਦੇਖਦੇ ਆ। ਜਿਹੜੇ ਬੰਦੇ ਇਹ ਕਹਿ ਰਹੇ ਸੀ ਵੀ ਤੁਹਾਡੇ ਤੋਂ ਇੰਦਰਾ ਗਾਂਧੀ ਮਰਨੀ ਨਹੀਂ ਹੈਗੀ, ਉਹੀ ਬੰਦੇ ਤੁਹਾਨੂੰ ਮਤਲਬ ਮਹਾਰਾਜ ਦੀ ਬਖਸ਼ਿਸ਼ ਹੋਈ ਹੈ 2 ਜਾਂ 3 ਮਹੀਨੇ ਬਾਅਦ ਉਹ ਤੁਹਾਨੂੰ ਮਿਠਾਈ ਮਿੱਠਾ ਕਰਾ ਰਹੀ, ਹਾਂ ਤੁਸੀਂ ਆਪਦੀ ਕਈ ਗੱਲ ਪਗਾਤੀ। ਮਹਾਰਾਜ ਦੀ ਬਖਸ਼ਿਸ਼ ਸੀਗੀ ਜਿਹਦੇ ਹਰੇਕ ਸਿੱਖ ਨੂੰ ਯਕੀਨ ਸੀਗਾ। ਇਹ ਯਕੀਨ ਦੀ ਗੱਲ ਹੈਗੀ ਆ ਵੀ ਜਦੋਂ ਇਹ ਜੰਮੂ ਤੋਂ ਥੋੜੀ ਦੂਰ ਪੁੰਛ ਵਾਲੇ ਪਾਸੇ ਨੂੰ ਅਗਰ ਤੁਸੀਂ ਜਾਓ, ਰਿਆਸੀ, ਤਲਵਾੜਾ ਤੇ ਸਲਾਲਾ, ਇਹ 3 ਸ਼ਹਿਰ ਪੈਂਦੇ। ਉੱਥੇ ਨਾ ਸਲਾਲਾ ਡੈਮ ਹੈਗਾ, ਜਿਹੜਾ ਇਹ 1970 ਦੇ ਆਸ-ਪਾਸ ਸਰਕਾਰ ਨੇ ਸ਼ੁਰੂ ਕੀਤਾ ਸੀ ਚਨਾਬ ਨਦੀ ਦੇ ਉੱਪਰ, ਵੀ ਜਿੱਥੇ ਉਹਨਾਂ ਨੇ ਡੈਮ ਬੰਨ੍ਹ ਕੇ ਕੁਛ ਆਪਦਾ ਬਿਜਲੀ ਪ੍ਰੋਜੈਕਟ ਲਾਉਣਾ ਸੀਗਾ। ਤੋ ਮਹਾਰਾਜ ਦੀ ਬਖਸ਼ਿਸ਼ ਰਹੀ ਆ ਵੀ ਮਤਲਬ ਇਹ ਲਗਭਗ ਤੈਅ ਹੀ ਆ ਕਿ ਸਿੱਖ ਜੋ ਵੀ ਹਿੰਦੁਸਤਾਨ 'ਚ ਹੁਣ ਖੜਿਆ, ਲਗਭਗ 80 ਤੋਂ ਪਹਿਲਾਂ ਤਾਂ ਏਦਾਂ ਹੀ ਸੀਗਾ, ਬਾਅਦ 'ਚੋਂ ਚਲੋ ਹੁਣ ਬਦਲ ਗਿਆ। ਕੋਈ ਜਿੰਨੇ ਵੀ ਕੋਈ ਥਰਮਲ ਪਲਾਂਟ ਲੱਗੇ ਆ, ਕੋਈ ਸਟੀਲ ਪਲਾਂਟ ਲੱਗੇ ਆ, ਕੋਈ ਕੋਲੇ ਦੀਆਂ ਫੈਕਟਰੀਆਂ, ਮਤਲਬ ਤੁਸੀਂ ਹਿੰਦੁਸਤਾਨ ਦੀ ਕਿਸੇ ਵੀ ਥਾਂ ਤੇ ਜਿਹੜੀ 84 ਤੋਂ ਪਹਿਲਾਂ ਚੀਜ਼ ਲੱਗੀ ਹੋਵੇ, ਉਹ ਹਰੇਕ ਥਾਂ ਸਿੱਖਾਂ ਦਾ ਹੀ ਕੰਮ, ਲਗਭਗ ਸਾਰਾ, ਲਗਭਗ ਵੀ 80% ਵਾਂਗੂ ਉਹਨੂੰ ਚਲਾਉਣ 'ਚ, ਉਹਦੇ ਟੈਕਨੀਸ਼ੀਅਨ, ਉਹਦੀ ਲੇਬਰ, ਉਹਨੂੰ ਟਰੱਕ ਚਲਾਉਣ ਵਾਲੇ ਬੰਦੇ, ਉਹਨੂੰ ਮੇਜਰਮੈਂਟ ਕਰਨ ਵਾਲੇ ਬੰਦੇ ਸਾਰੇ ਸਿੱਖ ਹੁੰਦੇ ਸੀ। ਕਿਉਂਕਿ ਮੈਂ ਪਿੱਛੇ ਜੇ ਰਾਜਸਥਾਨ ਗਿਆ ਸੀਗਾ, ਮੈਨੂੰ ਰਾਜਸਥਾਨ ਪਤਾ ਲੱਗਾ ਸੀ ਜਦੋਂ ਇੰਦਰਾ ਗਾਂਧੀ ਕਨਾਲ ਨਿਕਲੀ ਆ, ਛੋਟੇ ਤੋਂ ਲੈ ਕੇ ਮਤਲਬ ਬਿਲਕੁਲ ਹੇਠੇ ਦਰਜਲ ਤੋਂ ਲੈ ਕੇ ਟੌਪ ਕਲਾਸ ਤੱਕ ਸਾਰੇ ਜਿਹੜੇ ਉੱਥੇ ਸੀ ਉਹ ਸਾਰੇ ਸਿੱਖ ਹੀ ਸੀਗੇ। ਬਾਅਦ ਚ ਬਦਲ ਗਿਆ, ਚਲੋ ਖੈਰ। ਤੋ ਉਸ ਕਰਕੇ ਵੀ ਇਹ ਸਾਰੇ ਪ੍ਰਬੰਧ ਵਾਸਤੇ ਸਿੱਖ ਉੱਥੇ ਜਾਣ ਲੱਗ ਗਏ ਸੀ, ਵੀ ਉੱਥੇ ਸਿੱਖਾਂ ਨੂੰ ਲਿਜਾਇਆ ਗਿਆ, ਭਾਈ ਉੱਥੇ ਕਲੋਨੀਆਂ ਵਸਾਈਆਂ ਗਈਆਂ, ਤੁਸੀਂ ਇੱਥੇ ਰਹੋ, ਇਹ ਡੈਮ ਦੀ ਉਸਾਰੀ ਕਰਨੀ। ਠੀਕ, 1 ਨਵੰਬਰ 84 ਚ ਸਭ ਤੋਂ ਪਹਿਲਾਂ ਜਿਹੜਾ ਜੰਮੂ ਕਸ਼ਮੀਰ ਵਾਲੇ ਇਲਾਕੇ ਚ ਸਿੱਖਾਂ ਸਭ ਤੋਂ ਨੁਕਸਾਨ ਹੋਇਆ, ਇਸ ਸਲਾਲਾ ਜਗ੍ਹਾ ਹੀ ਹੈ ਜਿੱਥੇ ਨੁਕਸਾਨ ਹੋਇਆ। ਉਸ 'ਚ 17 ਸਿੱਖਾਂ ਦੇ ਬੰਦੇ ਸ਼ਹੀਦ ਹੋਏ। ਪਰ ਇਹ ਸਾਰੀ ਸ਼ਹੀਦੀ ਦੇ ਬਾਅਦ ਉੱਥੇ ਤੁਸੀਂ ਦੇਖੋ ਕਿ ਉਹ ਬੰਦੇ ਸ਼ਹੀਦ ਕਿਵੇਂ ਹੋਏ, ਜ਼ਿਆਦਾ ਜ਼ਰੂਰੀ ਹੈਗਾ ਵੀ ਬੰਦੇ ਦੁਨੀਆ ਤੋਂ ਆਏ, ਦੁਨੀਆ ਤੋਂ ਚਲੇ ਗਏ, ਉਹ ਮਹਾਰਾਜ ਦੀ ਰਜ਼ਾ ਹੁੰਦੀ ਆ। ਮੈਂ ਤੁਹਾਨੂੰ ਕੁਛ ਘਟਨਾਵਾਂ ਦੱਸਦਾ ਵੀ ਜਿਹਨਾਂ ਤੋਂ ਪਤਾ ਲੱਗਦਾ ਕਿ ਬੰਦਿਆਂ ਵਾਸਤੇ ਗੁਰਦੁਆਰਾ ਸਾਹਿਬ ਜਾਂ ਦੂਜੀਆਂ ਚੀਜ਼ਾਂ ਕਿੰਨੀਆਂ ਜ਼ਰੂਰੀ ਸੀਗੀਆਂ। ਉੱਥੋਂ ਦਾ ਡੀਸੀ ਸੀ ਚੱਕਰਵਰਤੀ ਡੀਸੀ, ਕਿਉਂਕਿ ਭੀੜ ਜੋਤੀਪੁਰਮ ਤੋਂ ਹਮਲਾ ਕਰਕੇ ਸਲਾਲਾ ਡੈਮ ਵਾਲੇ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਸੀ। ਡੀਸੀ ਚੱਕਰਵਰਤੀ ਉਹ ਸੀ ਜਿਹੜੇ ਸਾਨੂੰ ਭੀੜ ਨੂੰ ਆਰਗੇਨਾਈਜ਼ ਕਰਨ ਤੇ ਸਿੱਖਾਂ ਨੂੰ ਮਤਲਬ ਕਤਲ ਕਰਨ ਚ ਮੋਹਰੀ ਬੰਦੇ ਚ ਦਾ ਨਾਮ ਹੁੰਦਾ ਸੀਗਾ। ਬਾਅਦ ਚ ਜਦੋਂ ਜੰਮੂ ਵਾਲੇ ਜਿਹੜੇ ਖਾੜਕੂ ਸਿੰਘ ਸੀ ਉਹਨਾਂ ਨੇ ਇਹਦਾ ਸੋਧਾ ਲਾਉਣ ਦਾ ਵੀ ਉਦੋਂ ਹੋਇਆ, ਪਰ ਮਹਾਰਾਜ ਦੀ ਬਖਸ਼ਿਸ਼ ਜੀ ਨੂੰ ਜਿੰਨੇ ਸਾਥ ਦਿੱਤੇ ਹੁਣ ਉਹਨੇ ਭੋਗ ਕੇ ਜਾਂਦਾ ਉਹਦਾ। ਇਹਦੇ 2-3 ਵਾਰੀ ਇਹਦੇ ਕੋਸ਼ਿਸ਼ ਹੋਈ ਪਰ ਇਹ ਬਚਦਾ ਰਿਹਾ। ਚਲੋ ਮਹਾਰਾਜ ਦੀ ਰਜ਼ਾ ਜਿਹਨੂੰ ਜਿੰਨੇ ਸਾਥ ਦਿੱਤੇ ਉਦਾਂ ਹੀ ਹੋਣਾ ਹੁੰਦਾ। ਉਹ ਹੋਇਆ ਏਦਾਂ ਕਿ ਇਹਨੇ ਆਣ ਕੇ ਸਿੱਖਾਂ ਨੂੰ ਦੱਸਿਆ ਵੀ ਭਾਈ ਵੀ ਬਹੁਤ ਵੱਡੀ ਭੀੜ ਆ ਰਹੀ ਹੈ, ਮੈਂ ਇਹਨੂੰ ਰੋਕ ਨਹੀਂ ਸਕਦਾ, ਤੁਸੀਂ ਆਪਣਾ ਬਚਾਅ ਕਰ ਲਓ ਤੇ ਇੱਥੋਂ ਚਲੇ ਜਾਓ। ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ 8 ਤਰੀਕ ਦਾ ਮਹਾਰਾਜ ਦਾ ਉੱਥੇ ਗੁਰਪੁਰਬ ਸੀਗਾ, ਤੇ ਇਸ ਕਰਕੇ ਵੀ ਉਦੋਂ ਛੁੱਟੀ ਹੋਣ ਕਰਕੇ ਸਿੱਖ ਸੰਗਤ ਉੱਥੇ ਆਮ ਗੁਰਦੁਆਰਾ ਸਾਹਿਬ ਆ ਜਾਂਦੀ ਸੀਗੀ। ਤੇ ਉਹ ਗੁਰਦੁਆਰਾ ਸਾਹਿਬ ਆਣ ਕੇ ਉਹਦੀ ਸੇਵਾ ਸਫਾਈ ਕਰਨੀ, ਲੱਕੜਾਂ ਦਾ ਟਰੱਕ ਲਿਆਂਦਾ ਸੀ ਵੀ ਲੰਗਰ ਚੱਲਣਾ ਹੈਗਾ, ਵੀ ਲੱਕੜਾਂ ਲਾਉਣੀਆਂ, ਗੁਰਦੁਆਰੇ ਦੀ ਸਫਾਈ ਚੱਲੀ, ਰੰਗ ਰੋਗਨ ਚੱਲ ਰਹੇ ਸੀਗੇ ਵੀ ਮਹਾਰਾਜ ਦਾ ਗੁਰਪੁਰਬ ਆਉਣ ਵਾਲਾ। ਉੱਥੇ ਆਣ ਕੇ ਜਦੋਂ ਪਤਾ ਲੱਗਾ ਵੀ ਐਂ ਕਰਕੇ ਭੀੜ ਆ ਰਹੀ ਆ, ਉੱਥੇ ਇਹ ਫੈਸਲਾ ਹੋਇਆ ਵੀ ਕੀ ਕਰਨਾ ਹੈਗਾ। ਉੱਥੇ ਤਕਰੀਬਨ 15 ਸਿੰਘ ਗੁਰਦੁਆਰਾ ਸਾਹਿਬ ਦੇ ਅੰਦਰ ਸੀ ਉਸ ਸਮੇਂ। 15 ਸਿੰਘਾਂ ਚੋਂ 15 ਸਿੰਘ ਵਾਪਸ ਆਪਣੇ ਗੁਰਦੁਆਰਾ ਸਾਹਿਬ, ਤੁਸੀਂ ਹੁਣ ਵੀ ਜਾਓ ਗੁਰਦੁਆਰਾ ਸਾਹਿਬ ਥੱਲੇ ਉੱਪਰਲੇ ਪਾਸੇ ਕਲੋਨੀ ਹੈ ਜਿੱਥੇ ਸਿੱਖਾਂ ਦੇ ਘਰ ਸੀਗੇ, ਉਹ ਆਪਣੇ ਬੱਚਿਆਂ ਕੋਲੇ ਗਏ। ਹਰੇਕ ਨੇ ਆਪਣੇ ਪਰਿਵਾਰਾਂ ਨੂੰ, ਜਿੰਨਾ ਚ ਉਹਨੇ ਛੋਟੇ ਛੋਟੇ ਬੱਚੇ ਸੀ, ਉਹਨੇ ਆਖਿਆ ਭਾਈ ਤੁਸੀਂ ਚਲੇ ਜਾਓ, ਆਪਦਾ ਬਚਾਅ ਕਰੋ, ਕਿਸੇ ਗੈਸ ਦੇ ਘਰੇ ਲੁਕ ਜਾਓ, ਅਸੀਂ ਸਾਰੇ ਵਾਪਸ। ਉਹ ਸਾਰੇ ਦੇ ਸਾਰੇ ਬੰਦੇ ਵਾਪਸ ਗੁਰਦੁਆਰਾ ਸਾਹਿਬ ਆ ਗਏ। ਗੁਰਦੁਆਰਾ ਸਾਹਿਬ ਆਣ ਕੇ ਇਹ ਹੋਇਆ ਵੀ ਮਹਾਰਾਜ ਦਾ ਪਹਿਲੇ ਸਰੂਪ ਲਿਜਾਏ ਜਾਣ। ਉਹ ਕਹਿੰਦੇ ਵੀ ਉੱਥੇ ਸਾਨੂੰ ਦੱਸਿਆ ਬੰਦਿਆਂ ਨੇ ਵੀ ਜਦੋਂ ਉਹ ਸੁੱਖ ਆਸਣ ਮਹਾਰਾਜ ਦੀ ਅਰਦਾਸ ਬੇਨਤੀਆਂ ਕਰ ਰਹੇ ਸੀਗੇ ਵੀ ਮਹਾਰਾਜ ਨੂੰ ਸੁੱਖ ਆਸਣ ਕਰਕੇ ਵੀ ਕਿਸੇ ਹੋਰ ਜਗ੍ਹਾ ਤੇ ਲੈ ਕੇ ਜਾਣਾ ਹੈਗਾ, ਉਹਨੇ ਟਾਈਮ ਨੂੰ ਭੀੜ ਚਾੜ ਆਈ। ਪਹਿਲਾਂ ਇਹ ਹੋਇਆ ਸੀ ਭਾਈ ਵੀ ਤੁਸੀਂ ਮਹਾਰਾਜ ਸਰੂਪ ਏਦਾਂ ਹੀ
ਲੈ ਚੱਲੋ, ਪਰ ਇਹ ਹੋਇਆ ਵੀ ਨਹੀਂ, ਜੋ ਮਹਾਰਾਜ ਦੇ ਸੁੱਖ ਆਸਣ ਕਰਨ ਦੀ ਮਰਿਆਦਾ ਹੈਗੀ ਉਹ ਪੂਰੀ ਕਰਕੇ ਫੇਰ ਹੀ ਸਰੂਪ ਉੱਥੇ ਲਿਆਏ ਜਾਣਗੇ। ਉਹ ਮਹਾਰਾਜ ਅਰਦਾਸ ਬੇਨਤੀ ਸ਼ੁਰੂ ਹੋਈ, ਮਰਿਆਦਾ ਚੱਲੀ, ਪਰ ਉਹਨੇ ਟਾਈਮ ਨੂੰ ਭੀੜ ਚੜ੍ਹ ਕੇ ਗੁਰਦੁਆਰਾ ਸਾਹਿਬ ਤੇ ਆ ਗਈ। ਉਸ ਸਮੇਂ ਮੈਂ ਇੱਕ ਸਿੰਘ ਸ਼ਹੀਦ ਆ ਸਤਨਾਮ ਸਿੰਘ ਦੇ ਅਸੀਂ ਭੈਣ ਜੀ ਉਹਨਾਂ ਨੂੰ ਮਿਲੇ ਸੀ, ਉਹਨਾਂ ਦੇ ਉਹ ਵੀ ਉੱਥੇ ਸੀ ਉਸ ਸਮੇਂ ਨਵੰਬਰ 84 ਮੌਕੇ। ਉਹਨਾਂ ਦੇ ਜਿਹੜੇ ਭੈਣ ਜੀ ਦੇ ਘਰ ਵਾਲੇ ਸੀ ਉਹ ਵੀ ਨਵੰਬਰ 84 ਮੌਕੇ ਸੀ। ਉਹ ਜਦੋਂ ਅਸੀਂ ਉਹਨੂੰ ਮਿਲਣ ਲੱਗੇ ਉਹਨਾਂ ਨੂੰ ਕੈਂਸਰ ਸੀਗਾ, ਉਹ ਉਹਨਾਂ ਨੂੰ ਗਲੇ ਦਾ ਕੈਂਸਰ ਸੀ, ਉਹ ਬੋਲ ਨਹੀਂ ਸਕਦੇ ਸੀਗੇ, ਪਰ ਉਹਨਾਂ ਨੇ ਸਾਨੂੰ ਸਾਰੀ ਜਾਣਕਾਰੀ, ਅਸੀਂ ਉਹਨੂੰ ਪੁੱਛਦੇ ਸੀ, ਉਹ ਕਾਪੀ ਤੇ ਸਾਨੂੰ ਲਿਖ ਕੇ ਦੱਸ ਦਿੰਦੇ ਸੀ ਵੀ ਇਦਾਂ ਹੋਇਆ, ਜਾਂ ਆਪਦੀ ਘਰ ਵਾਲੀ ਨੂੰ ਥੋੜਾ ਸਮਝਾ ਦਿੰਦੇ ਸੀ, ਉਹ ਸਾਨੂੰ ਦੱਸ ਦਿੰਦੇ ਸੀ ਵੀ ਕਿੱਦਾਂ ਗੱਲ ਕਰਨੀ। ਉਹਨੇ ਸਾਨੂੰ ਦੱਸਿਆ ਕਿ ਸਤਨਾਮ ਸਿੰਘ ਦੀ ਉਮਰ ਉਦੋਂ ਕੋਈ 21-22 ਸਾਲ ਦੀ ਸੀਗੀ। ਉਹ 1981 ਚ ਸੰਤਾਂ ਨੂੰ ਮਿਲਿਆ ਸੀ, ਸੰਤਾਂ ਨੂੰ ਮਿਲਣ ਤੋਂ ਬਾਅਦ ਉਹਨੇ ਅੰਮ੍ਰਿਤ ਛਕ ਲਿਆ ਸੀਗਾ। ਬਹੁਤ ਪੱਕਾ ਨਿਤਨੇਮੀ ਸੀਗਾ। ਇਸ ਪੱਕੇ ਨਿਤਨੇਮ ਕਰਕੇ ਜਾਂ ਉਹਦੇ ਦਿੱਖ ਕਰਕੇ, ਸੰਤਾਂ ਨੂੰ ਮਿਲਣ ਕਰਕੇ, ਉਹਦੇ ਉੱਥੇ ਲੋਕਲ ਬੰਦਿਆਂ ਨਾਲ ਵੈਸੇ ਵੀ ਕਈਆਂ ਗੱਲਾਂ ਕਰਕੇ ਟਕਰਾ ਰਹਿੰਦਾ ਸੀ। ਚਲੋ ਉਹਨੇ ਕਹਿੰਦੇ, ਉਹਨਾਂ ਦੇ ਇੱਕ ਭੈਣ ਜੀ ਨੇ ਸਾਨੂੰ ਗੱਲ ਦੱਸੀ ਵੀ, ਕਹਿੰਦੇ ਅਸੀਂ ਉਹਨੂੰ ਪੁੱਛਿਆ ਵੀ, ਕਿਉਂਕਿ ਬਹੁਤ ਨਿਤਨੇਮੀ ਸੀ, ਸੰਤਾਂ ਨਾਲ ਜੁੜਿਆ ਸੀ, ਅਸੀਂ ਉਹਨੂੰ ਪੁੱਛਿਆ ਵੀ ਉਹਨੇ ਆਪਣੇ ਜਿਹੜੇ ਭੈਣ ਜੀ ਦੇ ਉਹਨਾਂ ਦੇ ਬੱਚੇ ਸੀ ਛੋਟੇ, ਨੂੰ ਸਾਖੀਆਂ ਸੁਣਾਉਂਦਾ ਹੁੰਦਾ ਸੀਗਾ ਵੀ 18ਵੀਂ ਸਦੀ ਦੀਆਂ ਵੀ ਸਿੱਖ ਕਿਵੇਂ ਲੜਦੇ ਸੀ। ਕਹਿੰਦੇ ਅਸੀਂ ਉਹਨੂੰ ਪੁੱਛਿਆ ਵੀ ਇਹ ਤੁਸੀਂ ਜਿਵੇਂ ਸਾਖੀਆਂ ਸੁਣਾ ਰਹੇ ਆ ਬੰਦਿਆਂ ਦੀਆਂ, ਵੀ ਏਦਾਂ ਬੰਦੇ ਭੁੱਖੇ ਪਾਣੀ ਵੀ ਐਂ ਕਿਵੇਂ ਲੜ ਲੈਂਦੇ। ਉਹ ਕਹਿੰਦਾ ਭੈਣ ਜੀ ਵੀ ਬਖਸ਼ਿਸ਼ ਹੁੰਦੀ ਆ, ਇਹ ਨਾਮ ਸਿਮਰਨ ਨਾਲ ਹੁੰਦੀ ਆ, ਜਦੋਂ ਗੁਰੂ ਖੁਸ਼ ਹੋ ਜਾਂਦਾ ਬਖਸ਼ਿਸ਼ ਕਰ ਦਿੰਦਾ, ਬੰਦੇ ਭੁੱਖੇ ਪਾਣੀ ਇੰਨੀਆਂ ਭੀੜਾਂ ਸਾਹਮਣੇ ਲੜ ਲੈਂਦੇ ਆ। ਉਹ ਕਹਿੰਦੇ ਸਾਨੂੰ ਨਹੀਂ ਪਤਾ ਸੀਗਾ ਵੀ ਮਹਾਰਾਜ ਦੀ ਬਖਸ਼ਿਸ਼ ਅਸੀਂ ਅੱਖੀ ਦੇਖਾਂਗੇ। ਉਹ ਸਤਨਾਮ ਸਿੰਘ ਨੂੰ ਜਦੋਂ ਪਤਾ ਲੱਗਾ, ਉਹ ਆਪਦੀ ਭੈਣ ਘਰੇ ਸੀਗਾ, ਉਹ ਸਭ ਤੋਂ ਪਹਿਲੇ ਬੰਦਿਆ ਸੀ ਜਿਹੜਾ ਗੁਰਦੁਆਰਾ ਸਾਹਿਬ ਪਹੁੰਚਿਆ। ਗੁਰਦੁਆਰਾ ਸਾਹਿਬ ਪਹੁੰਚ ਗਏ, ਉੱਥੇ ਖੜ ਗਿਆ ਵੀ ਮੈਂ ਮਹਾਰਾਜ ਦੀ ਅਦਬ ਸਤਿਕਾਰ ਵਾਸਤੇ ਰਹਿਣਾ। ਇਹਨਾਂ ਦੀ ਇੱਕ ਸਾਨੂੰ ਹੋਰ ਉੱਥੇ ਗੱਲ ਦੱਸੀ ਸਤਨਾਮ ਸਿੰਘ ਹੁਣਾਂ ਬਾਰੇ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਨੂੰ ਸਥਾਨਕ ਲੋਕਾਂ ਨੇ ਆਖਿਆ, ਕੋਈ ਸੰਤਾਂ ਦੀ ਸ਼ਹੀਦੀ ਹੋ ਗਈ, ਉਹਨਾਂ ਨੇ ਸਤਨਾਮ ਸਿੰਘ ਨੂੰ ਮਿਹਣਾ ਮਾਰਿਆ ਵੀ ਅਸੀਂ ਤੇਰਾ ਪਿਓ ਮਾਰਤਾ। ਉਹ ਕਹਿੰਦਾ ਕੋਈ ਗੱਲ ਨਹੀਂ, ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਨਗੇ, ਤੁਹਾਡੀ ਮਾਂ ਮਾਰਾਂਗੇ। ਨਵੰਬਰ 31 ਅਕਤੂਬਰ ਨੂੰ ਜਦੋਂ ਇੰਦਰਾ ਗਾਂਧੀ ਦਾ ਸੋਧਾ ਲੱਗਾ, ਸਤਨਾਮ ਸਿੰਘ ਉਹਨਾਂ ਬੰਦਿਆਂ ਕੋਲ ਵਾਪਸ ਗਿਆ, ਉਹਨੂੰ ਲਲਕਾਰ ਕੇ ਆਖਿਆ ਵੀ ਅਸੀਂ ਆਪਦੀ ਕਰ ਵਿਖਾਈ, ਅਸੀਂ ਤੁਹਾਡੀ ਮਾਂ ਮਾਰਤੀ ਜੇ ਤੁਸੀਂ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਉਹ ਸਤਨਾਮ ਸਿੰਘ ਹੁਣੀ ਉਸ ਗੁਰਦੁਆਰਾ ਸਾਹਿਬ ਦੇ ਅੰਦਰ ਰਹੇ, ਮੁਕਾਬਲਾ ਕੀਤਾ। ਇਹਨਾਂ ਦੀ ਭੈਣ ਜੀ ਨੇ ਸਾਨੂੰ ਦੱਸਿਆ ਵੀ ਇਹ ਭੀੜ ਤਕਰੀਬਨ ਸਵੇਰੇ 9-9:30 ਵਜੇ ਗੁਰਦੁਆਰਾ ਸਾਹਿਬ ਪਹੁੰਚ ਗਈ ਸੀ ਤੇ ਇਹ ਹਮਲਾ ਸ਼ਾਮ ਤੱਕ ਚੱਲਿਆ। 15 ਦੇ 15 ਸਿੰਘ ਅੰਦਰ ਸ਼ਹੀਦ ਲੜ ਕੇ ਸ਼ਹੀਦ ਹੋਏ। ਉਹਨਾਂ ਚੋਂ ਸਤਨਾਮ ਸਿੰਘ ਦੀ ਭੈਣ ਸਾਨੂੰ ਦੱਸਿਆ ਵੀ ਸਾਨੂੰ ਸ਼ਾਮ ਤੱਕ ਜਿੰਨਾ ਚਿਰ ਸਿੰਘ ਜਿਉਂਦੇ ਰਹੇ, ਸਾਨੂੰ ਜਕਾਰੇ ਲੱਗਦੇ ਸੁਣੀ ਗਏ। ਕਿ ਇੰਨੀ ਵੱਡੀ ਭੀੜ ਜਿਹਦੀ ਗਿਣਤੀ ਮਤਲਬ ਤੁਸੀਂ 1000 ਕਹਿ ਲਓ, 2000 ਕਹਿ ਲਓ, 1500 ਕਹਿ ਲਓ, ਜੋ ਵੀ ਕਿਆਸ ਸਕਦੇ ਵੀ, ਮਤਲਬ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬਸ ਲੋਕ ਹੀ ਸੀ। ਉਹਨਾਂ ਕੋਲੇ ਬੰਦੂਕਾਂ ਸੀਗੀਆਂ, ਗੋਲੀਆਂ ਚਲਾ ਰਹੇ ਸੀਗੇ, ਪੈਟਰੋਲ ਬੰਬ ਸੀਗੇ, ਜੋ ਮਤਲਬ ਸਾਧਨ ਸੀ ਉਹ ਸਭ ਕੁਝ ਸੀ। ਉਹ ਅੰਦਰ ਬੰਦੇ ਬਿਲਕੁਲ ਇੱਕ ਸ਼੍ਰੀ ਸਾਹਿਬ ਉਹਨਾਂ ਕੋਲ, ਹੋਰ ਕੁਛ ਵੀ ਨਹੀਂ। ਉਹ 15 ਦੇ 15 ਬੰਦੇ ਅੰਦਰ ਜਕਾਰੇ ਲਾਉਂਦੇ ਹੋਏ ਅਦਬ ਸਤਿਕਾਰ ਵਾਸਤੇ ਸ਼ਹੀਦ ਹੋਏ। ਇਹ ਭੈਣ ਜੀ ਉਹਨਾਂ ਨੇ ਸਾਨੂੰ ਇਹ ਗੱਲ ਆਖੀ ਵੀ, ਕਹਿੰਦੇ ਵੀ ਅਸੀਂ ਸਾਡੇ ਵਾਸਤੇ ਉਹ ਘੱਲੂਘਾਰਾ ਸੀਗਾ, ਵੀ ਸਾਨੂੰ ਉਦਣ ਪਤਾ ਲੱਗਾ ਵੀ ਜਿਹੜੀ ਸਾਡਾ ਭਰਾ ਸਾਨੂੰ ਸਾਡੇ ਬੱਚਿਆਂ ਨੂੰ ਸਾਖੀਆਂ ਸੁਣਾਉਂਦਾ ਸੀਗਾ ਬਈ ਬਖਸ਼ਿਸ਼ ਕੀ ਹੁੰਦੀ ਆ, ਸ਼ਹੀਦ ਹੋਣਾ ਕੀ ਹੋ ਜਾਂਦਾ, ਵੀ ਸਾਡੇ ਅੱਖੀ ਸਾਹਮਣੇ ਅਸੀਂ ਦੇਖਿਆ, ਸਾਡੇ ਵਾਸਤੇ ਉਹ ਘੱਲੂਘਾਰਾ ਸੀਗਾ। ਔਰ ਸਾਡੇ ਭਰਾ ਉਹਦੇ ਵਿੱਚ ਬਹੁਤ ਪੱਖ ਚੋਂ ਬਹੁਤ ਸਰਖਰੂ ਹੋ ਕੇ ਨਿਕਲੀ, ਸਾਡੇ ਵਾਸਤੇ ਮੰਨਣ ਦੀ ਗੱਲ ਹੈਗੀ ਆ। ਔਰ ਇਹ ਭੈਣ ਜੀ ਨੇ ਹੁਣ ਇੱਕ ਗੱਲ ਦੱਸੀ, ਬੰਦੇ ਕਿਸ ਤਰ੍ਹਾਂ ਦੇ ਹੋਣਗੇ ਵੀ ਇਹਨਾਂ ਦੇ ਜਿਨ੍ਹਾਂ ਦੇ ਘਰੇ ਠਹਿਰ ਸੀ, ਉਹਦਾ ਨਾਮ ਸ਼ਾਮ ਲਾਲ ਸੀਗਾ, ਉਹ ਪੰਜਾਬ ਤੋਂ ਹੀ ਸੀਗੇ, ਹਿੰਦੂ ਸੀਗੇ, ਉਹਨਾਂ ਦੇ ਘਰੇ ਇਹ ਲੁਕੇ ਹੋਏ ਸੀ। ਸ਼ਾਮ ਨਾਲ ਬਹੁਤ ਵਧੀਆ ਬੰਦੇ ਸੀਗੇ। ਉਹਨੇ ਭੈਣ ਜੀ ਉਹਨਾਂ ਨੂੰ ਜਾ ਕੇ ਆਖਿਆ ਵੀ ਇੰਝ ਕਰੋ ਵੀ ਤੁਸੀਂ ਤਾਂ ਚਲੋ ਜੋ ਹੁਣ ਉਹਨਾਂ ਨਾਲ ਹੋਣਾ ਹੋ ਗਿਆ, ਭੀੜ ਜਿੰਨੀ ਹੈ ਵੀ ਇਹ ਤੁਹਾਡਾ ਨੁਕਸਾਨ ਕਰ ਦੇਣਗੇ ਤੁਹਾਡੇ ਜਵਾਕਾਂ ਦਾ, ਕਿਉਂਕਿ ਜਵਾਕ ਵੱਡੇ, ਇਹਨਾਂ ਦੇ ਕੇਸ ਕਤਲ ਕਰ ਦੋ ਫਿਰ ਪਤਾ ਨਹੀਂ ਲੱਗਦਾ। ਇਹ ਭੈਣ ਜੀ ਨੇ ਬਹੁਤ ਜ਼ੁਰਤ ਨਾਲ ਆਖਿਆ ਵੀ ਸਾਡੇ ਭਰਾ ਜਿੰਨੀ ਚੜ੍ਹਦੀ ਕਲਾ ਨਾਲ ਸ਼ਹੀਦ ਹੋਏ, ਸਾਡੇ ਵਾਸਤੇ ਨਮੋਸ਼ੀ ਦੀ ਗੱਲ ਹੋ ਜੂ ਵੀ ਜੇ ਸਿਰਫ ਜਾਨ ਬਚਾਉਣ ਵਾਸਤੇ ਮੈਂ ਆਪਦੇ ਬੱਚਿਆਂ ਦੇ ਕੇਸ ਕਤਲ ਕਰਵਾਉਣਾ। ਉਹ ਕਹਿੰਦੇ ਜੋ ਹੁਣ ਉਹ ਮਹਾਰਾਜ ਦੀ ਰਜ਼ਾ ਹੈਗੀ, ਜੇ ਮਹਾਰਾਜ ਇਹਨਾਂ ਨੂੰ ਜ਼ਿੰਦਗੀ ਬਖਸ਼ੀ ਆ ਤਾਂ ਉਹ ਬਚ ਜਾਣਗੇ, ਨਹੀਂ ਬਖਸ਼ੀ ਕੇਸ ਕਤਲ ਕੀਤਾ ਕਿ ਇਹਨਾਂ ਨੇ ਅਮਰ ਹੋ ਜਾਣਾ, ਮੈਂ ਕੇਸ ਨਹੀਂ ਕਤਲ ਕਰਵਾਉਣੀ ਹੈਗੀ। ਇੰਨੇ ਵਿਖੜੇ ਸਮੇਂ 'ਚ ਵੀ ਸਿੱਖਾਂ ਨੇ, ਜਿਨ੍ਹਾਂ ਦੇ ਸਾਹਮਣੇ 17 ਬੰਦੇ ਬਿਲਕੁਲ ਮਾਰੇ ਜਾ ਚੁੱਕੇ ਆ, ਉਹ ਬੰਦਿਆਂ ਨੇ ਕੇਸ ਨਹੀਂ ਕਤਲ, ਉਹਨੇ ਬਿਲਕੁਲ ਛੋਟੇ ਬੱਚੇ, ਦੁਨਿਆਵੀ ਤਰੀਕੇ ਦੇਖਿਆ ਜਾਵੇ ਬੱਚੇ ਸਭ ਤੋਂ ਪਿਆਰੇ ਹੁੰਦੇ ਮਾਵਾਂ ਨੂੰ, ਪਰ ਉਹਨਾਂ ਨੇ ਆਖਿਆ ਵੀ ਨਹੀਂ ਸ਼ਹੀਦ ਹੋਣਾ ਮਨਜ਼ੂਰ ਆ ਪਰ ਬੱਚਿਆਂ ਦੇ ਕੇਸ ਕਤਲ ਨਹੀਂ ਕਰਵਾਉਣੇ। ਹੁਣ ਤੁਸੀਂ ਇਹ ਦੇਖੋ ਵੀ ਇਹ ਗੱਲ ਮਤਲਬ ਜਦੋਂ ਆਪਾਂ ਇਹ ਗੱਲਾਂ ਬੰਦੇ ਮਤਲਬ ਹੁਣ 84 ਬਾਰੇ ਜਿਹੜੀ ਦੁੱਖ ਵਾਲੀ ਗੱਲ ਇਹੀ ਹੁੰਦੀ ਆ, ਜਦੋਂ ਬੰਦੇ ਗੱਲ ਕਰਦੇ ਸੀ ਤਾਂ ਸਾਡੇ ਬੰਦੇ ਮਾਰੇ ਗਏ ਜੀ, ਅਸੀਂ ਲੁੱਟੇ ਗਏ ਜੀ, ਆਹ ਹੋ ਗਿਆ ਜੀ। ਮੰਨਦੇ ਆ ਵੀ ਸਿੱਖਾਂ ਨੁਕਸਾਨ ਹੋਇਆ, ਕੋਈ ਦੋ ਰਾਏ ਨਹੀਂ ਹੈ, ਪਰ ਬੰਦੇ ਕਿੰਨੀ ਚੜ੍ਹਦੀ ਕਲਾ ਨਾਲ ਰਹੇ। ਇਹ 15 ਦੇ 15 ਬੰਦੇ ਉਹ ਬੰਦੇ ਸੀਗੇ ਜਿਹੜੇ
ਬਚ ਸਕਦੇ ਸੀ। ਜੇ ਆਪਾਂ ਜਾਨੀ ਤੌਰ ਤੇ ਕਹਿੰਦਾ ਬਹੁਤ ਆਰਾਮਦਾਰੀ ਨਾਲ ਬਚ ਸਕਦੇ ਸੀ। ਇਹਨਾਂ ਨੂੰ ਪਾਰੋ ਪੀੜੇ ਸਿੱਧਾ ਕਹਿੰਦੀ ਸੀ ਤੁਸੀਂ ਗੁਰਦੁਆਰਾ ਸਾਹਿਬ ਛੱਡ ਕੇ ਚਲੇ ਜਾਓ, ਤੁਹਾਡੀ ਜਾਨ ਬਖਸ਼ੀ ਹੋ ਜੂਗੀ। ਉਹ ਦਾਅਵੇ ਕਰਦੇ ਸੀ, ਉਹ ਸਹੁੰਆਂ ਖਾਂਦੇ ਸੀ ਵੀ ਤੁਸੀਂ ਇੱਥੋਂ ਚਲੇ ਜਾਓ, ਪਰ ਇਹ ਬੰਦਾ 'ਚ ਇੱਕ ਬੰਦਾ ਨਹੀਂ ਨਿਕਲਿਆ। ਹੁਣ ਤੁਸੀਂ ਦੇਖੋ ਉੱਥੇ ਇੱਕ ਗੁਰਨਾਮ ਸਿੰਘ ਸੀ, ਉਹਨਾਂ ਦਾ ਪਿੰਡ ਖਨੂਰ ਸਾਹਿਬ ਦੇ ਨੇੜੇ ਆ। ਉਹਨਾਂ ਦੇ ਪਰਿਵਾਰ ਨੂੰ ਅਸੀਂ ਮਿਲਣ ਗਏ ਤਾਂ ਉਹਦੀ ਤਸਵੀਰ ਦੇਖਿਓ, ਬਜ਼ੁਰਗ ਸੀਗੇ, ਮਤਲਬ ਜਦੋਂ ਇਹਨੇ ਤਸਵੀਰ ਉਹਨਾਂ ਦੇ ਘਰੇ ਲੱਗੀ ਸੀ, ਉਹਨਾਂ ਦਾ ਦਾੜਾ ਕਾਫ਼ੀ ਚਿੱਟਾ ਸੀ, ਮਤਲਬ ਉਹ 60 ਸਾਲ ਦੇ ਕਰੀਬ ਵਾਂਗੂ ਉਹਨਾਂ ਦੀ ਉਮਰ ਸੀਗੀ। ਇਹ ਪਹਿਲੇ ਬੰਦੇ ਸੀਗੇ ਜਦੋਂ ਮਤਲਬ ਹੋ ਗਏ ਭੀੜ ਆ ਗਈ ਆ ਵੀ ਤੁਸੀਂ ਗੁਰਦੁਆਰਾ ਸਾਹਿਬ 'ਚ ਰੁਕਣਾ ਹੈ, ਤੁਸੀਂ ਹਮਲਾ ਕਰਨਾ, ਉਹਦਾ ਜਵਾਬ ਦੇਣਾ। ਇਹ ਪਹਿਲੇ ਬੰਦੇ ਬਜ਼ੁਰਗ ਸੀ, ਸਭ ਤੋਂ ਜ਼ਿਆਦਾ ਬਜ਼ੁਰਗ ਬੰਦੇ ਗੁਰਨਾਮ ਸਿੰਘ ਹੋਣੀ ਸੀਗੇ, ਜਿਨ੍ਹਾਂ ਨੇ ਸ਼੍ਰੀ ਸਾਹਿਬ ਲੈ ਕੇ ਸਭ ਤੋਂ ਪਹਿਲਾਂ ਭੀੜ ਦੇ ਬਾਹਰ ਨਿਕਲੇ ਔਰ ਇਕੱਲੇ ਬੰਦੇ ਨੇ ਕਰੀਬਨ 1 ਘੰਟੇ ਦੇ ਕਰੀਬ ਵਾਂਗੂ ਭੀੜ ਗੁਰਦੁਆਰਾ ਸਾਹਿਬ ਦੇ ਨੇੜੇ ਨਹੀਂ ਆਉਣ ਦਿੱਤੀ। ਫਿਰ ਜੋ ਭੀੜ ਨੂੰ ਲੱਗਾ ਵੀ ਇਹਨੂੰ ਨੇੜਿਓਂ ਨਹੀਂ ਮਾਰਿਆ ਜਾ ਸਕਦਾ, ਕਿਉਂਕਿ ਨੇੜੇ ਨਹੀਂ ਆਉਣ ਦਿੰਦੇ ਸੀ ਉਹ, ਭੀੜ ਨੇ ਦੂਰੋਂ ਪੱਥਰਬਾਜ਼ੀ ਕਰਕੇ ਜ਼ਖਮੀ ਕਰਤੇ, ਜ਼ਖਮੀ ਕੀਤੇ ਹੋਇਆਂ ਨੂੰ ਆਣ ਕੇ ਉਹਨਾਂ ਨੇ ਸ਼ਹੀਦ ਕੀਤਾ। ਬਾਕੀ ਜਦੋਂ ਇੱਕ ਸਿੰਘ ਬਾਹਰ ਨਿਕਲਦਾ ਸੀ ਮੁਕਾਬਲਾ ਕਰਦਾ ਸੀ, ਦੂਜੇ ਅੰਦਰੋਂ ਕੁੰਡਾ ਬੰਦ ਕਰ ਲੈਂਦੇ ਸੀ। ਭੀੜ ਕਾਫੀ ਮਤਲਬ ਦੁਪਹਿਰ ਤੱਕ ਇਦਾਂ ਹੀ ਜੱਦੋ-ਜਹਿਦ ਚੱਲ ਰਹੀ। ਫਿਰ ਉੱਥੇ ਜਿਹੜਾ ਟਰੱਕ ਸੀਗਾ ਬਾਲਣ ਵਾਲਾ, ਭੀੜ ਨੇ ਉਹ ਬੂਹੇ 'ਚ ਮਾਰਿਆ, ਬੂਹਾ ਭੰਨਣ ਦੀ ਕੋਸ਼ਿਸ਼ ਕੀਤੀ, ਫਿਰ ਛੱਤਾਂ ਪੱਟੀਆਂ, ਅੰਦਰ ਧੂੰਆਂ ਕੀਤਾ, ਅੰਦਰ ਗੋਲੀਆਂ ਚਲਾਈਆਂ। ਮਤਲਬ 12-13 ਸਿੰਘ ਜਿਹੜੇ ਬਚੇ ਉਹ ਬਾਅਦ ਸ਼ਾਮ ਨੂੰ ਆਖਰ ਤੱਕ ਜੈਕਾਰੇ ਲਾਉਂਦੇ ਹੋਏ ਉੱਥੇ ਸ਼ਹੀਦ ਹੋਏ। ਉਹਨਾਂ 'ਚ ਇੱਕ ਬੀਬੀ ਹੈਗੀ, ਉਹਨਾਂ ਨੇ ਸਾਨੂੰ ਇਹ ਦੱਸੀ ਗੱਲ ਵੀ ਬਿਲਕੁਲ ਉਹਨਾਂ ਦਾ ਘਰ ਵਾਲਾ ਸ਼ਹੀਦ ਹੋਇਆ ਸੀ ਉਹਨਾਂ ਦਾ, ਉਹ ਬਿਲਕੁਲ ਸਾਹਮਣੇ ਸੀਗੇ। ਉਹ ਇੱਕ ਗੈਰ ਸਿੱਖ ਬੰਦਾ ਸੀਗਾ, ਸੂਰਮਾ ਸਿੰਘ, ਉਹ ਰਾਜਪੂਤ ਸੀ, ਉਹਦਾ ਨਾਂ ਸੂਰਮਾ ਸਿੰਘ ਸੀ। ਉਹਨਾਂ ਦੇ ਛੱਤ ਤੇ ਸੀ, ਉਹ ਛੱਤ ਤੋਂ ਸਭ ਕੁਝ ਦੇਖ ਰਹੇ ਸੀ। ਉਹਨਾਂ ਦਾ ਘਰ ਵਾਲਾ ਉਸ ਲੜਾਈ 'ਚ ਸ਼ਹੀਦ ਹੋਇਆ, ਸ਼ਹੀਦ ਰਤਨ ਸਿੰਘ ਸੀ ਉਹਨਾਂ ਦਾ ਨਾਂ। ਉਹਨਾਂ ਦਾ ਉੱਥੇ ਅਗਰ ਕਲੋਨੀ ਵਜੇ 113 ਨੰਬਰ ਘਰ ਸੀਗਾ ਜੀ ਬਲਾਕ 'ਚ ਉਹਨਾਂ ਦਾ। ਉਹਨਾਂ ਦੀ ਸਿੰਘਣੀ ਨੇ ਸਾਨੂੰ ਦੱਸਿਆ ਵੀ ਸਾਨੂੰ ਮਤਲਬ ਸਾਡੇ ਸਾਹਮਣੇ ਸਾਡਾ ਪਰਿਵਾਰ ਜਦੋਂ ਸ਼ਹੀਦ ਹੋਇਆ, ਉਹ ਸਾਡੇ ਪਿਤਾ ਜੀ ਸ਼ਹੀਦ ਹੋਏ, ਪਰਿਵਾਰ ਨੂੰ ਜਦੋਂ ਅਸੀਂ ਮਿਲਣ ਗਏ, ਉਹ ਕਹਿੰਦੇ ਸਾਡੇ ਵਾਸਤੇ ਇਦੂ ਮਾਣ ਦੀ ਗੱਲ ਨਹੀਂ ਕੋਈ ਹੈ। ਉਹਨਾਂ ਦੇ ਜਦੋਂ ਅਸੀਂ ਮਿਲਣ ਗਏ ਉਹਨਾਂ ਦੇ ਪਿੰਡ, ਉਹਨਾਂ ਦੇ ਬੇਟੇ ਨੂੰ ਅਸੀਂ ਮਿਲੇ, ਉਹਨਾਂ ਦਾ ਬੇਟਾ ਕਹਿੰਦਾ ਵੀ ਤੁਸੀਂ ਇੰਝ ਕਰੋ ਵੀ ਜੇ ਤੁਹਾਡੇ ਕੋਲ ਸਮਾਂ ਹੈ ਤੁਸੀਂ ਕੱਲ੍ਹ ਨੂੰ ਆਇਓ, ਵੀ ਮੈਂ ਆਪਦੀਆਂ ਭੈਣਾਂ ਨੂੰ ਵੀ ਬੁਲਾ ਲਾਂ। ਉਹਨਾਂ ਦੀ 2-3 ਭੈਣਾਂ ਸੀ, ਉਹ ਆਈਆਂ, ਉਹਨਾਂ ਦੀ ਮਾਤਾ ਆਈ, ਸਾਰੀ ਸਾਨੂੰ ਗੱਲਬਾਤ ਦੱਸੀ ਜੋ ਆਪਾਂ ਅੱਗੇ ਕਰ ਹਟੇ, ਬੰਦੇ ਕਿਸ ਤਰ੍ਹਾਂ ਲੜੇ, ਕਿਸ ਤਰ੍ਹਾਂ ਸ਼ਹੀਦ ਹੋਏ ਨਾ। ਉਹ ਕਹਿੰਦੇ ਵੀ ਸਾਨੂੰ ਇਹ ਜੇ ਉਹਨਾਂ ਦੀ ਬੱਚਿਆਂ ਦੇ ਸ਼ਬਦ ਸੀ, ਜੇ ਸਾਡਾ ਉੱਥੋਂ ਬਾਪੂ ਬਚ ਕੇ ਆ ਜਾਂਦਾ ਸਾਨੂੰ ਬਹੁਤ ਨਮੋਸ਼ੀ ਹੋਣੀ ਸੀ, ਵੀ ਅਸੀਂ ਬੜੇ ਮਾਣ ਨਾਲ ਫਕਰ ਨਾਲ ਗੱਲ ਕਰਨੀ ਸਾਡਾ ਬਾਪੂ ਉੱਥੇ ਸ਼ਹੀਦ ਹੋ ਗਿਆ। ਉਹ ਮਤਲਬ ਉਹਨਾਂ ਵਾਸਤੇ, ਪਰਿਵਾਰਾਂ ਵਾਸਤੇ ਗੱਲਾਂ ਕਿੰਨੀਆਂ ਵੱਡੀਆਂ ਹੈਗੀਆਂ। ਜਦੋਂ ਆਪਾਂ ਨਵੰਬਰ 84 ਦੀ ਗੱਲ ਕਰਦੇ ਹਾਂ, ਵੀ ਇਹ ਪੱਖ ਜ਼ਰੂਰ ਰੱਖਣਾ ਚਾਹੀਦਾ, ਬੰਦੇ ਕਿੰਨੀ ਚਾਹਤ ਸੀਗੇ। ਉਹਨੂੰ ਹੁਣ ਵੀ ਤੁਸੀਂ ਜਾਓ ਵੀ ਤੁਸੀਂ ਸ਼ਹੀਦ ਉਹਨੂੰ ਪੁੱਛੋ ਵੀ ਉਹ ਕਹਿੰਦੇ ਨਹੀਂ, ਜੇ ਸਾਨੂੰ ਕਹਿੰਦੇ ਉਹਨੂੰ ਇਹ ਗੱਲ ਸਾਨੂੰ ਆਖੀ ਵੀ ਜੇ ਬਚ ਕੇ ਆ ਜਾਂਦੇ ਸਾਨੂੰ ਬੜੀ ਨਮੋਸ਼ੀ ਹੋਣੀ ਸੀਗੀ। ਉਹ 15 ਦੇ 15 ਸਿੰਘ ਅੰਦਰ ਸ਼ਹੀਦ ਹੋਏ ਆ, ਮਤਲਬ ਸਾਡੇ ਵਾਸਤੇ ਤੋਂ ਵੱਡੀ ਗੱਲ ਨਹੀਂ ਹੈ। ਦੁਨਿਆਵੀ ਤੌਰ ਤੇ ਮਤਲਬ ਉਹ ਬੱਚੇ ਛੋਟੇ ਸੀਗੇ, ਉਹ ਸਦਾ ਹੀ ਘਾਟਾ ਰਹਿਣਾ, ਪਿਓ ਸਿਰ ਤੇ ਨਹੀਂ ਹੈ ਜਾਂ ਆਰਥਿਕ ਮਸਲੇ, ਉਹ ਸਦਾ ਹੀ ਆਪਦੀ ਥਾਂ ਤੇ ਆ, ਪਰ ਜਿਹਨੂੰ ਬਖਸ਼ਿਸ਼ ਮੰਨਦੇ ਉਹ ਇਸੇ ਚੀਜ਼ ਨੂੰ ਬਖਸ਼ਿਸ਼ ਮੰਨਦੇ ਵੀ ਅਸੀਂ ਭਾਈ ਵੀ ਚੜ੍ਹਦੀ ਕਲਾ 'ਚ ਸਾਡਾ ਪਰਿਵਾਰ ਸ਼ਹੀਦ ਹੋਇਆ। ਇਹ ਸਾਰੀਆਂ ਗੱਲਾਂ ਦੇ ਨਾਲ ਤੁਸੀਂ ਹੋਰ ਗੱਲਾਂ ਦੇਖੋ, ਸਰਕਾਰ ਦਾ ਪੈਂਤੜਾ ਕਿਸ ਤਰੀਕੇ ਦਾ ਸੀਗਾ। ਉਸ ਗੁਰਦੁਆਰਾ ਸਾਹਿਬ ਦੇ ਵਿਹੜੇ 'ਚ 15 ਸਿੱਖਾਂ ਦੀਆਂ ਲਾਸ਼ਾਂ ਮਿਲੀਆਂ ਸੀਗੀਆਂ। ਸ਼ਾਮ ਨੂੰ ਕੁਝ ਸਿੱਖ ਪਰਿਵਾਰ ਬੀਬੀਆਂ ਹੀ ਆਈਆਂ, ਉਹਨਾਂ 'ਚ ਇੱਕ ਉਹਦੇ ਕੇਸ ਹੈ ਨਹੀਂ ਸੀ, ਉਹ ਸ਼ੁਰੂ ਤੋਂ ਹੀ ਹੈ ਨਹੀਂ ਸੀ, ਉਹ ਬੰਦਾ ਸਤਨਾਮ ਸਿੰਘ ਸੀ, ਉਹ ਵੀ ਮਾਝੇ 'ਚੋਂ ਕਿਸੇ ਇਲਾਕੇ ਦਾ ਸੀ, ਉਹ ਗੁਰਦਾਸਪੁਰ ਏਰੀਏ ਦਾ ਸੀ। ਤਾਂ ਉਹ 3, 4, 5 ਬੀਬੀਆਂ ਆਈਆਂ, ਨਾਲ ਛੋਟੇ ਬੱਚੇ ਆਏ। ਜਦੋਂ ਗੁਰਦੁਆਰਾ ਸਾਹਿਬ ਆਏ, ਗੁਰਦੁਆਰਾ ਸਾਹਿਬ 'ਚ ਲਾਸ਼ਾਂ ਹੀ ਪਈਆਂ ਸੀ, ਕੋਈ ਕਿੱਥੇ ਖਿਲਰੀ ਪਈ ਸੀ, ਕੋਈ ਕਿੱਥੇ ਖਿਲਰੀ। ਉਹ ਕਹਿੰਦੇ ਅਸੀਂ ਬਿਲਕੁਲ ਇੱਕ ਵਾਰੀ ਬਹੁਤ ਸ਼ੌਕ 'ਚ ਚਲੇ ਗਏ, ਪਰ ਜਦੋਂ ਅਸੀਂ ਅੰਦਰ ਗਏ ਉਦੋਂ ਜਿਹੜਾ ਮਹਾਰਾਜ ਦਾ ਤਖ਼ਤ ਸੀਗਾ ਸੁੱਖ ਆਸਣ ਵਾਲਾ, ਉਹਦੇ ਤੇ ਮਹਾਰਾਜ ਦੇ ਸਰੂਪ ਸੜ ਰਹੇ ਸੀ। ਉਹਦੇ ਕੋਈ ਸਰੂਪ ਸੜ ਗਏ ਸੀ, ਕੁਛ ਇੱਕ ਸਰੂਪ ਬਚਿਆ। ਮਤਲਬ ਬੰਦਿਆਂ ਨੇ ਜਿਹੜੇ ਪਰਿਵਾਰ ਜਿਨ੍ਹਾਂ ਦੇ ਘਰ ਵਾਲੇ ਜਾਂ ਪਿਓ ਸ਼ਹੀਦ ਹੋ ਗਏ, ਉਹਨੇ ਸਭ ਤੋਂ ਪਹਿਲਾਂ ਜਿਹੜਾ ਮਹਾਰਾਜ ਦਾ ਇੱਕ ਸਰੂਪ ਜਿਹਦਾ ਕੁਛ ਨੁਕਸਾਨਿਆ ਗਿਆ ਸੀ ਹਿੱਸਾ, ਉਹਨੂੰ ਬਚਾਇਆ। ਉਹਨੂੰ ਬਚਾਉਣ ਤੋਂ ਬਾਅਦ ਉਹਨੂੰ ਇੱਕ ਸੁਰੱਖਿਅਤ ਥਾਂ ਤੇ ਕਿਸੇ ਦੇ ਘਰੇ ਰੱਖਿਆ। ਉਦੋਂ ਬਾਅਦ ਲਾਸ਼ਾਂ ਦੀ ਸੰਭਾਲ ਕੀਤੀ। ਸਭ ਤੋਂ ਪਹਿਲਾਂ ਮਹਾਰਾਜ ਨੂੰ ਸੁੱਖ ਆਸਣ ਤੋਂ ਲੈ ਕੇ ਉਹ ਸਰੂਪ ਨੂੰ ਬਜ਼ੁਰਗ ਨੇ ਸਾਨੂੰ ਦੱਸਿਆ ਵੀ ਸਾਡੀ ਬੜੀ ਇੱਛਾ ਸੀ ਅਸੀਂ ਪੰਜਾਬ ਲੈ ਜਾਈਏ, ਪਰ ਉਹ ਚਲੋ ਮਹਾਰਾਜ ਦੀ ਬਖਸ਼ਿਸ਼ ਜੋ ਉਸ ਸਰੂਪ ਨਾਲ ਹੋਇਆ ਵੀ ਉਹ ਬਾਅਦ ਚੋਂ ਕਮੇਟੀਆਂ ਕੋਲੇ ਚਲੇ ਗਿਆ। ਉਹ ਕੀ ਹੋਇਆ ਉਹਦੇ ਕਹਿੰਦੇ ਸਾਨੂੰ ਪਤਾ ਨਹੀਂ ਹੈ, ਬਾਅਦ ਚੋਂ ਪੰਜਾਬ ਆ ਗਏ ਸੀ ਉਹ ਬੰਦੇ। ਉਹਨੇ ਪਰ ਮਹਾਰਾਜ ਸਭ ਤੋਂ ਪਹਿਲਾਂ ਸਰੂਪ, ਉਦੋਂ ਬਾਅਦ ਜਿਹੜੇ ਸਿੱਖ ਸ਼ਹੀਦ ਹੋਏ ਉਹਨਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਇੱਕ ਥਾਂ ਤੇ, ਕਿਸੇ ਦੇ ਮੂੰਹ ਸਾਫ਼ ਕੀਤੇ, ਬੰਦੇ ਪਛਾਣੇ ਗਏ, ਕਿਉਂਕਿ ਰੌੜਾ ਮਾਰ ਕੇ ਮਰੇ ਪਏ ਬੰਦਿਆਂ ਦੇ ਉੱਪਰ ਵੀ ਰੌੜਾਂ ਮਾਰੀਆਂ, ਨਿਸ਼ਾਨ ਸਾਹਿਬ ਤੋੜ ਕੇ, ਮੈਕ ਮਾਰ ਕੇ, ਬਹੁਤ ਬੁਰਾ ਹਾਲ ਕੀਤਾ ਗਿਆ ਸੀ। ਬੰਦੇ ਨੇ ਆਪਦੀ ਪੂਰੀ ਖੁੰਦਕ ਕੱਢੀ ਇੱਕ ਦਿਨ ਦੀ ਉੱਥੇ। ਉਹ ਲਾਸ਼ਾਂ ਜਦੋਂ ਉੱਥੇ ਪਈਆਂ ਸੀਗੀਆਂ, ਉਹਨਾਂ ਨੇ ਲਾਸ਼ਾਂ ਸਿੱਧੀਆਂ ਕਰਨ ਤੋਂ ਬਾਅਦ ਬਾਕੀ ਪਰਿਵਾਰਾਂ ਨੇ ਆਣ ਕੇ ਉਹ ਦੇਖਿਆ। ਉੱਥੇ ਬਾਅਦ 'ਚ ਸ਼ਾਮ ਨੂੰ ਕਹਿੰਦੇ ਫੌਜ ਆ ਗਈ, ਫੌਜ ਨੇ ਆਖਿਆ ਵੀ ਤੁਸੀਂ ਹੁਣ ਇੱਕ ਵਾਰੀ ਚਲੇ ਜਾਓ, ਹਾਲਾਤ ਖਰਾਬ ਹੋਏ, ਲਾਸ਼ਾਂ ਦੀ ਜ਼ਿੰਮੇਵਾਰੀ ਸਾਡੀ, ਸਵੇਰੇ ਤੁਹਾਨੂੰ ਅਸੀਂ ਤੁਹਾਡੀਆਂ ਲਾਸ਼ਾਂ ਮੋੜ ਦਾਂਗੇ, ਜਿੰਨੇ ਵੀ ਸਿੰਘ ਉੱਥੇ ਸ਼ਹੀਦ ਹੋਏ।
ਬੀਬੀਆਂ ਸੀਗੀਆਂ ਵਿਚਾਰੀਆਂ ਆਖੇ ਲੱਗ ਗਈਆਂ ਫੌਜ। ਸਤਨਾਮ ਸਿੰਘ ਇਕੱਲਾ ਬੰਦਾ ਸੀ ਜਿਹਦੇ ਕੇਸ ਹੈ ਨਹੀਂ ਸੀ, ਉੱਥੇ ਰੁਕ ਗਿਆ। ਸਵੇਰੇ ਪੁਲਿਸ ਨੇ ਕੀ ਕੀਤਾ ਵੀ 13 ਸਰੀਰ ਉੱਥੋਂ ਚੱਕ ਕੇ ਲੈ ਗਏ, ਸਿਰਫ 2 ਸਰੀਰ ਬਚੇ। ਜਦੋਂ ਸਵੇਰੇ ਰੌਲਾ ਪਿਆ ਉਹ ਕਹਿੰਦੇ ਨਹੀਂ ਇੱਥੇ ਬੰਦੀ 2 ਸ਼ਹੀਦ ਹੈ, ਤੁਸੀਂ 15 ਬੰਦੇ ਕਿੱਦਾਂ ਆਖ ਰਹੇ? ਹਾਲਾਂਕਿ ਉੱਥੇ 2 ਬੰਦੇ 17 ਬੰਦੇ ਸ਼ਹੀਦ, 2 ਬੰਦੇ ਕਿਸੇ ਹੋਰ ਜਗ੍ਹਾ ਤੇ ਹੋਏ ਸੀਗੇ। ਉਹ ਕਹਿੰਦੇ ਵੀ 15 ਹੀ ਤੁਸੀਂ 15 ਤੁਸੀਂ ਝੂਠ ਬੋਲ ਰਹੇ। ਮਤਲਬ ਬੰਦੇ ਕਿੱਡੀ ਬੇਸ਼ਰਮੀ ਨਾਲ ਮੁੱਕਰ ਸਕਦੇ ਆ ਕਿ ਜਿਨ੍ਹਾਂ ਦੇ ਸਾਹਮਣੇ ਉਹਨਾਂ ਨੇ ਆਪਦੇ ਪਰਿਵਾਰ ਵਾਲੇ ਦੇਖਣ ਨੂੰ ਕਹਿ ਰਹੇ ਤੁਸੀਂ ਝੂਠ ਬੋਲ ਰਹੇ ਕਿ ਇੱਥੇ ਬੰਦੇ ਤਾਂ ਮਰੇ ਨਹੀਂ ਹੈਗੇ। ਤੇ ਉਹ 2 ਬੰਦੇ ਸੀਗੇ, ਚਲੋ ਉਹਨਾਂ ਸਾਰਿਆਂ ਦਾ ਮੁੜ ਕੇ ਇਕੱਠਾ ਸੰਸਕਾਰ ਹੋਇਆ। ਕਿਸੇ ਨੂੰ ਪਰਿਵਾਰ ਨੂੰ ਕੋਈ ਫੁੱਲ ਨਹੀਂ ਦਿੱਤੇ, ਕੋਈ ਨਿਸ਼ਾਨੀਆਂ ਕੱਪੜਾ ਬਚਿਆ, ਉਹ ਵੀ ਬਹੁਤ ਰੌਲਾ ਪਾਉਣ ਤੋਂ ਬਾਅਦ ਇਕੱਠੇ ਸੰਸਕਾਰ ਹੋਏ, ਉਹਨਾਂ ਦੇ ਫੁੱਲ ਇਕੱਠੇ ਵਿਸਰਜਨ ਕਰ ਦਿੱਤੇ ਗਏ। ਤੇ ਪਰਿਵਾਰ ਨੂੰ ਕਿਸੇ ਨੂੰ ਕੱਪੜਾ ਮਿਲ ਗਿਆ, ਕਿਸੇ ਪੈਂਟ ਸ਼ਰਟ ਮਿਲ ਗਈ, ਕਿਸੇ ਨੂੰ ਕੋਈ ਦਸਤਾਰ, ਹਜੇ ਪਰਿਵਾਰਾਂ ਕੋਲ ਉਦਾਂ ਹੀ ਸਾਂਭੇ ਪਏ ਆ। ਵੀ ਬੰਦੇ ਕਿਸ ਬੇਸ਼ਰਮੀ ਤੱਕ ਸਰਕਾਰਾਂ ਜਾ ਸਕਦੀਆਂ ਕਿ ਜਿਨ੍ਹਾਂ ਦੇ ਮਤਲਬ ਸਵੇਰੇ ਰਾਤ ਨੂੰ ਤੁਸੀਂ ਬੰਦੇ ਮਾਰਿਆ, ਸਵੇਰੇ ਤੁਸੀਂ ਇੰਨੀ ਬੇਸ਼ਰਮੀ ਨਾਲ ਮੁੱਕਰ ਜਾਓ, ਕੋਈ ਪੁੱਛਣ ਵਾਲਾ ਨਹੀਂ ਹੈ ਇੱਥੇ। ਅਗਰ ਜੇ ਉੱਥੇ ਸਤਨਾਮ ਸਿੰਘ ਹੁਣੀ ਨਾ ਹੁੰਦੇ ਤਾਂ ਕੋਈ ਵੱਡੀ ਗੱਲ ਨਹੀਂ ਹੈ ਸੀ ਵੀ ਬਾਕੀ ਬੰਦਿਆਂ ਨੂੰ ਰਫਾ ਦਫਾ ਕਰ ਦਿੰਦੇ। ਪਰ ਉਹ ਬੰਦੇ ਦੀ ਇਹ ਮਤਲਬ ਮਹਾਰਾਜ ਦੀ ਬਖਸ਼ਿਸ਼ ਉਹਦੇ ਤੇ ਵੀ ਹੋਈ ਆ। ਬਾਕੀ ਪਰਿਵਾਰਾਂ ਨੇ ਬਹੁਤ ਉੱਥੇ ਜ਼ੋਰ ਲਾਇਆ ਵੀ ਨਹੀਂ ਸਾਡੇ ਇੰਨੇ ਬੰਦੇ ਸੀ, ਅਸੀਂ ਆਪਦੇ ਅੱਖੀ ਦੇਖੇ ਆ ਵੀ ਸਾਡੇ ਬੰਦੇ ਲਿਆਓ ਕਿੱਥੇ, ਨਹੀਂ ਤਾਂ ਉਹ ਸਾਰਾ ਮਾਮਲਾ ਏਦਾਂ ਹੀ ਮਤਲਬ ਕਾਗਜ਼ ਰਫਾ ਦਫਾ ਹੋ ਜਾਣਾ ਸੀਗਾ। ਵੀ ਬੰਦੇ ਇੰਨੀ ਸਰਕਾਰ ਇੰਨੀ ਬੇਸ਼ਰਮੀ ਤੱਕ ਵੀ ਚਲੇ ਜਾਂਦੀ। ਇਹ ਮਤਲਬ ਸਾਰੀਆਂ ਚੀਜ਼ਾਂ ਵੀ ਬੰਦੇ ਕਿੰਨੀ ਬੇਸ਼ਰਮੀ ਤੱਕ ਚਲੇ ਜਾਂਦੇ ਆ। ਔਰ ਉਹ 'ਚ ਤੁਸੀਂ ਕਮਾਲ ਦੀ ਗੱਲ ਦੇਖੋ, ਇੰਨੇ ਔਖੇ ਸਮੇਂ 'ਚ ਮਤਲਬ ਜਦੋਂ ਤੁਹਾਡੇ ਇੱਥੇ 15 ਬੰਦੇ ਸ਼ਹੀਦ ਹੋ ਗਏ ਆ, ਇਹਨਾਂ ਪਰਿਵਾਰਾਂ ਨੇ ਦੱਸਿਆ ਵੀ ਸਾਡੇ ਕੋਲੇ ਬਿਲਕੁਲ ਕੁਛ ਨਹੀਂ ਸੀ। ਪਰ ਜਿੱਦਣ ਇਹ ਸਲਾਲਾ ਗੁਰਦੁਆਰਾ ਸਾਹਿਬ 8 ਤਰੀਕ ਨੂੰ ਗੁਰਪੁਰਬ ਮਨਾਇਆ ਗਿਆ, ਉੱਥੇ ਮਹਾਰਾਜ ਦਾ ਪਹਿਲੇ ਪਾਤਸ਼ਾਹੀ ਦਾ, ਸ਼ਾਮ ਨੂੰ ਦੇਗ ਵਰਤਾਈ ਗਈ। ਉਹਨੂੰ ਹਾਲਾਤ ਜਿਵੇਂ ਦੇ ਸੀ ਉਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਦੇਗ ਵਰਤਾਈ ਗਈ, ਕੀਰਤਨ ਹੋਇਆ, ਠੀਕ, ਪੋਥੀ ਸਾਹਿਬ ਤੋਂ ਪਾਠ ਹੋਇਆ, ਬੰਦੇ ਆਪਦੇ ਕੁਆਟਰਾਂ ਚਲੇ ਗਏ। ਇਹ ਸਾਨੂੰ ਸਾਰੇ ਪਰਿਵਾਰਾਂ ਨੇ ਇਹ ਗੱਲ ਦੱਸੀ ਵੀ ਉੱਥੇ ਗੁਰਦੁਆਰਾ ਸਾਹਿਬ ਬੰਦ ਸੀ, ਕੋਈ ਨਹੀਂ ਸੀਗਾ, ਪਰ ਉੱਥੇ ਸਾਨੂੰ ਜਕਾਰੇ ਲੱਗਣ ਦੀ ਆਵਾਜ਼ ਸੁਣਦੀ ਰਹੀ ਕਿ ਸਾਨੂੰ ਲੱਗਦਾ ਸੀ ਸਾਡੇ ਸ਼ਹੀਦ ਸਿੰਘ ਉੱਥੇ ਜਕਾਰੇ ਲਾ ਰਹੇ, ਵੀ ਸਾਨੂੰ ਉਹ ਬਹੁਤ ਦਿਲ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਸੀ। ਇਸੇ ਤਰ੍ਹਾਂ ਇਹ ਸਲਾਲਾ ਡੈਮ ਹੈਗੇ, ਉਹਦੇ ਨਾਲ ਹੀ ਬਿਲਕੁਲ ਰਿਆਸੀ ਤੇ ਤਲਵਾੜਾ ਵਾਲੀ ਪਾਸਾ ਹੈਗਾ। ਤਲਵਾੜੇ ਵੀ ਬਹੁਤ ਨੁਕਸਾਨ ਹੋਇਆ, ਗੁਰਦੁਆਰਾ ਸਾਹਿਬ ਦਾ ਹੋਇਆ। ਉੱਥੇ ਸੀ ਹਰਬੰਸ ਸਿੰਘ ਹੋਣੀ, ਉਹ ਮੁੱਖ ਉੱਥੋਂ ਦੇ ਚੀਫ ਇੰਜੀਨੀਅਰ ਸੀ। ਉਹ ਸਾਰਾ ਕੰਮ ਉਹਨੇ ਦੇਖ ਰੇਖ 'ਚ ਹੀ ਹੋ ਰਿਹਾ ਸੀ। ਇਹ ਸਾਨੂੰ ਗੱਲ ਉਹਨੇ ਹਰਬਖਸ਼ ਸਿੰਘ ਉਹਨਾਂ ਨੂੰ ਅਸੀਂ ਮਿਲੇ ਸੀਗੇ, ਹਰਬੰਸ ਸਿੰਘ ਹੋਣੀ, ਉਹਨਾਂ ਨੇ ਇਹ ਗੱਲ ਦੱਸੀ ਸੀ ਵੀ ਕਹਿੰਦੇ ਵੀ ਬਾਕੀ ਸਾਰੀ ਘਟਨਾ ਤੇ ਏਦਾਂ ਹੀ ਭੀੜ ਆਈ, ਨੁਕਸਾਨ ਹੋਇਆ, ਉਹ ਸਾਰਾ ਆਪਾਂ ਅੱਗੇ ਵੀ ਗੱਲਾਂ ਕਰ ਚੁੱਕੇ ਹਾਂ। ਪਰ ਜਦੋਂ 8 ਤਰੀਕ ਨੂੰ ਉਹ ਜਿਹੜਾ ਇਹ ਸਲਾਲਾ ਡੈਮ ਵਾਲਾ ਕੈਂਪ ਸੀਗਾ ਉੱਥੇ ਰੁਕੇ ਸੀਗੇ, 8 ਤਰੀਕ ਨੂੰ ਇਹ ਹੋਇਆ ਵੀ ਮਹਾਰਾਜ ਦਾ ਗੁਰਪੁਰਬ ਆ ਰਿਹਾ, ਆਪਾਂ ਨੂੰ ਮਨਾਉਣਾ ਚਾਹੀਦਾ। ਉਹ ਚਲੋ ਇਹ ਗੱਲ ਹੋਈ ਵੀ ਮਹਾਰਾਜ ਦਾ ਆਪਣੇ ਕੋਲ ਸਰੂਪ ਨਹੀਂ ਹੈ, ਚਲੋ ਕਿਸੇ ਸਿੰਘਾਂ ਕੋਲੇ 5 ਗ੍ਰੰਥੀ ਸੀਗੀ। ਕੈਂਪ ਦੇ ਵਿੱਚ ਉਹਨਾਂ ਨੇ ਉੱਥੇ ਲੰਗਰ ਪਕਾਇਆ, ਆਏ ਗਏ ਨੂੰ ਲੰਗਰ ਛਕਾਇਆ। ਉਦੋਂ ਬਾਅਦ ਮਹਾਰਾਜ ਦਾ ਗੁਰਪੁਰਬ ਮਨਾਇਆ ਤੇ ਉੱਥੇ ਹਰਬੰਸ ਸਿੰਘ ਕੋਲੇ ਕੁਛ ਬੰਦੇ ਆਏ ਲੋਕਲ, ਜਿਨ੍ਹਾਂ 'ਚ ਉਹਨਾਂ ਦੇ ਮਿੱਤਰਚਾਰੇ 'ਚ ਸੀਗੇ। ਉਹ ਕਹਿੰਦੇ ਯਾਰ ਵੀ ਤੁਸੀਂ ਕਿੱਦਾਂ ਦੇ ਬੰਦੇ ਹੈਗੇ ਆ, ਵੀ ਮਤਲਬ ਤੁਹਾਨੂੰ ਤਾਂ ਆਪਦੀ ਰੋਟੀ ਦਾ ਇੱਥੇ ਮਤਲਬ ਮਸਲਾ ਖੜਿਆ ਪਿਆ, ਵੀ ਤੁਹਾਨੂੰ ਹੱਥ ਨੂੰ ਮਿਲਣੀ ਕਿ ਨਹੀਂ ਮਿਲਣੀ ਇਹ ਵੀ ਨਹੀਂ ਪਤਾ, ਵੀ ਤੁਸੀਂ ਲੰਗਰ ਲਾ ਰਹੇ ਹੋ। ਉਹ ਕਹਿੰਦੇ ਦੇਖੋ ਜੀ ਸਾਨੂੰ ਆਪਦੇ ਗੁਰੂ ਤੇ ਪੂਰਾ ਯਕੀਨ ਆ ਵੀ ਉਹਨੇ ਰੋਟੀ ਸਾਨੂੰ ਦੇ ਦੇਣੀ ਆ, ਪਰ ਅਸੀਂ ਜੇ ਮਹਾਰਾਜ ਦਾ ਗੁਰਪੁਰਬ ਮਨਾ ਰਹੇ ਹਾਂ, ਸਾਡੇ ਵਾਸਤੇ ਲਾਹਨਤ ਦੀ ਗੱਲ ਹੋਊਗੀ ਵੀ ਜੇ ਅਸੀਂ ਕਿਸੇ ਨੂੰ ਪ੍ਰਸ਼ਾਦਾ ਨਹੀਂ ਛਕਾ ਸਕਦੇ। ਇੰਨੇ ਵਿਖੜੇ ਸਮੇਂ 'ਚ ਵੀ ਬੰਦੇ ਇਸ ਤਰ੍ਹਾਂ ਦੇ ਨਾਲ ਜਿਉਂਦੇ ਰਹੇ। ਔਰ ਤੁਸੀਂ ਦੇਖੋ ਵੀ ਆਪਾਂ ਜਾ ਕੇ ਗੱਲ ਕੀਤੀ, ਸਾਰੇ ਤਰ੍ਹਾਂ ਦੇ ਪੱਖ ਹੁੰਦੇ, ਬੰਦੇ ਮਰਨ ਵਾਲੇ ਵੀ ਆਉਂਦੇ ਆ, ਬੰਦੇ ਬਚਾਉਣ ਵਾਲੇ ਵੀ ਆਉਂਦੇ ਆ। ਤਕਰੀਬਨ 10-12 ਤਰੀਕ ਨੂੰ ਇਹ ਜਿਹੜੇ ਹਰਬਖਸ਼ ਸਿੰਘ ਹੁਣਾਂ ਨਾਲ ਹਰਬੰਸ ਸਿੰਘ ਹੁਣਾਂ ਨਾਲ ਬੰਦੇ ਸੀਗੇ, ਉਹਨਾਂ ਨੂੰ ਜੰਮੂ ਸ਼ਿਫਟ ਕਰਨਾ ਸੀਗਾ। ਉੱਥੇ ਉਹਨਾਂ ਦਾ ਨਾਮ ਜਿਹੜਾ ਸੀਗਾ ਚੀਫ ਇੰਜੀਨੀਅਰ ਸਿਕਿਉਰਿਟੀ ਦਾ ਹੈੱਡ ਸੀ ਉਹ ਡੈਮ ਦੀ ਦਾ ਪੂਰਾ, ਉਹ ਬੰਦਾ ਬਹੁਤ ਵਧੀਆ, ਕੁਸ਼ੜ ਸੀ ਉਹਦਾ ਨਾਮ ਜੀ, JN ਕੁਸ਼ੜ। ਉਹ ਬੰਦੇ ਨੇ ਹਰਬੰਸ ਸਿੰਘ ਨਾਲ ਗੱਲ ਕੀਤੀ, ਭਾਈ ਤੁਹਾਨੂੰ ਅਸੀਂ ਗੱਡੀਆਂ ਲੈ ਕੇ ਜੰਮੂ ਛੱਡ ਦੇਣੇ। ਉਹ ਕਹਿੰਦੇ ਠੀਕ ਹੈ ਜੀ। ਗੱਡੀਆਂ ਉਹ ਕੈਂਪ 'ਚੋਂ ਬੰਦੇ ਪਾਏ ਗਏ, 3-4 ਗੱਡੀਆਂ ਇਕੱਠੀਆਂ ਚੱਲੀਆਂ। ਗੱਡੀਆਂ ਜਾ ਕੇ ਰਿਆਸੀ ਇੱਕ ਪੁਲ ਹੈ ਜਿੱਥੋਂ ਤੁਸੀਂ ਚਨਾਬ ਤੋਂ ਟੱਪ ਕੇ ਜੰਮੂ 'ਚ ਐਂਟਰ ਕਰਨਾ, ਉੱਥੇ ਗੱਡੀਆਂ ਉਸ ਥਾਣੇ ਕੋਲੇ ਰੋਕ ਦਿੱਤੀਆਂ, ਚਨਾਬ ਉੱਥੇ ਰਿਆਸੀ ਥਾਣੇ ਦੇ ਸਾਹਮਣੇ। ਉਹ ਕਹਿੰਦੇ ਸਾਨੂੰ ਹਾਲਾਤ ਬਹੁਤ ਠੀਕ ਨਹੀਂ ਲੱਗੇ। ਇਹ ਗੱਲ ਤਕਰੀਬਨ 12 ਤਰੀਕ ਤੋਂ ਬਾਅਦ ਦੀ ਆ, ਹਮਲੇ ਤੋਂ 10 ਦਿਨ ਬਾਅਦ ਦੀ ਗੱਲ, ਜਦੋਂ ਬੰਦਿਆਂ ਨੂੰ ਜੰਮੂ ਭੇਜਣਾ ਸੀਗਾ। ਉਹ ਕਹਿੰਦੇ ਸਾਨੂੰ ਹਾਲਾਤ ਸਿਖਾਵੇਂ ਨਹੀਂ ਲੱਗ ਰਿਹਾ ਵੀ ਕੀ ਗੱਲ ਹੋ ਰਹੀ ਹੈ। ਉਹ ਕਹਿੰਦੇ ਮੇਰਾ ਇੱਕ ਡਰਾਈਵਰ ਸੀਗਾ ਰਾਜਪੂਤ, ਉਹਨੂੰ ਮੈਂ ਹੀ ਕਿਤੇ ਨੌਕਰੀ 'ਚ ਰੱਖਿਆ ਸੀ, ਬਹੁਤ ਵਧੀਆ ਬੰਦਾ ਸੀਗਾ ਉਹ ਰਾਜਪੂਤ ਡਰਾਈਵਰ। ਉਹ ਆਇਆ ਉਹਨਾਂ ਕੋਲੇ, ਉਹਨੇ ਆਣ ਕੇ ਦੱਸਿਆ, ਕਹਿੰਦਾ ਸਰਦਾਰ ਜੀ ਵੀ ਇਹ ਹੁਣ ਇੱਥੇ ਜਿਹੜੀ ਪਲੈਨਿੰਗ ਹੋ ਰਹੀ, ਇਹ ਹੋ ਰਹੀ ਆ ਪੁਲਿਸ ਵਾਲਿਆਂ ਰਲ ਕੇ, ਵੀ ਤੁਹਾਡੀਆਂ ਗੱਡੀਆਂ ਚਨਾਬ ਵਾਲੇ ਪੁਲ ਤੇ ਰੁਕ ਦਿੱਤੀਆਂ ਜਾਣਗੀਆਂ, ਦੋਨੇ ਪਾਸੋਂ ਪੁਲ ਬਲੌਕ ਕਰਕੇ, ਤੇ ਤੁਹਾਨੂੰ ਉੱਥੇ ਸਾਰੀ ਜਿੰਨੀ ਸਿੱਖ ਸੰਗਤ ਨੂੰ ਕਤਲ ਕਰਨ ਦੀ ਇੱਥੇ ਗੱਲਬਾਤ ਹੋ ਰਹੀ ਹੈ, ਤੇ ਵੀ ਤੁਸੀਂ ਆਪਦਾ ਜੋ ਕੁਛ ਬਚਾਅ ਕਰ ਸਕਦੇ ਤੁਸੀਂ ਦੇਖੋ। ਉਹ ਕਹਿੰਦੇ ਵੀ ਮੈਂ ਉਹਨੂੰ ਆਖਿਆ ਤੂੰ ਇੱਥੇ ਸਾਨੂੰ ਕੱਢ ਸਕਦਾ? ਉਹ ਕਹਿੰਦਾ ਹਾਂਜੀ ਮੈਂ ਤੁਹਾਨੂੰ ਕੱਢ ਕੇ ਲਿਜਾ ਸਕਦਾ। ਉਹ ਇੱਕ ਬੰਦੇ ਨੇ ਬਾਕੀ ਬੰਦੇ ਤਿਆਰ ਕੀਤੇ, ਸਾਰੀਆਂ ਗੱਡੀਆਂ ਮੁੜ ਵਾਪਸ ਫਿਰ ਸਲਾਲਾ ਡੈਮ ਵਾਲੇ ਤਲਵਾੜਾ ਉੱਥੇ
ਜਿਹੜਾ ਸਿਕਿਉਰਿਟੀ ਕੈਂਪ ਸੀ ਉੱਥੇ ਦੁਬਾਰਾ ਤੋਂ ਲਈਆਂ ਜਾਏਗੀਆਂ। ਉੱਥੇ ਜਦੋਂ ਗੱਲਬਾਤ ਹੋਈ ਤਾਂ ਜਿਹੜਾ ਕੋਚਰ ਸਾਹਿਬ ਸੀ ਉਹਨੂੰ ਦੱਸਿਆ ਇਹਨਾਂ ਨੇ, ਹਰਬੰਸ ਸਿੰਘ ਉਹਨਾਂ ਨੇ, ਭਾਈ ਤੁਸੀਂ ਸਾਨੂੰ ਪਹੁੰਚਨੇ, ਸਾਡੇ ਤੇ ਪਲੈਨਿੰਗ ਹੋ ਰਹੀ ਹੈ ਵੀ ਬੰਦੇ ਮਾਰਨ ਦੀ ਤਿਆਰੀ 'ਚ। ਫਿਰ ਉੱਥੋਂ ਫੌਜ ਲਾਏਗੀ, ਫੌਜ 'ਚ ਵੀ ਸਿੱਖ ਯੂਨਿਟ ਤੇ ਬੰਦੇ ਲਿਆਏ ਗਏ, ਉਹਨਾਂ ਦੀ ਸਿਕਿਉਰਿਟੀ 'ਚ ਬੰਦਿਆਂ ਨੂੰ ਉੱਥੇ ਜੰਮੂ ਪਹੁੰਚਦਾ ਕੀਤਾ ਗਿਆ। ਕਿ ਮਤਲਬ ਤੁਸੀਂ ਇਹ ਗੱਲ ਦੇਖੋ ਕਿ ਬੰਦੇ ਦਾ, ਜੇ ਆਪਾਂ ਆਖੀਏ ਵੀ 1 ਨਵੰਬਰ ਨੂੰ ਚੀਜ਼ਾਂ ਰੁਕ ਗਈਆਂ ਜਾਂ ਬੰਦਿਆਂ ਦੇ ਮਨ ਭਰ ਕੇ, ਇੱਦਾਂ ਦਾ ਕੁਛ ਨਹੀਂ ਸੀਗਾ। ਉਹ ਬੰਦੇ ਦੁਬਾਰਾ ਤੋਂ ਜੇ ਮੌਕਾ ਮਿਲਦਾ ਬੰਦਿਆਂ ਦਾ ਜਾਨੀ ਨੁਕਸਾਨ ਹੋਣਾ ਸੀਗਾ। ਇੱਕ ਇਹ ਪੱਖ ਹੈ ਵੀ ਬੰਦੇ ਕਿਸ ਤਰ੍ਹਾਂ, ਇੱਕ ਜਿਹੜਾ ਸਿੱਖਾਂ ਦਾ ਆਪਸ 'ਚ ਮਤਲਬ ਉਸ ਤਰ੍ਹਾਂ ਦਾ ਸੰਬੰਧ ਸੀਗਾ ਕਿ ਇੰਨੀ ਔਖ ਦੀ ਘੜੀ 'ਚ ਬੰਦੇ ਸਿੱਖ ਰਿਐਕਟ ਕਿਵੇਂ ਕੀਤਾ, ਆਪ ਦੇ ਪ੍ਰਤੀ, ਆਪ ਦੇ ਬੰਦਿਆਂ ਪ੍ਰਤੀ ਕਿੰਨੀ ਜ਼ਿੰਮੇਵਾਰੀ ਸੀਗੀ। ਸਾਨੂੰ ਇਹ ਗੱਲ ਪ੍ਰੇਮ ਸਿੰਘ ਹੁਣਾਂ ਨੇ ਦੱਸੀ। ਪ੍ਰੇਮ ਸਿੰਘ ਹੁਣੀ ਉੱਥੇ ਐਕਸਚੇਂਜ ਆਪਰੇਟਰ ਸੀ। 1 ਤਰੀਕ ਨੂੰ ਸਵੇਰੇ ਜਦੋਂ ਡਿਊਟੀ ਚੱਲੇ, ਇਹਨਾਂ ਦੇ ਇੱਕ ਕੋਈ ਮਿੱਤਰ ਸੀਗਾ, ਉਹਦੀ ਘਰ ਵਾਲੀ ਨੇ ਇਹਨੂੰ ਦੱਸਿਆ, ਉਹ ਗੈਰ ਸਿੱਖ ਸੀ, ਵੀ ਤੁਸੀਂ ਸਰਦਾਰ ਜੀ ਕਿੱਧਰ ਜਾ ਰਹੇ ਹੋ, ਵੀ ਹੁਣ ਤਾਂ ਹਮਲੇ ਹੋਣੇ ਸ਼ੁਰੂ ਹੋ ਗਏ, ਤੁਸੀਂ ਇਹਦਾ ਬਚਾਅ ਕਰੋ। ਕਹਿੰਦੇ ਸਾਨੂੰ ਕੁਛ ਨਾ ਸਮਝ ਲੱਗੀ, ਉਹ ਦੋਵਾਂ ਪਤੀ ਪਤਨੀ ਨੇ ਮੈਨੂੰ ਐਕਸਚੇਂਜ 'ਚ ਬੰਦ ਕਰਤਾ ਅੰਦਰੋਂ, ਵੀ ਅਸੀਂ ਬਾਹਰੋਂ ਜਿੰਦਾ ਲਾ ਦਿੰਦੇ, ਵੀ ਇੱਥੇ ਅਸੀਂ ਤੁਹਾਨੂੰ ਰੋਟੀ ਪਾਣੀ ਦੇ ਜਾਵਾਂਗੇ, ਤੁਸੀਂ ਬਾਹਰ ਨਾ ਨਿਕਲਿਓ। ਉਹ ਕਹਿੰਦੇ ਠੀਕ ਹੈ ਜੀ। ਅੰਦਰ ਬੈਠੇ ਪ੍ਰੇਮ ਸਿੰਘ ਨੇ ਸਾਰਿਆਂ ਥਾਵਾਂ ਤੇ ਫੋਨ ਕੀਤੇ, ਜਿੱਥੇ ਬਚਾ ਸਕਦਾ ਭਾਈ, ਵੀ ਭੀੜ ਆ ਰਹੀ ਹੈ, ਤੁਸੀਂ ਆਪਦਾ ਬਚਾਅ ਕਰੋ, ਤਲਵਾੜਾ, ਰਿਆਸੀ, ਪੁੰਛ, ਸਭ ਜਗ੍ਹਾ ਇਸ ਬੰਦੇ ਨੇ ਫੋਨ ਕੀਤੇ, ਭਾਈ ਵੀ ਬਚਾ ਸਕਦੇ ਤੁਸੀਂ ਬਚਾਓ। ਮੁੜ ਕੇ ਉਹ ਲਾਈਨਾਂ ਡੈਡ ਹੋ ਗਈਆਂ। ਤੇ ਪਰ ਉਹ ਬੰਦੇ ਦਾ ਬਚਾਉਣ ਦਾ ਇੱਦਾਂ ਰਿਹਾ ਵੀ ਹਾਂ ਭਾਈ ਤੁਸੀਂ ਜੇ ਬਚਾ ਸਕਦੇ ਹੋ ਸਾਨੂੰ ਬਚਾਓ। ਫਿਰ ਇਹਨੇ ਗੱਲ ਦੱਸੀ ਵੀ ਜਦੋਂ 8-10 ਦਿਨ ਬਾਅਦ ਇਹਨਾਂ ਨੇ ਵਾਪਸ ਆਪਦੇ ਘਰੇ ਜਾਣਾ ਸੀਗਾ, ਤਾਂ ਬੱਸ ਤੇ ਜਾਣਾ ਤਾਂ ਠੀਕ ਨਹੀਂ ਸੀਗਾ, ਇਹ ਚਲੋ ਵੀ ਜਾਣਾ ਤਾਂ ਘਰ ਪੈਣਾ ਹੀ ਸੀਗਾ। ਕਹਿੰਦੇ ਅਸੀਂ ਉੱਥੇ ਖੜੇ, ਫੌਜ ਦਾ ਟਰੱਕ ਹੈ, ਉਹ 'ਚ 2 ਸਿੱਖ ਸਿਪਾਹੀ ਸੀ, ਬਾਕੀ ਗੈਰ ਸਿੱਖ ਸੀਗੇ। ਉਹ ਡਰਾਈਵਰ ਨੇ ਪੁੱਛਿਆ ਕਹਿੰਦੇ ਸਾਨੂੰ ਕਿੱਥੇ ਜਾਣਾ, ਕਹਿੰਦਾ ਮੈਂ ਆਪਦੇ ਪਿੰਡ ਦਾ ਨਾਮ ਦੱਸਿਆ ਵੀ ਮੈਂ ਫਲਾਨੀ ਥਾਂ ਜਾਣਾ ਹੈ। ਉਹ ਕਹਿੰਦੇ ਵੀ ਅਸੀਂ ਉੱਥੋਂ ਕਿੰਨੂੰ 10-12 ਕਿਲੋਮੀਟਰ ਦੂਰੋਂ ਲੰਘ ਜਾਣਾ, ਵੀ ਸਾਨੂੰ ਔਖਾ ਹੋ ਜਾਣਾ। ਉਹ ਸਰਦਾਰ ਜਿਹੜਾ ਸਿੱਖ ਡਰਾਈਵਰ ਸੀ ਉਹ ਕਹਿੰਦਾ ਨਹੀਂ ਤੂੰ ਬੈਠ ਸਾਡੇ ਨਾਲ। ਉਹਨੇ ਉਹਨੂੰ ਨਾਲ ਬਿਠਾਇਆ, ਉਹਨੂੰ ਉਹਦੇ ਪ੍ਰੋਪਰ ਘਰ ਤੱਕ ਛੱਡ ਕੇ ਆਏ, ਕਿ ਉਹ ਬੰਦਾ ਉਹਨੂੰ ਪ੍ਰੋਪਰ ਘਰ ਤੱਕ ਛੱਡ ਕੇ ਆਏ, ਵੀ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਪ ਲਈ, ਉਹਨੂੰ ਪਹੁੰਚਦਾ ਕਰਕੇ। ਵੀ ਮਤਲਬ ਇਹ ਕਿੰਨੇ ਔਖ ਸਮੇਂ 'ਚ ਵੀ ਬੰਦੇ ਕਿਸ ਤਰੀਕੇ ਨਾਲ ਬਈ ਉਹਨਾਂ ਨੂੰ ਛੱਡ ਕੇ। ਇਹੀ ਗੱਲ ਸਾਨੂੰ ਜਦੋਂ ਪੰਜਾਬ, ਜਿਹੜੇ ਜੰਮੂ ਵਾਲੇ ਪਰਿਵਾਰ ਸੀ, ਉਹਨਾਂ ਨੂੰ ਪੰਜਾਬ ਜਦੋਂ ਭੇਜਣਾ ਸੀ ਉਹਨਾਂ ਨੇ, ਠੀਕ ਹੈ, ਵੀ ਜਿਹੜੇ ਗੁਰਦਾਸਪੁਰ ਜਾਂ ਇੱਧਰ ਜਲੰਧਰ ਇਲਾਕੇ ਦੇ ਸੀਗੇ, ਉੱਥੇ ਗੱਲ ਹੋਈ ਵੀ ਸਰਕਾਰ ਨੇ ਆਖਿਆ ਵੀ ਅਸੀਂ ਭੇਜਾਂਗੇ, ਉਹਦੇ ਪੈਸੇ ਲੱਗਣਗੇ, ਕਿਰਾਇਆ ਬੰਦਿਆਂ ਕੋਲੇ ਕੁਛ ਨਹੀਂ ਸੀ। ਜੰਮੂ ਦੀ ਸਿੱਖ ਸੰਗਤ ਨੇ ਟਰੱਕ ਆਪਦੇ, ਜੰਮੂ 'ਚ ਸਿੱਖਾਂ ਦਾ ਬਹੁਤਾ ਕੰਮ ਟਰੱਕਾਂ ਦਾ ਹੀ ਬਹੁਤਾ ਕੰਮ ਹੈਗਾ, ਹੁਣ ਵੀ, ਪਹਿਲਾਂ ਤਾਂ ਬਹੁਤ ਖੈਰ ਬਹੁਤ ਜ਼ਿਆਦਾ ਸੀਗਾ। ਸਿੱਖ ਸੰਗਤ ਨੇ ਆਪਦੇ ਟਰੱਕ ਤਿਆਰ ਕੀਤੇ, ਬੰਦਿਆਂ ਨੂੰ ਉੱਥੋਂ ਕੱਪੜੇ ਦਿੱਤੇ, ਕੁਛ ਮਾਇਆ ਦਿੱਤੀ, ਇਕੱਲੇ ਬੰਦੇ ਨੂੰ ਇਕੱਲੇ ਦੇ ਘਰੇ ਪਹੁੰਚਦਾ ਕਰਕੇ ਆਏ। ਵੀ ਜਿੱਥੇ ਬੰਦੇ ਇਸ ਸਮੇਂ 'ਚ ਇਹ ਸਮੱਸਿਆ ਹੋ ਜਾਂਦੀ, ਬੰਦੇ ਨੂੰ ਆਪਦੀ ਜਾਨ ਦੀ ਪਰਵਾਹ ਹੈ, ਆਪਦਾ ਨੁਕਸਾਨ ਹੋ ਰਿਹਾ, ਆਪਦਾ ਘਰ-ਬਾਰ ਲੁੱਟਿਆ ਜਾ ਚੁੱਕਾ, ਪਰ ਉੱਥੇ ਜਿਹੜੇ ਦੂਜੇ ਸਿੱਖ ਸੀਗੇ, ਜਿਹੜੇ ਉਹਨਾਂ ਨਾਲ ਜ਼ਿਆਦਾ ਔਖ 'ਚ ਸੀਗੇ, ਉਹਨਾਂ ਨਾਲ ਜੋ ਬਣਦੀ ਸੀਗੀ ਉਹ ਸਾਰੀ ਮਦਦ ਉਹਨਾਂ ਨੇ ਕੀਤੀ ਹੈ। ਵੀ ਇਹ ਕੁਛ ਇੱਕੋ, ਮੈਂ ਇੱਕ ਹੀ ਥਾਂ ਦੀ ਤੁਹਾਨੂੰ ਸਾਰੀ ਗੱਲਬਾਤ ਦੱਸੀ ਆ ਕਿ ਬੰਦੇ ਕਿਸ ਤਰੀਕੇ ਨਾਲ ਹੁੰਦੀਆਂ ਘਟਨਾਵਾਂ। ਤੇ ਬਸ ਇਹ ਜ਼ਰੂਰ ਹੈ ਮੇਰੇ ਮਨ 'ਚ ਵੀ, ਜਦੋਂ ਨਵੰਬਰ 84 ਦੀ ਗੱਲਬਾਤ ਕਰੂ, ਇਹ ਸਾਰੇ ਪੱਖ ਵੀ ਆਉਣੇ ਚਾਹੀਦੇ। ਇਕੱਲਾ ਇਹ ਨਹੀਂ ਹੈ ਵੀ ਸਾਡਾ ਨੁਕਸਾਨ ਹੋ ਗਿਆ ਜਾਂ ਸਾਡੇ ਬੰਦੇ ਮਾਰੇ ਗਏ, ਚਲੋ ਉਹ ਜੱਗ ਜਾਹਿਰ ਆ ਵੀ ਹਾਂ ਬਿਲਕੁਲ ਮਿੱਥ ਕੇ ਸਾਡਾ ਨੁਕਸਾਨ ਕੀਤਾ ਗਿਆ, ਪਰ ਜਿੰਨੇ ਮਹਾਰਾਜ ਦੀ ਬਖਸ਼ਿਸ਼ ਨਾਲ ਜਾਂ ਚੜ੍ਹਦੀ ਕਲਾ ਨਾਲ ਸਿੱਖਾਂ ਨੇ ਉਸ ਔਖ ਸਮੇਂ ਨੂੰ ਹੰਢਾਇਆ ਤੇ ਜਾਂ ਉਸ ਦਾ ਮੁਕਾਬਲਾ ਕੀਤਾ, ਉਹਦੀ ਬਾਤ ਪਾਉਣੀ ਮੈਨੂੰ ਲੱਗਦਾ ਵੀ ਜ਼ਰੂਰੀ ਹੈਗੀ। ਮੇਰੀ ਇੰਨੀ ਕੁ ਗੱਲ ਸੀ ਵੀ ਜੇ ਮੈਂ ਕੁਛ ਜ਼ਿਆਦਾ ਬੋਲ ਗਿਆ ਜਾਂ ਕੁਛ ਗਲਤ ਬੋਲ ਗਿਆ, ਸੰਗਤ ਤੇ ਗੁਰੂ ਮਹਾਰਾਜ ਬਖਸ਼ਣਯੋਗ। ਬਸ। ਨਹੀਂ ਭਾਜੀ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਇਹ ਸਾਰੇ ਲੂੰ ਕੱਢੇ ਖੜੇ ਕਰਨ ਵਾਲੇ, ਉਸ ਸਮੇਂ ਦੇ ਘਟਨਾਕ੍ਰਮ ਤੇ ਵਿਸਤਾਰ ਸਹਿਤ ਸੰਗਤਾਂ ਨਾਲ ਸਾਂਝ ਪਾਈ। ਮਰ ਤੇ ਸਾਰਿਆਂ ਜਾਣਾ, ਮਹਾਰਾਜ ਦਾ ਹੁਕਮ ਮਰਨ ਲਿਖਾਏ ਮੰਡਲ ਮੈਂ ਆਏ, ਪਰ ਜਿਹਨੇ ਸ਼ਹਾਦਤ ਪਾ ਜਾਣੀ ਆ, ਸਿੱਖੀ ਦਾ ਆਖਰੀ ਮੁਕਾਮ ਆ ਉਹ। ਅਤੇ ਸਿੱਖਾਂ ਨੇ ਜਿਨ੍ਹਾਂ ਨੇ ਜੂਝ ਕੇ ਸ਼ਹਾਦਤ ਪਾਈ, ਤੁਸੀਂ ਉਹਨਾਂ ਦੀ ਬਾਤ ਕੀਤੀ ਆ, ਅਤੇ ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ। ਤੁਸੀਂ ਇਹਨਾਂ ਕਾਰਜਾਂ ਨੂੰ ਇਸੇ ਤਰ੍ਹਾਂ ਜਾਰੀ ਰੱਖੋ ਅਤੇ ਸਮੇਂ ਸਿਰ ਸੰਗਤਾਂ ਨਾਲ ਆਪਣੀ ਸਾਂਝ ਬਣਾਉਂਦੇ ਰਹੋ। ਸੋ ਅਸੀਂ ਫਿਰ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸਾਡੇ ਤੋਂ ਵੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਤੇ ਮਾਫੀ। ਅਤੇ ਨਹੀਂ ਮਹਾਰਾਜ, ਬਹੁਤ ਮਿਹਰਬਾਨੀ, ਮਾਰੀ ਕਿਰਪਾ ਕਰਨ, ਕਿਤੇ ਫਿਰ ਗੱਲਬਾਤ ਕਰਾਂਗੇ। ਠੀਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।